ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਅਨੁਰਮ ਕੌਰ ਤੇ ਮੈਂ ਚੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 14 ਨਵੰਬਰ 2022 ਪਹਿਲੀ ਮੱਘਰ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਇਹ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਪੈਕਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ 2 ਦਿਨ ਆਪਾਂ ਜਿਹੜਾ ਸ਼ੋਅ ਕੀਤਾ ਹੈ ਸਕਾਈਪ ਦੇ ਉੱਪਰ, ਡਾਕਟਰ ਸਾਹਿਬ ਨੂੰ ਆਪਾਂ ਤੁਹਾਨੂੰ ਲਾਈਵ ਦਿਖਾਇਆ ਸੀ ਵਾਸ਼ਿੰਗਟਨ ਡੀਸੀ ਤੋਂ। ਸੋ ਫਾਈਨਲੀ ਡਾਕਟਰ ਸਾਹਿਬ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਸੋ ਉਹਨਾਂ ਨਾਲ ਆਪਾਂ ਜਿਹੜੀਆਂ ਅੱਜ ਦੀਆਂ ਵਿਚਾਰਾਂ ਕਰਾਂਗੇ। ਸੋ ਆਸ ਕਰਦੇ ਹਾਂ ਤੁਹਾਨੂੰ ਜਿਹੜਾ ਪ੍ਰੋਗਰਾਮ ਜਿਹੜੇ ਪਿਛਲੇ ਪ੍ਰੋਗਰਾਮ ਨੇ ਸਕਾਈਪ ਰਾਹੀਂ ਉਸ ਤੁਹਾਨੂੰ ਪਸੰਦ ਆਏ ਹੋਣਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨ ਸਿੰਘ ਜੀ ਵੱਲੋਂ। ਸੋ ਇਹਨਾਂ ਅੱਜ ਦੀ ਸਪਾਂਸਰਸ਼ਿਪ ਟੀਵੀ 84 ਦੇ ਫਾਊਂਡਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਭੇਜੀ ਹੈ ਔਰ ਡਾਕਟਰ ਰਣਜੀਤ ਸਿੰਘ ਵੱਲੋਂ ਚਲਾਏ ਟੀਵੀ 84 ਪ੍ਰਤੀ ਆਪਣੀ ਕਮਿਟਮੈਂਟ ਮੁੜ ਦੁਹਰਾਈ ਹੈ ਕਿ ਅਸੀਂ ਇਸ ਪ੍ਰੋਜੈਕਟ ਨੂੰ ਮਜ਼ਬੂਤ ਕਰਨ ਲਈ ਆਪਣਾ ਦਸਵੰਧ ਕਰਦੇ ਰਹਾਂਗੇ ਅਤੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਪੱਖੀ ਮੀਡੀਆ ਮਜ਼ਬੂਤ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਐਂਟੀ ਸਿੱਖ ਪ੍ਰੋਪੇਗੈਂਡਾ ਇਸ ਗੱਲ ਦੀ ਗਵਾਹੀ ਭਰਦਾ ਹੈ। ਸੋ ਆਪਣਾ ਦਸਵੰਧ ਜ਼ਰੂਰ ਕੱਢੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ 84 ਦੀ ਸਾਲਾਨਾ 38ਵੀਂ ਦੁੱਖ ਯਾਦ ਦੇ ਵਰੇ ਵਿੱਚ ਅਮਰੀਕਾ ਦੀ ਟੈਕਸਸ ਸਟੇਟ ਵੱਲੋਂ ਵੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹ ਪੇਸ਼ ਹੋਇਆ ਹੈ। ਸੋ ਇਸ ਦਾ ਕ੍ਰੈਡਿਟ ਅਮਰੀਕਨ ਸਿੱਖ ਕਾਕਸ ਕਮੇਟੀ, ਵਾਇਸ ਆਫ ਫਰੀडम ਅਤੇ ਡਾਕਟਰ ਆਈਕੇ ਚੀਮਾ ਦੇ ਯਤਨਾਂ ਨੂੰ ਜਾਂਦਾ ਹੈ। ਸੋ ਵਿਊਅਰਸ, ਯਾਦ ਰਹੇ ਕਿ ਨਿਊ ਜਰਸੀ ਅਤੇ ਪੈਨਸਿਲਵੇਨੀਆ ਸਟੇਟਾਂ ਵੱਲੋਂ ਪਹਿਲਾਂ ਹੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਵੈਲਕਮ ਬੈਕ। ਥੈਂਕ ਯੂ। ਸੋ ਕਿੱਦਾਂ ਰਿਹਾ ਤੁਹਾਡਾ ਸਫ਼ਰ? ਦੇਖੋ, ਸਫ਼ਰ ਤਾਂ ਸਫ਼ਰ ਹੁੰਦਾ ਹੈ, ਅੰਗਰੇਜ਼ੀ ਦੇ ਵਿੱਚ ਹੋਏ ਭਾਵੇਂ ਪੰਜਾਬੀ ਦੇ ਵਿੱਚ ਹੋਏ, ਲੇਕਿਨ ਜਦੋਂ ਸਫ਼ਰ ਚੋਂ ਪ੍ਰਾਪਤੀਆਂ ਨਜ਼ਰ ਆਣ ਤੇ ਫਿਰ ਉਹ ਸਫ਼ਰ ਵੀ ਮੰਜ਼ਿਲ ਵੱਲ ਤੁਹਾਡੇ ਵੱਧਦੇ ਕਦਮ ਹੁੰਦੇ ਨੇ। ਐਟੀਟਿਊਡ ਔਰ ਉਹਨਾਂ ਵੱਲੋਂ ਇੱਕ ਇਨਫੈਕਟ ਉਹ ਥੈਂਕ ਯੂ ਮੀਟਿੰਗ ਸੀ ਕਿ ਜੋ ਸਿੱਖ ਜਥੇਬੰਦੀਆਂ ਵੱਲੋਂ ਹਿਊਮੈਨਿਟੇਰੀਅਨ ਏਡ ਦੇ ਤੌਰ ਦੇ ਉੱਤੇ ਜੋ ਮਦਦ ਕੀਤੀ ਜਾ ਰਹੀ ਹੈ, ਪਰ ਉਹ ਸਿੱਖਾਂ ਬਾਰੇ ਜਾਣਨਾ ਚਾਹੁੰਦੇ ਸਨ ਔਰ ਮੈਂ ਡੀਟੇਲ ਇਹਦੀ ਦਿੱਤੀ ਹੋਈ ਹੈ ਪਿਛਲੀ ਆਪਣੀ ਟਾਕ ਦੇ ਵਿੱਚ।
2 ਬੀਬੀਆਂ ਇਸ ਡੈਲੀਗੇਸ਼ਨ ਦਾ ਹਿੱਸਾ ਸੀ ਔਰ ਉਹਨਾਂ ਨੇ ਜਿੰਨਾ ਇੰਟਰਸਟ ਸਿੱਖਾਂ ਦੇ ਵਿੱਚ ਸਿੱਖ ਕੌਮੀ ਇਤਿਹਾਸ ਔਰ ਜਿਹੜੀਆਂ ਸਿਮਿਲੈਰਿਟੀਜ਼ ਵੀ ਨੇ, ਜੇ ਯੂਕਰੇਨ ਬ੍ਰੈਡ ਬਾਸਕਟ ਹੈ ਇੱਕ ਵੱਡੇ ਹਿੱਸੇ ਦੀ ਯੂਰਪ ਤੋਂ ਲੈ ਕੇ ਇਜਿਪਟ ਤੱਕ, ਤੇ ਪੰਜਾਬ ਦੇ ਵਿੱਚ ਵੀ ਫਾਰਮਰਸ ਦੀ ਇੱਕ ਵੱਡੀ ਦੇਣ ਹੈ ਕਿ ਸਾਰੇ ਭਾਰਤ ਦਾ ਢਿੱਡ ਭਰਿਆ ਜਾਂਦਾ ਹੈ। ਇਸ ਦੇ ਨਾਲ ਕਿਉਂਕਿ ਰਸ਼ੀਅਨ ਆਕੂਪੇਸ਼ਨ ਦੇ ਵਿੱਚ ਹੀ ਇਹ ਲੰਬਾ ਵਕਤ ਰਹੀ ਹੈ ਟੈਰੀਟਰੀ ਸਾਰੀ ਸੈਂਕੜਿਆਂ ਸਾਲ, ਔਰ ਲੇਕਿਨ ਪਿਛਲੇ 24-25 ਸਾਲ ਤੋਂ ਜਦੋਂ ਤੋਂ ਇੱਕ ਆਜ਼ਾਦ ਮੁਲਕ ਵਜੋਂ ਹੋਂਦ 'ਚ ਆਇਆ, ਉਹਨਾਂ ਨੇ ਆਪਣੀ ਇਕਨੋਮੀ ਨੂੰ ਵੀ ਚੰਗੇ ਢੰਗ ਨਾਲ ਖੜਾ ਕੀਤਾ, ਆਪਣਾ ਯੂਕਰੇਨੀਅਨ ਪ੍ਰਾਈਡ ਜਿਹੜਾ ਉਹ ਵੀ ਲਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਬਹਾਦਰੀ ਨਾਲ ਫਰਵਰੀ 'ਚ ਰੂਸ ਨੇ ਅਟੈਕ ਕੀਤਾ ਔਰ ਇਹਨਾਂ 8-9 ਮਹੀਨਿਆਂ ਦੇ ਵਿੱਚ ਜਿਸ ਕਿਸਮ ਦੀ ਬਹਾਦਰੀ ਉਹਨਾਂ ਨੇ ਦਿਖਾਈ ਯੂਕਰੇਨੀਅਨਸ ਨੇ, ਜਿਹੜਾ ਆਪਰੇਸ਼ਨ ਰਸ਼ੀਅਨ ਸਮਝਦੇ ਸੀ ਕਿ 2-3 ਹਫ਼ਤੇ ਦਾ ਹੈ, ਇੰਨੇ ਮਹੀਨੇ ਬੀਤਣ ਬਾਅਦ ਵੀ ਉਹਦੇ ਨੇੜੇ ਤੇੜੇ ਤੱਕ ਕੀ ਪਹੁੰਚਣਾ ਸੀ। ਜਿਹੜੇ ਖੈਰਾਸੌਨ ਵਰਗੇ ਉਹਨਾਂ ਦੇ ਟਾਊਨ ਜਿਹੜੇ ਆਕੂਪਾਈ ਕੀਤੇ ਸੀ, 20-25 ਹਜ਼ਾਰ ਰਸ਼ੀਅਨ ਫੌਜ ਸੀ, ਉੱਥੋਂ ਵੀ ਉਹਨਾਂ ਨੂੰ ਵਾਪਸ ਮੁੜਨਾ ਪਿਆ। ਸੋ ਉਹਨਾਂ ਦੇ ਵਿੱਚ ਚਾਰੋਂ ਹੀ ਐਮਪੀ ਇੱਕ ਬਬਲਿੰਗ ਸਪਿਰਿਟ ਦੇ ਵਿੱਚ ਸੀ, ਆਪਣਾ ਉਹਨਾਂ ਦਾ ਇੱਕ ਪ੍ਰਾਈਡ ਸੀ ਔਰ ਉਹ ਖਾਸ ਤੌਰ ਤੇ ਸਟੇਟ ਡਿਪਾਰਟਮੈਂਟ ਦੇ ਸੱਦੇ ਤੇ ਵਾਸ਼ਿੰਗਟਨ DC ਆਏ ਸੀ। ਮਿਡ ਟਰਮ ਇਲੈਕਸ਼ਨ ਚੱਲ ਰਹੀ ਸੀ, ਉਹਦੇ ਚ ਐਜ਼ ਐਨ ਆਬਜ਼ਰਵਰ ਵੀ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਜਿਹੜਾ ਇਹ ਵੀ ਉਹਨਾਂ ਦੀ ਟਾਸਕ ਸੀ, ਉਹਨਾਂ ਦੀ ਵਿਜ਼ਿਟ ਸੀ ਔਰ ਉਸ ਸਾਰੇ ਚੋਂ ਸਾਡੇ ਲਈ ਬਹੁਤ ਪੋਜ਼ਿਟਿਵਿਟੀ ਨਿਕਲੀ। ਸ਼ਾਇਦ ਆਉਣ ਵਾਲੇ ਪੀਰੀਅਡ 'ਚ ਵਰਲਡ ਸਿੱਖ ਪਾਰਲੀਮੈਂਟ ਜਿਹਦੇ ਬਿਹਾਫ ਤੇ ਮੈਂ ਬਰੀਫਿੰਗ ਕੀਤੀ, ਉਹਨਾਂ ਨੂੰ ਸਿੱਖ ਇਸ਼ੂਜ਼ ਹਿਸਟਰੀ ਬੈਕ 'ਚ ਕੀ ਹੈ ਔਰ ਅਸੀਂ ਰਸ਼ੀਅਨਸ ਨਾਲ ਆਪਣਾ ਅਕਾਊਂਟ ਸੈਟਲ ਕਰਨਾ, ਕਿਉਂਕਿ ਕਿਵੇਂ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਦੇ ਵਿੱਚ ਕਿਵੇਂ KGB ਨੇ ਵੱਡਾ ਰੋਲ ਅਦਾ ਕੀਤਾ ਹੋਇਆ ਔਰ ਅਦਰਵਾਈਜ਼ ਜਿਹੜੀ ਇਹ ਕਮਿਊਨਿਸਟ ਲਹਿਰ ਹੈ ਇਹ ਕਿਵੇਂ ਸਿੱਖੀ 'ਚ ਘੁਸਪੈਠ ਕਰਕੇ ਜਿਹੜੀਆਂ ਸਿੱਖੀ ਵੈਲਿਊਜ਼ ਨੂੰ ਡਿਸਟਰੋਏ ਕਰਨ ਦੇ ਲਈ ਪਿਛਲੇ ਇਹਨਾਂ ਸਾਰੇ ਦਹਾਕਿਆਂ ਦੇ ਵਿੱਚ ਉਸ ਦਾ ਕੀ ਰੋਲ ਰਿਹਾ ਔਰ ਜ਼ਾਹਰ ਹੈ ਕੁਝ ਨੁਕਤੇ ਜਿਹੜੇ ਅਸੀਂ ਡਿਸਕਸ ਨਹੀਂ ਕਰ ਸਕਦੇ ਪਬਲਿਕਲੀ ਕਿ ਅਸੀਂ ਉਹਨਾਂ ਤੋਂ ਕੀ ਤਵੱਕੋ ਕਰਦੇ ਹਾਂ ਕਿ ਸਿੱਖ ਕੌਮ ਦੇ ਕਾਜ਼ ਵਿੱਚ। ਜ਼ਾਹਰ ਹੈ ਅਸੀਂ ਡਿਪਲੋਮੈਟਿਕ ਔਰ ਮੋਰਲ ਹੈਲਪ ਉਹਨਾਂ ਤੋਂ ਚਾਹੁੰਦੇ ਹਾਂ। ਸੋ ਇਹ ਇੱਕ ਗਿਫਟ ਐਕਸਚੇਂਜਿੰਗ ਵੀ ਸੀ ਔਰ ਇੱਕ ਬੜਾ ਚੰਗੇ ਮਾਹੌਲ 'ਚ ਹੋਇਆ। ਇਸ ਲਈ ਇਹ ਸਫ਼ਰ ਨਿਊਯਾਰਕ ਤੋਂ ਵਾਸ਼ਿੰਗਟਨ ਦਾ ਮਹਿਸੂਸ ਕਰਨ ਵਾਲਾ ਨਹੀਂ ਸੀ, ਕਿਉਂਕਿ ਇਹ ਇੱਕ ਵੱਡੀ ਪ੍ਰਾਪਤੀ ਸੀ ਔਰ ਇਹ ਜਿਹੜਾ ਇੰਟਰੈਕਸ਼ਨ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਜਾਰੀ ਰਹੇਗਾ। ਜ਼ਾਹਰ ਹੈ ਕਿ ਸਾਡਾ ਵੀਕਐਂਡ ਜਿਹੜਾ ਹੈ ਉਹ ਫਿਰ ਉਸ ਦੁਖਦ ਯਾਦ ਦੇ ਨਾਲ ਵੀ ਜੁੜਿਆ ਹੋਇਆ ਸੀ। ਬੇਸ਼ੱਕ ਜਿਉਂ-ਜਿਉਂ ਸਮਾਂ ਬੀਤਦਾ ਯਾਦਾਂ ਤੁਹਾਡੀਆਂ ਥੋੜ੍ਹੀਆਂ ਬਹੁਤ ਹਲਕੀਆਂ ਹੁੰਦੀਆਂ ਨੇ, ਪਰ ਜਦੋਂ ਫਿਰ ਕੁਝ ਸਾਹਮਣੇ ਵਾਪਰਦਾ ਤੇ ਇੱਕਦਮ ਇਵੇਂ ਹੁੰਦਾ ਹੈ ਕਿ ਭਾਈ ਉਹ ਚੀਜ਼ ਤੁਹਾਡੇ ਸਾਹਮਣੇ ਆਈ। ਜੂਨ ਦੇ ਮਹੀਨੇ ਡਾਕਟਰ ਰਣਜੀਤ ਸਿੰਘ ਸਾਨੂੰ ਵਿਛੋੜਾ ਦੇ ਗਏ ਸੀ ਔਰ ਜਿਵੇਂ ਵੀਰ ਗੋਵਿੰਦਰ ਸਿੰਘ, ਅਮਨਵੀਰ ਸਿੰਘ ਹੋਰਾਂ ਨੇ ਅੱਜ ਦੀ ਸਪਾਂਸਰਸ਼ਿਪ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਂ ਕੀਤੀ ਹੈ, ਉਹੀ TV 84 ਦੇ ਫਾਊਂਡਰਸ ਜੋ ਵੀ ਨੇ, ਸਿੱਖ ਯੂਥ ਆਫ ਅਮਰੀਕਾ ਦੀ ਵੀ ਉਹ ਰੂਹੇ ਰਵਾਂ ਰਹੇ ਔਰ 30-35 ਸਾਲ ਜੇ ਕਹਿਣਾ ਹੋਏ ਕਿ ਨਿਊਯਾਰਕ ਦੇ ਵਿੱਚ ਕੋਈ ਐਸੀ ਖਾਲਿਸਤਾਨੀ ਐਕਟੀਵਿਟੀ ਨਹੀਂ ਸੀ ਜਿਹਨੂੰ ਬੇਸ਼ੱਕ ਕੋਈ ਆਰਗੇਨਾਈਜੇਸ਼ਨ ਵੀ ਕਰ ਰਹੀ ਹੋਏ ਜਿਹਦਾ ਉਹ ਧੁਰਾ ਨਾ ਹੋ। ਉਹਨਾਂ ਨੇ ਆਪਣੀ ਵੈਨ ਦੇ ਵਿੱਚ ਵੱਡੇ ਵੱਡੇ ਪੋਸਟਰ, ਫਲੈਗ ਔਰ ਜਿਹੜੇ ਨੇ ਝੰਡੇ ਉਹ ਲੱਦੇ ਹੋਣੇ। ਪ੍ਰੋਟੈਸਟ ਸਭ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਪਹੁੰਚਣਾ, ਹਰ ਚੀਜ਼ ਟਿਕਾਣੇ ਤੇ ਕਰਨੀ। ਜਦੋਂ ਸਭ ਨੇ ਚਲੇ ਜਾਣਾ ਉਹਨਾਂ ਨੇ ਫੇਰ ਇਕੱਠੇ ਕਰ ਰਹੇ ਹੋਣਾ। ਉਹਨਾਂ ਨੂੰ ਕਦੇ ਇਹ ਗੁਮਾਨ ਨਹੀਂ ਸੀ ਕਿ ਮੇਰਾ ਆਪਣਾ ਸਟੇਟਸ ਕੀ ਹੈ ਜਾਂ ਮੈਂ ਕਿਵੇਂ ਜਿਹੜਾ ਹੈ ਉਹ ਆਮ ਵਰਕਰ ਨਾਲੋਂ ਵੀ ਔਰ ਕਦੇ ਵੀ ਕ੍ਰੈਡਿਟ ਲੈਣ ਦੀ, ਮਾਈਕ ਤੋਂ ਦੂਰ ਰਹਿਣ ਦੀ ਕੋਸ਼ਿਸ਼। ਹਾਲਾਂ ਆਪ ਉਹਨਾਂ ਦਾ ਇੱਕ ਬੜਾ ਕਨਵਿੰਸਿੰਗ ਆਰਗੂਮੈਂਟ ਦਾ ਸਟਾਈਲ, ਬੜੇ ਅੱਛੇ ਜਿਹੜੇ ਨੇ ਉਹ ਗਾਇਕ, ਉਹ ਜਿਹੜੀ ਉਹਨਾਂ ਦੀ ਇੱਕ ਨਜ਼ਮ ਕਿ ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਇਹ ਜੀ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਇਹ ਉਹਨਾਂ ਦਾ ਮਾਸਟਰਪੀਸ ਹੈ। ਪਰ ਅਦਰਵਾਈਜ਼ ਉਹ ਬੜੇ ਇੱਕ ਰੰਗਲੇ ਤਬੀਅਤ ਦੇ, ਉਹਨਾਂ ਤੋਂ ਬਿਨਾਂ ਕੋਈ ਮਹਿਫਲ ਕਦੇ ਸਜਦੀ ਨਹੀਂ ਸੀ। ਔਰ ਮੈਂ ਕਈ ਵਾਰ ਇਹ ਇੱਕ ਸ਼ੇਅਰ ਹੈ ਉਰਦੂ ਦਾ, ਮੈਂ ਜਦੋਂ ਉਹਨਾਂ ਤੋਂ ਬਿਨਾਂ ਕਿਤੇ ਵੀ ਹੁਣ ਜਾਂਦਾ ਹੈ ਜਾਂ ਕਿਸੇ ਗੈਦਰਿੰਗ 'ਚ ਹੁੰਦਾ ਹੈ ਤੇ ਉਹ ਮੈਨੂੰ ਯਾਦ ਆ ਜਾਂਦਾ ਹੈ ਕਿ ਹੈ ਜਾਨ ਕੇ ਸਾਥ ਕਾਮ इंसान के लिए बनती नहीं इस जिंदगी में बेकाम किए जीना है तो कुछ कीजिए जिंदों की तरह मुर्दों की तरह जिए तो क्या खाक जिए। ਹੁਣ ਜਿਹੜੇ
ਜ਼ਿੰਦਾ ਦਿਲਾਂ ਵਾਂਗ ਜਿਉਂਦੇ ਹੁੰਦੇ ਨੇ, ਉਹ ਜ਼ਿੰਦਗੀ ਦੇ ਨਾਲ ਚਾਰ ਚਫੇਰੇ ਲਬਰੇ ਸਭ ਨੂੰ ਵੀ ਉਸ ਪਾਸੇ ਤੋਰ ਰਹੇ ਹੁੰਦੇ ਨੇ। ਔਰ ਜਿਵੇਂ ਇੱਕ ਕਿਸੇ ਨੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ खुलेगी सब पे ये बात कि इस महफिल की रौनक थी हमारे दम से। और ਉਹਨਾਂ ਦਾ ਤੁਰ ਜਾਣਾ ਉਸਨੇ महफिल ਨੂੰ ਜਿਹੜਾ ਉਜਾੜ ਦਿੱਤਾ ਹੈ, ਇਹੀ ਨਹੀਂ ਹੈ ਵੀ ਫਿੱਕਿਆਂ ਕਰ ਦਿੱਤੇ। ਔਰ ਕਿਉਂਕਿ ਇੱਥੇ ਡੈਲਸ 'ਚ ਉਹਨਾਂ ਦੀ ਕ੍ਰਿਮੇਸ਼ਨ ਹੋਈ, ਅੰਤਮ ਅਰਦਾਸ ਹੋਈ, ਫਿਰ ਨਿਊਯਾਰਕ ਦੀਆਂ ਸਿੱਖ ਸੰਗਤਾਂ ਵੱਲੋਂ, ਕਿਉਂਕਿ ਨਿਊਯਾਰਕ ਉਹਨਾਂ ਦੀ ਬੈਟਲ ਗਰਾਊਂਡ ਸੀ, ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੋਇਆ। ਔਰ ਕੁਝ ਹਫ਼ਤੇ ਪਹਿਲਾਂ ਜਦੋਂ ਮੈਂ ਵਾਸ਼ਿੰਗਟਨ ਸੀ ਤੇ ਵਰਜੀਨੀਆ 'ਚ ਵੀਰਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਯਾਦ 'ਚ ਕੁਝ ਕਰਨੀ ਕੀਤਾ ਨਹੀਂ ਹੈ, ਕਿਉਂ ਨਾ ਉਹਨਾਂ ਦੀ ਯਾਦ 'ਚ ਜਿਹੜਾ ਸਹਿਜ ਪਾਠ ਕੀਤਾ ਜਾਏ। ਔਰ ਸਮਾਗਮ ਹੋਏ ਔਰ ਉਹਦੇ 'ਚ ਵੀ ਆਈਡੀਆ ਆਇਆ ਕਿ ਉਹਨਾਂ ਦੀ ਲੈਗੇਸੀ ਨੂੰ ਕੰਟੀਨਿਊ ਕਰਨਾ, ਜਿਵੇਂ ਵੀਰ ਗੋਬਿੰਦਰ ਸਿੰਘ ਔਰ ਅਮਨਵੀਰ ਸਿੰਘ ਹੋਰਾਂ ਨੇ ਕਿਹਾ, ਉਹ TV 84 ਨੂੰ ਚੱਲਦਾ ਰੱਖਣਾ ਹੈ ਕਾਮਯਾਬੀ ਦੇ ਨਾਲ। ਸੋ ਉਹਦੇ ਨਾਲ ਸਾਡੇ ਲੋਕਲ ਵੀਰਾਂ ਨੇ, ਵੀਰ ਨਰਿੰਦਰ ਸਿੰਘ, ਸਰ ਬਲਵਿੰਦਰ ਸਿੰਘ ਚੱਠਾ, ਹਰਿੰਦਰਵੀਰ ਸਿੰਘ ਵੜੈਚ, ਇਹਨਾਂ ਸਾਰਿਆਂ ਨੇ TV 84 ਦੇ ਫੰਡ ਰੇਜ਼ਿੰਗ ਦੇ ਲਈ ਵੀ ਯਤਨ ਕੀਤਾ। ਔਰ ਸੰਡੇ ਦੀਵਾਨ ਜਿਹੜੇ ਨੇ, ਕਿਉਂਕਿ 2 ਮੇਜਰ ਦੀਵਾਨ ਸੀ ਤਾਂ ਉਹਨਾਂ ਦਾ ਗੁਰਦੁਆਰਾ ਸਾਹਿਬ ਦਾ ਹੁੰਦਾ ਹੀ ਹੈ। ਮੈਨੇਸਸ ਗੁਰਦੁਆਰਾ ਸਾਹਿਬ ਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ, ਉਹਨੂੰ ਵੀ ਮੈਂ ਐਡਰੈਸ ਕੀਤਾ। ਪਰ ਜਿਹੜਾ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ 'ਚ ਔਰ TV 84 ਦੇ 10 ਸਾਲਾ ਸਰਵਿਸਿਜ਼ ਨੂੰ ਰੈਕਗਨਾਈਜ਼ ਕਰਨ ਲਈ ਸੀ, ਉਹ ਸ਼ਾਮ ਨੂੰ 4 ਤੋਂ 6 ਸੀ। ਹਾਲਾਂਕਿ ਕੁਦਰਤੀ ਉਸ ਦਿਨ ਕਾਫੀ ਠੰਡ ਹੋਈ, ਹਵਾ ਵੀ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ, ਪਰ ਕਿਉਂਕਿ ਡਾਕਟਰ ਰਣਜੀਤ ਸਿੰਘ ਦਾ ਜਿੱਥੇ ਨਾਂ ਜੁੜਿਆ ਹੋਏ, ਜਿਹੜਾ ਵੀ ਉਹਨਾਂ ਨੂੰ ਕਿਤੇ ਇੱਕ ਵਾਰ ਵੀ ਮਿਲਿਆ, ਉਹ ਕਦੇ ਭੁੱਲ ਨਹੀਂ ਸਕਦਾ ਹੈ। ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਰਿਪਰੈਜ਼ੈਂਟੇਟਿਵ ਗੈਦਰਿੰਗ। ਵੀਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਸਿੱਖ ਕਾਕਸ ਨਾਲ ਸੰਬੰਧਿਤ ਨੇ, ਉਹ ਕੈਲੀਫੋਰਨੀਆ ਤੋਂ ਆਏ ਆਲ ਦਾ ਵੇ। ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ TV ਰਨ ਕਰਦੇ ਨੇ, ਉਹ ਡਾਲਸ ਟੈਕਸਸ ਤੋਂ ਆਏ। ਔਰ ਲੋਕਲ ਮੈਟਰੋ ਦੇ ਸਾਰੀਆਂ ਹੀ ਜਥੇਬੰਦੀਆਂ ਦੇ ਨੁਮਾਇੰਦੇ, 4 ਜਥਿਆਂ ਨੇ ਜਿਹੜਾ ਆਪਣੇ ਕੀਰਤਨ ਰੂਪ ਦੇ ਵਿੱਚ ਸ਼ਰਧਾਂਜਲੀ ਦਿੱਤੀ। ਔਰ ਫਿਰ ਹਰ ਇੱਕ ਨੇ ਆਪਣੀਆਂ ਸਪੀਚਸ ਰਾਹੀਂ ਉਹਨਾਂ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕੀਤਾ। ਔਰ ਇਹਦੇ 'ਚ ਸ਼ਮੂਲੀਅਤ ਲਈ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਅਵਿਨਾਸ਼ ਕੌਰ ਔਰ ਉਹਨਾਂ ਦੇ ਬੇਟੇ ਮਨਵੀਰ ਸਿੰਘ, ਹਰਵੀਰ ਸਿੰਘ, ਉਹ ਵੀ ਆਏ ਹੋਏ ਸੀ। ਉਹਨਾਂ ਨੂੰ ਸੰਗਤ ਵੱਲੋਂ ਸਿਰੋਪਾਓ ਦੇ ਨਾਲ ਔਰ ਸ਼ਾਲ ਦੇ ਨਾਲ ਭੈਣ ਜੀ ਨੂੰ ਸਨਮਾਨਿਤ ਕੀਤਾ ਗਿਆ। ਇੱਕ ਬੜਾ ਟੱਚੀ ਮਾਹੌਲ ਸੀ। ਬਹੁਤ ਵਾਰ ਇਸ ਨੂੰ ਬਿਆਨਣਾ ਔਖਾ ਹੁੰਦਾ ਵੀ ਉਹ ਕਿਸ ਕਿਸਮ ਦੇ ਪਲ ਨੇ, ਲੇਕਿਨ ਅਸੀਂ ਇਸ TV 84 ਦੇ ਇਸ ਮੰਚ ਤੋਂ ਉਹਨਾਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਦੀਵਾਨ 'ਚ ਹਾਜ਼ਰੀ ਭਰੀ, ਔਰ ਆਪਣੀ ਸਾਰੀ ਟੀਮ ਦਾ ਜਿਨ੍ਹਾਂ ਨੇ 2 ਹਫ਼ਤੇ ਲਗਾਤਾਰ ਫੰਡ ਰੇਜ਼ਿੰਗ ਦੇ ਲਈ 1 to 1 ਵੀ ਕਮਿਊਨੀਕੇਟ ਕੀਤਾ। ਕਾਫੀ ਭਰਵਾਂ ਹੁੰਗਾਰਾ ਰਿਹਾ। ਔਰ ਬਹੁਤ ਵਾਰ ਜਦੋਂ ਤੁਸੀਂ ਐਸੇ ਮੌਕੇ ਤੇ ਸੁਣਦੇ ਹੋ ਅੱਡ-ਅੱਡ ਵਿਚਾਰ, ਫਿਰ ਲੱਗਦਾ ਵੀ ਜ਼ਰੂਰ ਅਸੀਂ ਕੁਝ ਚੱਜ ਦਾ ਹੀ ਕਰ ਰਹੇ ਹਾਂ, ਕੋਈ ਐਸਾ ਵੀ ਨਹੀਂ ਹੈ ਕਿ ਵੀ ਬਿਲਕੁਲ ਬੇਕਾਰ ਹੋਏ। ਲੇਕਿਨ ਇਹ ਸੌਖਾ ਨਹੀਂ ਹੈ। ਔਰ ਖਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਮੈਨੂੰ ਇਸ ਜਿੱਥੇ ਉਹਨਾਂ ਦੇ ਵਿਛੋੜੇ ਦਾ ਇੱਕ ਸਾਲ ਹੈ, ਉੱਥੇ ਜਿਹੜੀ ਜ਼ਿੰਮੇਵਾਰੀ ਹੈ, ਵੱਡਾ ਹਿੱਸਾ ਜਿਸ ਜਦੋਂ ਤੁਸੀਂ ਦੇਖਦੇ ਹੋ ਤੇ ਇਹ ਉਹੀ ਸੰਭਾਲਦੇ ਸੀ। ਸੋ ਹੁਣ ਮੈਨੂੰ ਅਹਿਸਾਸ ਹੁੰਦਾ ਹੈ ਕਿ ਭਾਈ ਕਿਵੇਂ ਬਹੁਤ ਵਾਰ ਅਸੀਂ ਜੋ ਚੱਲ ਰਿਹਾ ਹੁੰਦਾ, ਜਿਹੜੀ ਚੀਜ਼ ਰੂਟੀਨ 'ਚ ਹੈ ਜੀ ਚੱਲੀ ਜਾਂਦਾ, ਪਰ ਕਿਵੇਂ ਕਿਸੇ ਚੀਜ਼ ਨੂੰ ਤੋਰਨਾ, ਕਿਵੇਂ ਨਵੇਂ ਆਈਡੀਆਜ਼ ਨੇ, ਕਿਵੇਂ ਨਵਿਆਂ ਨਾਲ ਕੋਈ ਆਈਡੀਆ ਉਹਨਾਂ ਨੂੰ ਕਿਤੇੋਂ ਆਏ, ਉਸ ਵੇਲੇ ਹੀ ਉਹਨਾਂ ਨੇ ਨਾਲ ਦੀ ਨਾਲ ਫੋਨ ਘੁਮਾ ਲੈਣਾ ਕਿ ਵੀ ਇਸ ਬਾਰੇ ਕਿਵੇਂ। ਹੁਣ ਇਵੇਂ ਲੱਗਦਾ ਜਿਵੇਂ ਬਿਲਕੁਲ ਇੱਕ ਵੱਡਾ ਖਲਾਅ ਹੈ। ਸੋ ਅਸੀਂ ਫਿਰ ਸਾਰੇ ਹੀ ਉਹਨਾਂ ਆਪਣੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਉੱਥੇ ਹਾਜ਼ਰੀ ਲਵਾਈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ US ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ, ਜਿਹਦੇ 'ਚ ਕਿ ਕਾਂਗਰਸਮੈਨ ਔਰ ਸੈਨੇਟਰ ਸ਼ਮੂਲੀਅਤ ਕਰਨਗੇ, ਬੁੱਧਵਾਰ ਸ਼ਾਮ 5 ਤੋਂ 8 ਉੱਥੇ ਹੀ ਕੈਪੀਟਲ ਹਿੱਲ ਦੇ ਉੱਤੇ ਪ੍ਰਬੰਧ ਕੀਤਾ ਗਿਆ। ਮੇਰੇ ਸਾਹਮਣੇ ਹੁਣ ਉਹ ਪੋਸਟਰ ਨਹੀਂ ਹੈ, ਮੈਂ ਹੋਰ ਸਪੈਸੀਫਿਕ ਡਿਟੇਲਸ 'ਚ ਗੱਲ ਕਰਾਂਗਾ। ਸੋ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਵੱਡੀ ਪ੍ਰਾਪਤੀ ਹੈ ਕਿ ਇਸ ਲੈਵਲ ਦੇ ਉੱਤੇ ਜਿਹੜਾ ਇਹ ਦਿਨ ਮਨਾਇਆ ਜਾਏਗਾ ਵੈਨਸਡੇ ਨੂੰ। ਹੁਣ ਅਸੀਂ ਗੱਲ ਕਰੀਏ ਜਿਹੜੀ ਪ੍ਰਾਪਤੀ ਦੀ ਤੁਸੀਂ ਗੱਲ ਕੀਤੀ ਹੈ, ਟੈਕਸਾਸ ਸਟੇਟ।
बेशक पिछले समय तो एक खास तबका जिस ने मिथ्या होया कि बाहरले डायस्पोरा सिखां दे काम नूं खास तौर ते अमेरिकन सिख कॉकस दे काम नूं छुटियाना वो अड अड प्लेटफॉर्म्स राही पंजाब च भी जिहड़े हल्के किस्म दे लोग जिन्हां नूं कोई पुछदा नहीं है उन्हां नूं भी लगदा हुंदा भी वो कोई विवादत गल खड़ी कर देण ते उन्हां दी भी जिहड़ी है वो चार छिलड़ कीमत पै जाती है। लेकिन असी हमेशा इसलिए मैं ना लैण तो भी ग्रेज करदा हालां ये नहीं हुंदा कि भाई सानू पता नहीं है भी ये लोग कौन किहदी जिहड़ी है ब्रैड बटर कित्थों निकलदी है। अच्छा। पर असी जे उस लैवल ते जाके ही गल करांगे फिर साडे तो उन्हां दे विच कोई फर्क नहीं रह जांदा। और हमेशा क्योंकि मेरा अपना फलसफा पिछले 30-35 साल की पंथक जिंदगी च यही रहा है कि तुसी छोटी लीक दे नेड़े वड्डी लीक खिंच दिओ तुहानू लोड़ ही नहीं पैंदी कहण दी कि कौन कित्थे खड़ा है। सो यूएस सिख कांग्रेशनल कॉकस अपना काम कर रही है और खास तौर ते जिहड़ी सिख जदों असीं सिख कॉकस कहंदे हैं उस दे विच तां जिहड़े कांग्रेसमैन हुंदे ने उन्हां दा एक अपना नैटवर्क है अपने उन्हां दे रूल्स एंड रेगूलेशनस ने जिहड़े सिख कॉकस नूं जां बाकी कॉकसेस नूं भी गवर्न करदे ने। पर अमेरिकन सिख कॉकस कमेटी ये वो बॉडी है जिहड़ी कि इनफैक्ट उन्हां दे नाल कोआर्डीनेट करदी है और जिवें जे गुरु नानक पातशाह दा प्रकाश पुरब मनाया जाना है तो इसनूं अमेरिकन सिख कॉकस कमेटी कोआर्डीनेट कर रही है। इसे तरह जिहड़ी टैक्सास दे विच जिहड़ी प्राप्ति है इस दे उत्ते देखो कोई भी काम और असी भी जिन्नी कि सानू समझ इस सिस्टम दी आई घर बैठे हैं कोई बयान करे जी कांग्रेस ये क्यों नहीं करती जी यूएनए क्यों नहीं करती जी फलाने जिहड़े मैंबर ने जी सिख कॉकस दे इंडिया कॉकस किवें चले गए जी उन्होंने ABC भी नहीं पता है कि भाई ये सिस्टम किवें काम करदे ने। कोई कांग्रेसमैन किसी दे जर खरीद नहीं हुंदे वो तुहाडे लई सिंपैथी रख सकदे ने पर सिमिलरली वो इक्को वेले दूसरी कॉकस दे भी मैंबर हुंदे ने। दर्जना कांग्रेसमैन ने जिहड़े इक्को वेले इंडियन कॉकस और पाकिस्तानी कॉकस दोनों दे मैंबर रहे ने। सो उन्हां नूं ये समझना कि एज इफ कि उन्हां ने जे कोई सिख कॉकस दा मैंबर बन गया तो वो किसी होर पासे जा ही नहीं सकदा वो कोई सानू कोई जवाबदेह नहीं है किसी भी वो तो उन्हां दी दा वड्डापन है कि उन्हां नूं लगदा है कि भी जिहड़े सिखां दे इशू ने उन्हां दे उत्ते वो उन्हां ने सिख कॉकस नूं ज्वाइन कीता और इसलिए जिथे तुसीं जदों लैजिस्लेचर च काम करवाना है जिवें असीं हमेशा एक तो स्टेट असैंबली स्टेट सैनेट है एक यूएस कांग्रेस यूएस सैनेट है हुण एक पासे सिख कांग्रेशनल कॉकस ने विद इन यूएस कांग्रेस काम कीता जिहदे चों 50 तो ज़्यादा कांग्रेसमैन जिहड़े ने वो ना सिर्फ इहदा हिस्सा बने किन्नियां ब्रीफिंग्स अड अड मुद्दਿਆਂ ਦੇ ਉੱਤੇ ਪੱਗ ਦਾ ਇਸ਼ੂ ਹੋਏ यूएस आर्मी ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਹੋਏ ਭਾਰਤ ਦੇ ਹਿਊਮਨ ਰਾਈਟ ਦੇ ਇਸ਼ੂ ਹੋਣ ਮੋਦੀ ਦੀ ਵਿਜ਼ਿਟ ਦੇ ਵੇਲੇ ਔਰ ਦੂਸਰਾ ਵਿਕ ਫੇਜ਼ੀਓ ਕਮਿਸ਼ਨ ਦੇ ਉਹ ਸਾਰੇ ਜਿਹੜੀਆਂ ਨੇ ਸੁਣਵਾਈਆਂ। दूसरा पक्ष विद इन स्टेट जिहड़ी स्टेट दा अपनी असैंबली और अपनी सैनेट अपना लैजिस्लेचर हुंदा है और इस सारे दे उत्ते एफर्ट तां जो भी करदा वो करदा ही ने पर असीं देखदे हां भी नवंबर दा महीना चल रहा है और एक पार्ट जिहदे उत्ते पहली पेशकदमी तां ओंटारियो स्टेट असैंबली ने कीती सी कैनेडा च और उदों जगमीत सिंह MPP सी मैंबर प्रोविंशियल पार्लीमेंट और उन्हां दे एफर्ट नाल इवेंचुअली ओंटारियो ने हिस्टरी सिरजी सी कि ओंटारियो असैंबली ने नवंबर 84 नूं बतौरे सिख नस्लकुशी सिख जैनोसाइड मानता दी सी और फिर असीं देखते हैं कि अमेरिका दे विच ये 3 स्टेटां प्रमुख तौर दे उत्ते न्यू जर्सी कनेटिकट और पेनसिल्वेनिया ये वो स्टेटां बणियां जिन्हां ने सिख जैनोसाइड नूं रैकगनाइज किया कि नवंबर 84 सिख जैनोसाइड है और इसे मुद्दे दे उत्ते टैक्सास लैजिस्लेचर तो ये पास करवाने दे लई अमेरिकन सिख कॉकस कमेटी वॉइसिस फॉर फ्रीडम और डॉक्टर इकदार करामत चीमा पिछले पीरियड तो इन्हां दा काफ़ी एफर्ट सी और लोकल बीबी रिप्रजेंटेटिव टैरी मैजा जिहदे नाल पहला भी मुलाकात हुई कुछ अर्सा पहला और फिर उस दे नाल ही नहीं दूसरी बीबी स्टेट जिहड़ी असैंबली दे विच सी जैसमीन क्रॉडक्ट
ਜਿਹੜੀ ਕਿ ਹੁਣ ਜਦੋਂ ਮਿਡ ਟਰਮ ਇਲੈਕਸ਼ਨਸ ਹੋਈਆਂ ਨੇ ਉਹ ਕਾਂਗਰਸ ਵੂਮਨ ਚੁਣੀ ਗਈ ਹੈ ਔਰ ਉਹਦੇ ਕਾਂਗਰਸ ਵੂਮਨ ਬਣਨ ਦੇ ਵਿੱਚ ਵੀ ਜਿਹੜੀ ਹੈ ਲੌਬੀ ਹੈਲਪ ਕੀਤੀ, ਫੰਡ ਰੇਜ਼ਿੰਗ ਸਿੱਖਾਂ ਨੇ ਔਰ ਬਾਕੀ ਵੀ ਜਿਹੜੇ ਲਾਈਕ ਮਾਈਂਡਡ ਨੇ ਔਰ ਉਹਦਾ ਨਤੀਜਾ ਸੀ ਕਿ ਇਹ ਬੀਬੀ ਜਿਹੜੀ ਹੈ ਜਿੱਤ ਗਈ ਹੈ ਮਿਡ ਟਰਮ ਦੀ। ਦੋਨੋਂ ਹੀ ਡੈਮੋਕ੍ਰੈਟ ਨੇ, ਜ਼ਾਹਰ ਹੈ ਟੈਰੀ ਮੈਜ਼ਾ ਵੀ। ਔਰ ਟੈਰੀ ਮੈਜ਼ਾ ਨੇ ਜਿਹੜਾ ਪ੍ਰੋਮਿਸ ਕੀਤਾ ਸੀ ਸਿੱਖਾਂ ਦੇ ਨਾਲ ਕਿ ਵੀ ਮੈਂ ਜਿਹੜਾ ਇਹ ਨਵੰਬਰ 84 ਦੇ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਲਿਆਵਾਂਗੀ ਇਹਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਲਈ। ਔਰ ਇਹ ਜਦੋਂ ਅਸੀਂ ਵਾਸ਼ਿੰਗਟਨ ਡੀਸੀ ਸੀ ਐਤਵਾਰ, ਉਦੋਂ ਹੀ ਸਾਨੂੰ ਇਹ ਪਤਾ ਲੱਗਾ ਕਿ ਆਲਰੇਡੀ ਵੀਕਐਂਡ ਤੇ ਜਿਹੜਾ ਰੈਜ਼ੋਲੂਸ਼ਨ ਆ ਗਿਆ ਸੀ ਔਰ ਇਹਨਾਂ ਸਾਰੇ ਹੀ ਜਿਹੜੇ ਇਹਨਾਂ ਦੇ ਨੁਮਾਇੰਦੇ ਸੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਕਾਂਗਰਸ ਵੂਮਨ ਦੀ ਚੀਫ ਆਫ ਸਟਾਫ ਗੁਰਦੁਆਰਾ ਸਾਹਿਬ ਆਏ ਔਰ ਅਸੈਂਬਲੀ ਵੂਮਨ ਟੈਰੀ ਮੈਜ਼ਾ ਔਰ ਡਾਕਟਰ ਗਦਾਰ ਕਰਾਮਤ ਚੀਮਾ ਵੀ ਡਾਲਸ ਟੈਕਸਸ ਆਏ ਹੋਏ ਨੇ ਅੱਜ ਉਹ ਵਾਸ਼ਿੰਗਟਨ ਡੀਸੀ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੈਲੀਬ੍ਰੇਸ਼ਨਸ ਉਹਨਾਂ ਨੇ ਜੁਆਇਨ ਕਰਨਾ। ਸੋ ਇਹ ਰੈਜ਼ੋਲੂਸ਼ਨ ਮੁੱਖ ਤੌਰ ਦੇ ਉੱਤੇ ਜਿਹੜਾ ਥਰੈਸਾ ਇਹਨਾਂ ਨੂੰ ਟੈਰੀ ਮੈਜ਼ਾ ਨੇ ਇੰਟਰੋਡਿਊਸ ਕੀਤਾ ਹੈ, 105 ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੇ ਨੇ ਔਰ ਮੈਂ ਇਸ ਦੀ ਇਬਾਰਤ ਦਾ ਕੁਝ ਹਿੱਸਾ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਇਹ ਹੋਏ ਕਿ ਕਿਵੇਂ ਜਿਨ੍ਹਾਂ ਫੈਕਟਸ ਨੂੰ ਅੱਜ ਤੋਂ ਕੁਝ ਅਰਸਾ ਪਹਿਲਾਂ ਇੰਡੀਅਨ ਗਵਰਨਮੈਂਟ ਤਾਂ ਡਿਨਾਇਰ 'ਚ ਹੈ ਹੀ ਸੀ, ਇੱਥੇ ਵੀ ਬੜਾ ਡਿਫਿਕਲਟ ਹੁੰਦਾ ਸੀ ਕਿ ਜੇ ਅਸੀਂ ਇਹ ਕਹੀਏ ਕਿ ਜੀ 30,000 ਸਿੱਖ ਨਵੰਬਰ 84 'ਚ ਮਾਰੇ, ਕਿਉਂਕਿ ਇੰਡੀਅਨ ਸਿਸਟਮ ਨੇ ਤਾਂ ਉਹੀ ਐਫੀਡੇਵਿਟ 3,000 ਦਿੱਲੀ ਤੇ ਕਰਕੇ ਮਹਿਦੂਦ ਕਰ ਦਿੰਦੇ ਸੀ ਜਿਵੇਂ ਹੋਰ ਕਿਸੇ ਸਟੇਟ 'ਚ ਹੋਇਆ ਹੀ ਨਹੀਂ। ਔਰ ਇਹ ਜਿਹੜਾ ਰੈਜ਼ੋਲੂਸ਼ਨ ਮੂਵ ਹੋਇਆ ਸਟੇਟ ਆਫ ਟੈਕਸਸ, ਇਹਦੇ 'ਚ ਪਹਿਲੀ ਵਾਰ ਹੈ ਕਿ ਈਵਨ UN ਦੀਆਂ ਜਿਹੜੀਆਂ ਜੈਨੋਸਾਈਡ ਨਾਲ ਰਿਲੇਟਡ ਕਨਵੈਨਸ਼ਨਸ ਨੇ ਉਹਨਾਂ ਨੂੰ ਵੀ ਕੋਟ ਕੀਤਾ ਗਿਆ ਔਰ ਮੈਂ ਕੁਇਕਲੀ ਇਸ ਨੂੰ ਸਾਂਝਾ ਕਰਦਾ। whereas November 2022 marks the 38th anniversary of the start of the Sikh genocide in India ਕਿ ਭਾਈ 38ਵੀਂ ਦੁਖਦ ਵਰ੍ਹੇਗੰਢ ਹੈ ਸਿੱਖ ਜੈਨੋਸਾਈਡ ਜੋ ਵਾਪਰਿਆ। whereas the Sikh community which originally from Punjab, India and began immigrating into the United States over 100 years ago has played an important role in developing the United States and the state of Texas ਕਿ ਸਿੱਖ ਕੌਮ ਜਿਹੜੀ 100 ਸਾਲ ਪਹਿਲਾਂ ਅਮਰੀਕਾ 'ਚ ਆਏ ਉਹਨਾਂ ਨੇ ਅਮਰੀਕਾ ਔਰ ਟੈਕਸਾਸ ਸਟੇਟ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਪਾਇਆ। whereas November 1984 marked systemic attacks against Sikhs in India which resulted in the murder of more than 30,000 people over the course of 3-day period. Sikh communities were terrorized and businesses and properties were destroyed at the hands of vigilante groups who had the encouragement of the police, government, ministers and member of parliament. Under the code name Operation Woodrose, the government of India went on to target Amritdhari Sikhs across the country's Punjab region, and for 10 years the violence continued as the Indian army rounded up Sikh men and youth who were later put into death. ਇਸ ਰੈਜ਼ੋਲੂਸ਼ਨ ਦੀ ਖੂਬੀ ਇਹ ਹੈ ਕਿ ਇਕੱਲਾ ਸਿਰਫ ਨਵੰਬਰ 84 ਜੋ ਦਿੱਲੀ ਜਾਂ ਬਾਹਰ ਉਹਦੇ ਤੱਕ ਹੀ ਮਹਿਦੂਦ ਨਹੀਂ ਹੈ, ਇਹਦੇ 'ਚ ਈਵਨ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹਮਲੇ ਦੇ ਆਪਰੇਸ਼ਨ ਨੂੰ ਉਹਨਾਂ ਨੇ ਫੌਜੀ ਬਲੂ ਸਟਾਰ ਕਿਹਾ ਸੀ ਜਿਹੜਾ ਪੰਜਾਬ ਦੇ ਫਿਰ 12,000 ਤੋਂ ਜ਼ਿਆਦਾ ਪਿੰਡਾਂ 'ਚ ਸਿੱਖ ਨੌਜਵਾਨੀ ਦਾ ਚੁਣ ਕੇ ਘਾਣ ਕੀਤਾ ਗਿਆ, ਉਹਨੂੰ ਆਪਰੇਸ਼ਨ ਵੁੱਡ ਰੋਜ਼ ਕਿਹਾ ਗਿਆ। ਸੋ ਇਹਦੇ 'ਚ ਆਪਰੇਸ਼ਨ ਵੁੱਡ ਰੋਜ਼ ਦਾ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਹੈ। whereas UN Convention on Genocide Section 2 clearly states genocide is any of the following acts committed with the intent to destroy in whole or in part a national, ethical, racial or religious group, killing members of the group, causing seriously bodily or mental harm to members of the group, deliberately inflicting on the group conditions of the calculated to bring about its physical destruction in whole or in part. So ਇਹ ਜਿਹੜੀ UN ਕਨਵੈਨਸ਼ਨ ਹੈ on genocide section 2 ਇਹਦੇ ਥੱਲੇ ਉਹਨਾਂ ਨੇ ਕਿਹਾ ਕਿ ਭਾਈ ਜੋ ਕੁਝ ਸਿੱਖਾਂ ਦੇ ਨਾਲ ਹੋਇਆ ਇਹ ਇਸ ਜਿਹੜਾ ਸੈਕਸ਼ਨ 2 ਦੀ ਇਸ ਕਨਵੈਨਸ਼ਨ ਦੇ ਦਾਇਰਾਕਾਰ ਦੇ ਵਿੱਚ ਹੀ ਆਉਂਦਾ ਹੈ। whereas the genocidal violence occurred against Sikhs in a systemic and orchestrated manner in November 1984 in the capital territory of Delhi
and the state of Jharkhand, Madhya Pradesh, Haryana, Uttarakhand, Bihar, Uttar Pradesh, West Bengal, Himachal Pradesh, Rajasthan, Odisha, Jammu and Kashmir, Chhattisgarh, Tripura, Tamil Nadu, Gujarat, Andhra Pradesh, Kerala and Maharashtra। ਇਹ ਸਾਰੀਆਂ ਸਟੇਟਾਂ 'ਚ ਇਹ ਭਰਮ ਵੀ ਟੁੱਟ ਜਾਂਦਾ ਹੈ ਕਿ ਜੀ ਦਿੱਲੀ 'ਚ ਹੋਇਆ ਜਾਂ ਇੱਕ ਬੋਕਾਰੋ 'ਚ ਹੋ ਗਿਆ ਜੀ ਉਹ, ਔਰ ਇਹ ਹੁਣ ਤਾਂ ਡਾਕੂਮੈਂਟਡ ਹੈ ਵੀ ਕਿੱਥੇ ਕਿੰਨਾ ਨੁਕਸਾਨ ਹੋਇਆ। Whereas mass graves holding the remains of those killed in the violence have been found in number of communities, including the villages of Hond, Chillad and Patodi in Haryana, where burial site was discovered in 2011. Moreover, the Tilak Vihar neighborhood in New Delhi, known as Vidwa Colony, still houses thousands of Sikh women who were forced to endure rape and to witness the torture and murder of husbands, fathers and sons। ਸੋ ਦੋਨਾਂ ਦਾ ਹੀ ਹਰਿਆਣੇ ਦੇ ਵਿੱਚ ਹੋਂਦ ਚਿੱਲੜ ਔਰ ਪਟੌਦੀ ਚ ਕੀ ਹੋਇਆ, ਮਾਸ ਗ੍ਰੇਵ ਪੂਰੀ ਆਬਾਦੀਆਂ ਸਾਫ਼ ਕਰ ਦਿੱਤੀਆਂ ਗਈਆਂ। ਔਰ ਤਿਲਕ ਵਿਹਾਰ ਦੁਨੀਆ 'ਚ ਕਿਤੇ ਨਹੀਂ ਹੈ ਕਿ ਜੈਨੋਸਾਈਡ ਦੇ ਵਿਕਟਮ ਇੰਨੀ ਵੱਡੀ ਗਿਣਤੀ 'ਚ ਹੋਣ। ਹਜ਼ਾਰਾਂ ਔਰਤਾਂ, ਇਹੀ ਨਹੀਂ ਵੀ ਉਹਨਾਂ ਦੇ ਨਾਲ ਜਬਰ ਜਨਾਹ ਹੋਇਆ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ 3 ਜਨਰੇਸ਼ਨਾਂ, ਉਹਨਾਂ ਦੇ ਹਸਬੈਂਡ, ਉਹਨਾਂ ਦੇ ਭਰਾ, ਉਹਨਾਂ ਦੇ ਪੁੱਤਰ ਔਰ ਉਹਨਾਂ ਦੇ ਪਿਓ, 4 ਜਿਹੜੇ ਨੇ ਮੇਲ ਸਾਰੀ ਪੋਪੂਲੇਸ਼ਨ ਮਾਰ ਕੇ ਉਹਨਾਂ ਨੂੰ ਉਹਨਾਂ ਵਿਧਵਾ ਕਾਲੋਨੀਆਂ ਦੇ ਵਿੱਚ ਧੱਕਿਆ ਗਿਆ। Whereas the targeted violence against Sikhs in India has been recognized as a genocide by legislative bodies in New Jersey, Pennsylvania, Connecticut and Ontario, ਇਹ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ। Whereas ਹੁਣ ਉਹ ਜਥੇਬੰਦੀਆਂ ਨੂੰ ਵੀ ਰੈਕਗਨਾਈਜ਼ ਕੀਤਾ ਜਿਨ੍ਹਾਂ ਦੇ ਐਫਰਟ ਨਾਲ ਪੋਸੀਬਲ ਹੋਇਆ। Whereas the American Sikh Caucus Committee, International Human Rights Organization Voices for Freedom and UN Human Rights Defender Dr. Iqtidar Karamat Cheema have organized various congressional hearings, briefings in collaboration with UN Office of Special Advisor for Prevention of Genocide and raised public awareness at multiple international forums in regards to the Sikh genocide। So ਇਹਨਾਂ ਦੇ ਸਾਰਿਆਂ ਦੀ ਕੰਟਰੀਬਿਊਸ਼ਨ ਨੂੰ ਮੰਨਦੇ ਆ ਅਖੀਰ 'ਚ ਕਿਹਾ ਗਿਆ whereas the Sikh community in the United States continue to mourn these atrocities and this somber anniversary provides a fitting opportunity to remember the victims and to reaffirm our commitment to preventing similar tragedies in the years ahead. Now therefore be it resolved that 38th anniversary of Sikh genocide be commemorated in Texas। और ਉਹਦੇ ਥੱਲੇ ਆ ਜਿਹੜਾ ਸਟੈਂਪ ਹੈ ਦਾ ਸਟੇਟ ਆਫ ਟੈਕਸਾਸ ਦੀ, ਔਰ ਥਰੇਸਾ ਟੈਰੀ ਮੈਜ਼ਾ ਸਟੇਟ ਰਿਪਰੈਜ਼ੈਂਟੇਟਿਵ ਡਿਸਟ੍ਰਿਕਟ 105। ਸੋ ਅਸੀਂ ਇਹਨਾਂ ਰਿਪਰੈਜ਼ੈਂਟੇਟਿਵਸ ਦਾ ਵੀ ਔਰ ਖਾਸ ਤੌਰ ਤੇ ਅਮਰੀਕਨ ਸਿੱਖ ਕਾਂਗਰਸ ਕਮੇਟੀ, ਵੌਇਸਿਸ ਫਾਰ ਫਰੀडम, ਡਾਕਟਰ ਇਕਬਾਲ ਕਰਾਮਤ ਚੀਮਾ, ਜਿਨ੍ਹਾਂ ਦੇ ਐਫਰਟਸ ਨਾਲ ਡੈਲਸ ਦੀ ਲੋਕਲ ਸੰਗਤ ਜਿਨ੍ਹਾਂ ਦੇ ਵਿੱਚ ਸਾਡੇ ਵੀਰ ਸਰ ਸੁਰਿੰਦਰ ਸਿੰਘ ਗਿੱਲ, ਗੁਰਦੁਆਰਾ ਕਮੇਟੀ ਔਰ ਸਾਰੇ ਡੈਲਸ ਦੇ ਵਿੱਚ ਪੂਰਾ ਇੱਕ ਐਕਟਿਵਿਸਟ ਗਰੁੱਪ ਹੈ। ਕਿਉਂਕਿ ਜੇ ਲੋਕਲ ਹਮਾਇਤ ਨਾ ਹੋਏ ਤੇ ਬਾਹਰੋਂ ਜਾ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਸੋ ਲੋਕਲ ਜਿਹੜੇ ਉਹਨਾਂ ਦੇ ਵੋਟਰ ਸੀ ਉਹਨਾਂ ਨੇ ਵੋਟਾਂ ਵੀ ਪਾਈਆਂ, ਉਹਨਾਂ ਨੇ ਉਹਨਾਂ ਦੀ ਯਥਾਸ਼ਕਤ ਮਦਦ ਵੀ ਕੀਤੀ। ਔਰ ਅਸੀਂ ਹੋਪ ਕਰਦੇ ਹਾਂ ਕਿ ਵੀ ਇਹ ਖਾਸ ਤੌਰ ਤੇ ਕਾਂਗਰਸ ਵੂਮਨ ਜਿਹੜੀ ਬੀਬੀ ਬਣੇ ਨੇ ਜੈਸਮੀਨ ਕਰੋਡੀਅਟ, ਉਹ ਹੁਣ ਕਾਂਗਰਸ ਵੀ ਆ ਕੇ ਸਿੱਖ ਹੱਕਾਂ, ਸਿੱਖ ਹਿੱਤਾਂ ਦੀ ਜਿਹੜੀ ਹੈ ਉਹ ਮੁਖਰ ਆਵਾਜ਼ ਬਣਨਗੇ। ਔਰ ਸਭ ਨੂੰ ਬਹੁਤ ਬਹੁਤ ਮੁਬਾਰਕ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਉੱਥੇ ਲੈਂਦੇ ਹਾਂ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ
ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਅਨ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿ ਭਾਰਤੀ ਸੁਪਰੀਮ ਕੋਰਟ ਦੇ ਇੱਕ ਤੋਂ ਬਾਅਦ ਇੱਕ ਫੈਸਲੇ ਨੇ ਜਿਹੜੀ ਨਿਸ਼ਾਨਦੇਹੀ ਕਰਦੇ ਹਨ ਕਿ ਇਹ ਅਦਾਲਤ RSS ਦੀ ਹਿੰਦੂਤਵੀ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਕੰਮ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸ਼ਮਸ਼ੁਲ ਇਸਲਾਮ ਇੱਕ ਬਹੁਤ ਵੱਡੇ ਸਕਾਲਰ ਨੇ ਔਰ ਉਹਨਾਂ ਦੀਆਂ ਲਿਖਤਾਂ ਅਕਸਰ ਪ੍ਰੋਮੀਨੈਂਟ ਪ੍ਰੈਸਟੀਜੀਅਸ ਮੈਗਜ਼ੀਨਸ ਦੇ ਵਿੱਚ ਵੀ ਛਪਦੀਆਂ ਰਹਿੰਦੀਆਂ। ਅੱਛਾ। ਔਰ ਮੈਂ ਵੀ ਸ਼ਮਸ਼ੁਲ ਇਸਲਾਮ ਹੋਰਾਂ ਦੀ ਲਿਖਤ ਪਹਿਲੀ ਵਾਰ ਦੇਖੀ ਔਰ ਉਹਨਾਂ ਨੇ ਕਿਵੇਂ ਉਹ ਪੁਆਇੰਟ ਵਾਈਜ਼ ਹਾਈਲਾਈਟ ਕੀਤਾ ਸੀ ਕਿ ਕਿਵੇਂ ਨਾਨਾ ਜੀ ਦੇਸ਼ਮੁਖ, ਜਿਹਨੂੰ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ, ਔਰ ਇਹ RSS ਦਾ ਆਈਡੀਆਲੋਗ ਜਿਹਨੂੰ ਭਾਰਤ ਰਤਨ ਦਾ ਖਿਤਾਬ ਦਿੱਤਾ ਗਿਆ, ਕਿ ਕਿਵੇਂ ਨਾਨਾ ਜੀ ਦੇਸ਼ਮੁਖ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਕਰਦਿਆਂ ਜਿਹੜਾ ਕਿਤਾਬਚਾ 8 ਨਵੰਬਰ ਨੂੰ ਜਾਰੀ ਕੀਤਾ, ਜਦੋਂ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਔਰ ਉਹਨੇ ਕਿਵੇਂ ਸਿੱਖਾਂ ਪ੍ਰਤੀ ਉਹਨਾਂ ਦੀ ਕੀ ਪਹੁੰਚ ਸੀ ਔਰ ਸ਼ਮਸ਼ੁਲ ਇਸਲਾਮ ਨੇ ਇੱਕ ਨੁਕਤੇ ਨੂੰ ਉਹਨਾਂ ਨੇ ਡੈਸੀਫਰ ਕਰਕੇ ਉਸ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਇਹਨਾਂ ਦਾ ਕੀ ਏਜੰਡਾ ਹੈ। ਔਰ ਮੈਨੂੰ ਪਹਿਲੀ ਵਾਰ ਉਹਨਾਂ ਦੇ ਲਿਖਤ ਦੇ ਵਿੱਚ ਵੀ ਇੰਟਰਸਟ ਹੋਇਆ ਔਰ ਮੈਂ ਬਾਅਦ 'ਚ ਦੇਖਿਆ ਕਿ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬੜੀ ਡੇਅਰਿੰਗਲੀ ਔਰ ਸਕਾਲਰਲੀ ਉਹਨਾਂ ਦਾ ਕੰਮ ਹੁੰਦਾ ਹੈ। ਔਰ ਅੱਜ ਮੈਨੂੰ ਹਾਲਾਂ ਇੰਟਰਵਿਊ ਪੂਰਾ ਸੁਣਨ ਦਾ ਮੌਕਾ ਤਾਂ ਨਹੀਂ ਬਣਿਆ, ਇੱਕ ਸੱਤਿਆ TV ਦੇ ਨਾਲ ਉਹ ਗੱਲਬਾਤ ਕਰ ਰਹੇ ਸੀ ਕਿ ਵੀ ਇਸ ਵੇਲੇ RSS ਹਿੰਦੂਤਵਾ ਦੇ ਆਈਡੀਓਲੋਜੀ ਜਾਂ ਏਜੰਡੇ ਨੂੰ ਜਿਵੇਂ ਉਵੇਂ ਲਾਗੂ ਨਹੀਂ ਕਰ ਰਿਹਾ ਜਿਵੇਂ ਕਿ ਭਾਰਤੀ ਸੁਪਰੀਮ ਕੋਰਟ ਕਰ ਰਿਹਾ। ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਦੇ ਹੁੰਦਿਆਂ ਜਿਹੜਾ ਹੁਣ RSS ਨੂੰ ਜਾਂ ਦੂਸਰੇ ਵਾਇਲੈਂਟ ਜਾਂ ਦੂਜੇ ਤਰੀਕਿਆਂ ਦੀ ਲੋੜ ਵੀ ਨਹੀਂ ਰਹਿ ਗਈ ਜਿਹੜੀ ਉਹਨਾਂ ਨੇ ਲਵ ਜਿਹਾਦ ਜਾਂ ਵਿਜੀਲੈਂਟੇ, ਗਊ ਮਾਤਾ ਜਾਂ ਦੂਸਰਿਆਂ ਦੇ ਮੌਕੇ ਤੇ ਕੀਤੀ। ਕਿ ਸੁਪਰੀਮ ਕੋਰਟ ਹੀ ਇਸ ਵੇਲੇ ਡਾਇਰੈਕਟ ਟੂਲ ਹੈ ਹਿੰਦੂਤਵਾ ਦਾ, ਜਿਹੜਾ ਆਲਰੇਡੀ ਜਿਹੜਾ ਐਗਜ਼ਿਸਟਿੰਗ ਕਨਸਟੀਟਿਊਸ਼ਨ ਜਿਹੜਾ 26 ਜਨਵਰੀ 1950 ਨੂੰ ਬਣਿਆ, ਭਾਵੇਂ ਉਹਦੇ 100 ਤੋਂ ਜ਼ਿਆਦਾ ਤਰਮੀਮਾਂ ਵੀ ਹੋ ਚੁੱਕੀਆਂ ਨੇ, ਪਰ ਉਹ ਉਸ ਦਾ ਹੀ ਐਸਾ ਹੁਲੀਆ ਵਿਗਾੜ ਰਿਹਾ ਹੈ, ਉਸ ਦੀ ਇੰਟਰਪ੍ਰੀਟੇਸ਼ਨ ਲਾਜ਼ ਦੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਇਹ ਬਿਲਕੁਲ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਐਗਜ਼ਿਸਟਿੰਗ ਢਾਂਚੇ ਦੇ ਵਿੱਚ ਹੀ ਲਾਗੂ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਕੋਈ ਕਨਸਟੀਟਿਊਸ਼ਨ ਬਦਲਣ ਦੀ ਵੀ ਲੋੜ ਨਹੀਂ। ਗੱਲ ਤਾਂ ਅਲਟੀਮੇਟਲੀ ਜਦੋਂ ਅਸੀਂ ਅਕਸਰ ਮੈਂ ਵੀ ਇਹ ਲਫ਼ਜ਼ ਇਸਤੇਮਾਲ ਕਰਦਾ ਰਿਹਾ ਕਿ ਜਿਹੜੇ ਲੋਕ ਇਹ ਕਹਿਣਗੇ ਕਿ ਜੀ ਦੇਖੋ ਭਾਰਤੀ ਕਨਸਟੀਟਿਊਸ਼ਨ ਉਹ ਘੱਟ ਗਿਣਤੀਆਂ ਨੂੰ ਇਹ ਹੱਕ ਦਿੰਦਾ ਹੈ, ਉਹ ਹੱਕ ਦਿੰਦਾ ਹੈ, ਤੇ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਵੀ ਦੋ ਅਲਫਾਜ਼ ਨੇ, ਵਰਡਸ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ। ਹੁਣ ਇੱਕ ਤਾਂ ਲਫ਼ਜ਼ ਨੇ, ਲਫ਼ਜ਼ਾਂ 'ਚ ਉਹਨਾਂ ਨੇ ਤੁਹਾਨੂੰ ਜ਼ਰੂਰ ਹੱਕ ਦਿੱਤੇ ਨੇ। ਹੁਣ ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਜਾਂ ਉਹਨਾਂ ਲਫ਼ਜ਼ਾਂ ਨੂੰ ਇੰਟਰਪ੍ਰੇਟ ਕਿਵੇਂ ਕਰਨਾ ਹੈ
ਜੱਜਾਂ ਨੇ ਕਰਨਾ ਹੈ। ਬਿਲਕੁਲ ਜੇ ਜੱਜਾਂ ਦੇ ਵਿੱਚ ਉਹੀ ਹਿੰਦੂ ਤੋਂ ਵੀ ਮਾਈਂਡਸੈਟ ਉਹਨਾਂ ਦਾ ਬਣਿਆ ਹੋਇਆ ਜੋ ਅੱਜ ਮੈਜੋਰੀਟੇਰੀਅਨ ਜਿਹੜੇ ਵੀ ਜਿੱਥੇ ਵੀ ਬੈਠੇ ਨੇ ਉਵੇਂ ਉਹ ਸੋਚਦੇ ਨੇ ਜੀ, ਤੇ ਫਿਰ ਉਹਦੇ ਵਰਡਸ ਨੂੰ ਜਿੱਧਰ ਨੂੰ ਮਰਜ਼ੀ ਘੁਮਾ ਦੇਣ, ਜਿਹਨੂੰ ਮਰਜ਼ੀ। ਜੇ ਹੁਣ ਉਹ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਕੋਈ ਉਹਦੇ ਖਿਲਾਫ ਸਬੂਤ ਨਹੀਂ ਹੈ, ਕੋਈ ਕੁਝ ਨਹੀਂ ਹੈ ਪਾਰਲੀਮੈਂਟ ਤੇ ਹਮਲੇ ਦੇ, ਔਰ ਉਹ ਆਪਣੇ ਫੈਸਲੇ 'ਚ ਕਹਿੰਦੇ ਨੇ ਕਿ ਵੀ ਜਿਹੜੀ ਕਲੈਕਟਿਵ ਜਿਹੜੀ ਵਿਲ ਹੈ ਮੈਜੋਰਿਟੀ ਦੀ ਉਹਨੂੰ ਸੈਟੀਸਫਾਈ ਕਰਨ ਲਈ ਬੜਾ ਜ਼ਰੂਰੀ ਹੈ ਕਿ ਅਫਜ਼ਲ ਗੁਰੂ ਨੂੰ ਸਜ਼ਾ ਦਿੱਤੀ ਜਾਏ, ਮਤਲਬ ਹਿੰਦੂਆਂ ਨੂੰ ਖੁਸ਼ ਕਰਨਾ। ਹੁਣ ਜੇ ਜੱਜ ਆਪਣੇ ਫੈਸਲੇ ਇਹ ਦਿੰਦੇ ਨੇ, ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਜੇ ਭਾਈ ਕੇਰ ਸਿੰਘ ਜਿਨ੍ਹਾਂ ਨੂੰ ਕ੍ਰਿਮੀਨਲ ਕੰਸਪੀਰੇਸੀ 'ਚ ਜੋੜਿਆ ਗਿਆ ਜੀ, ਉਹਨਾਂ ਨੇ ਇੰਦਰਾ ਗਾਂਧੀ ਦੇ ਮਾਰੇ ਜਾਣ 'ਚ ਕ੍ਰਿਮੀਨਲ ਕੰਸਪੀਰੇਸੀ ਕੀਤੀ। ਉਹਨਾਂ ਦਾ ਕੀ ਸੀ ਕਿ ਭਾਈ ਉਹਨਾਂ ਨੇ ਸਿਰਫ ਆਪਣੇ ਜਿਹੜਾ ਰਿਸ਼ਤੇਦਾਰ ਮੁੰਡਾ ਸੀ ਬੇਅੰਤ ਸਿੰਘ ਉਹਨੂੰ ਪ੍ਰੇਰਿਆ ਕਿ ਅੰਮ੍ਰਿਤ ਛਕੋ। ਹੁਣ ਜਿਵੇਂ ਅੱਜ ਜੇ ਕੋਈ ਅੰਮ੍ਰਿਤ ਛਕਣ ਦੀ ਕਾਲ ਦੇ ਰਿਹਾ ਪੰਜਾਬ ਦੇ ਵਿੱਚ ਔਰ ਬਾਕੀ ਥਾਵਾਂ ਤੇ ਤੁਸੀਂ ਦੇਖੋ ਕਿਸ ਕਿਸਮ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਵੇਂ ਬਹੁਤ ਵੱਡਾ ਅੱਤਵਾਦ ਔਰ ਬੜਾ ਕੁਝ ਹੋ ਰਿਹਾ। ਹੁਣ ਉਦੋਂ ਹਰ ਜਿਹੜਾ ਦੁਨੀਆ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਯਕੀਨ ਰੱਖਣ ਵਾਲਾ ਇਨਸਾਨ ਸੀ ਉਹਨੇ ਕਿਹਾ ਵੀ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਹੋਇਆ। ਲੇਕਿਨ ਉਹਨਾਂ ਨੇ ਤਾਂ ਉਹੀ ਜਿਹੜੀ ਮੈਜੋਰੀਟੇਰੀਅਨਿਜ਼ਮ ਦੀ ਸੁਸਾਇਟੀ ਹੈ ਉਹਨਾਂ ਨੂੰ ਸੈਟੀਸਫਾਈ ਕਰਨਾ ਸੀ ਕਿ ਬਈ ਬੇਅੰਤ ਸਿੰਘ ਤਾਂ ਮੌਕੇ ਤੇ ਮਾਰਤਾ ਕਿ ਵੀ ਕੋਈ ਨਾ ਕੋਈ ਇਹਨੂੰ ਕੰਸਪੀਰੇਸੀ ਜ਼ਰੂਰ ਬਣਾਓ, ਇਹ ਤਾਂ ਨਾ ਲੱਗੇ ਕਿ ਵੀ ਇੱਕ ਸਪਾਈ ਤੇ ਇੱਕ ਸਬ ਇੰਸਪੈਕਟਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ। ਸੋ ਅਸੀਂ ਇਸ ਸਾਰੇ ਪੀਰੀਅਡ ਤੋਂ ਅੱਜ ਕਿਉਂਕਿ ਉਹ ਸ਼ਮਸ਼ੁਲ ਇਸਲਾਮ ਹੋਏ ਜਾਂ ਅਸੀਂ ਜਦੋਂ ਹੁਣ ਦੇਖ ਰਹੇ ਹਾਂ ਵੀ ਸੁਪਰੀਮ ਕੋਰਟ ਨੇ ਔਰ ਰੰਜਨ ਗੋਗੋਈ ਵਰਗਾ ਚੀਫ ਜਸਟਿਸ ਜਿਹੜਾ ਬਾਬਰੀ ਮਸਜਿਦ ਢਾਣ ਵਾਲਿਆਂ ਨੂੰ ਪਹਿਲਾਂ ਹੀ ਆਫ ਦਾ ਹੁਕ ਜਿਸ ਅਦਾਲਤ ਨੇ ਕੀਤਾ ਉਹ ਜ਼ਮੀਨ ਉਹਨਾਂ ਦੇ ਹਵਾਲੇ ਕਰਕੇ ਕਹਿੰਦਾ ਬੇਸ਼ੱਕ ਕੋਈ ਸਬੂਤ ਤਾਂ ਨਹੀਂ ਮਿਲਿਆ ਕਿ ਇੱਥੇ ਕਦੇ ਮੰਦਿਰ ਐਗਜ਼ਿਸਟ ਕਰਦਾ ਸੀ, ਪਰ ਆਸਥਾ ਦਾ ਮਾਮਲਾ ਹੈ। ਹੁਣ ਆਸਥਾ ਕੀ ਹੈ? ਫੇਥ ਹੈ। ਫੇਥ ਕਿਹਨਾਂ ਦਾ? ਹਿੰਦੂਆਂ ਦਾ ਹੈ। ਕੋਈ ਹਿੰਦੂਆਂ ਦਾ ਫੇਥ ਨਹੀਂ ਹੈ। ਇਹ ਤਾਂ ਇੱਕ ਬਣਾਇਆ ਗਿਆ ਪੋਲੀਟੀਕਲ ਸਟੇਟਮੈਂਟ ਆਰਐਸਐਸ ਨੇ ਬਾਬਰੀ ਮਸਜਿਦ ਨੂੰ ਡੇਗਣ ਦੀ ਦਿੱਤੀ ਔਰ ਉਸ ਨੂੰ ਉਹਨਾਂ ਨੇ ਆਸਥਾ ਨਾਲ ਜੋੜ ਕੇ ਉਹ ਫੈਸਲਾ ਉਧਰ ਸੁਣਾ ਦਿੱਤਾ ਗਿਆ ਕਿ ਜੀ ਇਹਨਾਂ ਦੇ ਹਵਾਲੇ ਕਰ ਦਿਓ, ਮੁਸਲਮਾਨਾਂ ਨੂੰ ਦੇ ਦਿਓ ਕਿ ਜੀ ਤੁਸੀਂ ਇੱਧਰ 5 ਏਕੜ ਕਿਤੇ ਉਹਨਾਂ ਨੂੰ ਦੂਰ ਦੇ ਦਿਓ, ਉੱਥੇ ਆਪਣੀ ਮਸਜਿਦ ਬਣਾ ਲੈਣ। ਹੁਣ ਗੱਲ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਸੁਪਰੀਮ ਕੋਰਟ ਦੇ ਫੈਸਲੇ, ਔਰ ਕਿਉਂਕਿ ਮੈਂ ਬੈਕਗ੍ਰਾਉਂਡ 'ਚ ਇਸ ਲਈ ਵੀ ਜਾਣਦਾ, ਬਹੁਤਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਹੁਣ ਤਬਦੀਲੀ ਹੋਈ। ਜੇ ਅਸੀਂ ਈਵਨ ਬੈਕ 75 ਸਾਲ ਪਹਿਲਾਂ ਵੀ ਚਲੇ ਜਾਈਏ, ਜਦੋਂ ਅਸੀਂ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਤੇ ਸਾਡੇ ਲਈ ਗੱਲ ਤਾਂ ਆਪਣੀ ਪੀੜ ਬਿਆਨਣੀ ਹੁੰਦੀ ਹੈ, ਸਾਚੀ ਸਾਖੀ। ਜਦੋਂ ਮੈਂ ਰਿਕਮੈਂਡ ਕਰਦਾ ਕਿ ਸਰ ਕਪੂਰ ਸਿੰਘ ਹੋਰਾਂ ਦੀ ਇਹ ਜੀਵਨ ਕਹਾਣੀ ਨਹੀਂ ਹੈ, ਇਹ ਇਨਫੈਕਟ ਕੌਮ ਦੀ ਤਰਾਸਦੀ ਦੀ ਕਹਾਣੀ ਵੀ ਹੈ, ਕੌਮ ਵੱਲੋਂ ਮਿਸਡ ਓਪਰਚੁਨਿਟੀਜ਼ ਦੀ ਕਹਾਣੀ ਵੀ ਹੈ। ਔਰ 75 ਸਾਲ ਪਹਿਲਾਂ ਅਸੀਂ ਜਿਸ ਸਾਮਰਾਜ ਦੇ ਵਿੱਚ ਆਏ, ਹਿੰਦੂ ਸਾਮਰਾਜ, ਜਿਨ੍ਹਾਂ ਨੇ ਸਾਨੂੰ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼ ਇਹ ਐਲਾਨਿਆ, ਕਿਵੇਂ ਉਹਨਾਂ ਦੇ ਸਿਸਟਮ ਦੇ ਹਰ ਅਦਾਰੇ ਨੇ ਜਿਨ੍ਹਾਂ ਦੇ ਵਿੱਚ ਜੁਡੀਸ਼ਰੀ ਪ੍ਰਮੁੱਖ ਤੌਰ ਤੇ ਸ਼ਾਮਲ ਹੈ, ਉਹਨਾਂ ਨੇ ਸਿੱਖਾਂ ਦੇ ਹੱਕਾਂ ਨੂੰ ਬਿਲਕੁਲ ਕੁਚਲਿਆ। ਜਸਟਿਸ ਦਾ ਕੀ ਦੇਣਾ ਸੀ, ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ। ਔਰ ਇਸ ਦੀ ਕਹਾਣੀ ਕਿਉਂਕਿ ਸਰ ਕਪੂਰ ਸਿੰਘ ਖੁਦ ਜਿਹੜੇ 13-14 ਸਾਲ ਇੱਕ ICS ਆਫਿਸਰ ਸਨ ਅੰਗਰੇਜ਼ ਪੀਰੀਅਡ 'ਚ, ਔਰ ਜਿਨ੍ਹਾਂ ਨੇ ਇਹ ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣ ਵਾਲੇ ਸਰਕੂਲਰ ਨੂੰ, ਜਿਹਨੂੰ ਹੋਮ ਮਿਨਿਸਟਰੀ ਪਟੇਲ ਨਹਿਰੂ ਦੀ ਰਜ਼ਾਮੰਦੀ ਨਾਲ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਪੰਜਾਬ ਦੀ ਹੋਮ ਮਿਨਿਸਟਰੀ ਨੇ ਜਿਹੜਾ ਉਹ ਸਰਕੂਲੇਟ ਕੀਤਾ, ਉਹਨੂੰ ਚੈਲੰਜ ਕੀਤਾ, ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਫਿਰ ਉਹਨਾਂ ਦੇ ਖਿਲਾਫ ਕੇਸ ਚੱਲਿਆ। ਹੁਣ ਉਹ ਸਾਚੀ ਸਾਖੀ 'ਚ ਉਹ ਆਪਣਾ ਉਸ ਵੇਲੇ ਦਾ ਪੰਜਾਬ ਹਾਈ ਕੋਰਟ ਜਿਹੜਾ ਕਿ ਸ਼ਿਮਲਾ 'ਚ ਸੀ, ਉਹਦੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹਨਾਂ ਦੇ ਨਾਲ ਕੀ ਹੋਇਆ, ਕਿਵੇਂ ਜੁਡੀਸ਼ਰੀ ਨਹਿਰੂ ਦੇ ਸਪੈਲ ਥੱਲੇ ਸੀ, ਕਿਵੇਂ ਉਹਨਾਂ ਦੀਆਂ ਓਰੀਜਨਲ ਫਾਈਲਸ ਗਾਇਬ ਕਰ ਦਿੱਤੀਆਂ ਗਈਆਂ ਜਿਹਦੇ 'ਚੋਂ ਸਾਰੇ ਡਾਕੂਮੈਂਟ ਲੱਗੇ ਹੋਏ ਸੀ, ਔਰ ਕਿਵੇਂ ਜਦੋਂ ਇਹ ਕਹਿੰਦੇ ਨੇ ਕਿ ਭਾਈ ਜੱਜਾਂ ਦੇ ਲਈ ਲਫ਼ਜ਼ ਵੀ ਕਿਉਂਕਿ ਹਿੰਦੀ ਦਾ ਨਿਆਏ ਮੂਰਤੀ ਹੈ ਕਿ ਨਿਆਂ ਦੀ ਮੂਰਤ ਹੈ ਕਿ ਵੀ ਇਹ ਜਿਹੜਾ ਇੱਕ ਇਮੇਜ ਹੈ ਜਸਟਿਸ ਦਾ, ਔਰ ਉਹਨਾਂ ਨੂੰ ਕਹਿੰਦੇ ਨੇ ਵੀ ਫਿਰ ਉਸ ਕੇਸ ਤੇ 9 ਨਿਆਂ ਮੂਰਤੀ ਜਿਹੜੇ ਬੈਠੇ ਸੀ, ਔਰ ਕਿਵੇਂ ਉਹਨਾਂ ਨੇ ਸਰ ਕਪੂਰ ਸਿੰਘ ਦੇ ਉਹ ਸਾਰੇ ਜਿਹੜੇ ਆਰਗੂਮੈਂਟ ਸੀ ਉਹਨਾਂ, ਔਰ ਕਿਵੇਂ ਈਵਨ ਉਹਨਾਂ ਦੇ ਵਕੀਲ ਵੀ ਨਹਿਰੂ ਦੇ ਪ੍ਰਭਾਵ ਥੱਲੇ ਜਾਂ ਉਹਨਾਂ ਨੇ ਜਦੋਂ
ਉਸ ਕਿਸਮ ਦਾ ਪ੍ਰਭਾਵ ਦਿੱਤਾ ਤੇ ਉਹ ਦੌੜ ਗਏ ਜਾਂ ਕੇਸ ਲੈਣ ਤੋਂ ਹੀ ਨਾ ਕਰਦੇ ਰਹੇ। ਔਰ ਕਿਵੇਂ ਸਰ ਕਪੂਰ ਸਿੰਘ ਨੂੰ ਫਾਈਨਲੀ ਨੌਕਰੀ ਤੋਂ ਬਿਨਾਂ ਪੈਨਸ਼ਨ ਦਿੱਤੇ ਡਿਸਗ੍ਰੇਸ ਕਰਕੇ डिसमिस किया गया। और उदों ही उन्होंने लफ्ज़ कहे सी कि मुल्क हिंदू का, राज तिकड़ी का, गुरु राखा भाई सिखड़े का, कि भाई हुण कोई नहीं। और ये 1950s दियां गल्लां ने। उदों अज 14 नवंबर का दिन है, नेहरू का जन्मदिन, बड़े आर्टिकल इधर उधर, नेहरू सैकुलर वड्डा विजनरी वर्ल्ड हिस्टोरीयन फलाना ढिमका गल्लां हो रही ने। सिख परस्पैक्टिव तो जे असीं देखीए ਤੇ ਕਹਾਣੀ ਪੋਲੀਟੀਸ਼ੀਅਨਸ ਦੀ ਹੋਏ, ਉਹੀ ਨਹਿਰੂ ਜਿਹੜਾ ਇਕਰਾਰ ਕਰਦਾ ਹੈ, ਜਿਹੜਾ ਇਸ ਗੱਲ ਦਾ ਐਲਾਨ ਕਰਦਾ ਹੈ AICC ਦੀ ਮੀਟਿੰਗ ਤੋਂ ਬਾਅਦ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ ਇਫ ਦਾ ਬ੍ਰੇਵ ਸਿੱਖਸ ਆਫ ਪੰਜਾਬ ਆਰ ਗਿਵਨ ਏ ਪ੍ਰੋਵਿੰਸ ਇਨ ਦਾ ਨਾਰਥ ਆਫ ਇੰਡੀਆ so that they may also be able to enjoy the glow of freedom। ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਭਾਰਤ ਦੇ ਉੱਤਰ ਵਿੱਚ ਬਹਾਦਰ ਸਿੱਖਾਂ ਨੂੰ ਇੱਕ ਖਿੱਤਾ ਦਿੱਤਾ ਜਾਏ ਤਾਂ ਕਿ ਉਹ ਵੀ ਜਿਹੜਾ ਆਜ਼ਾਦੀ ਦਾ ਆਨੰਦ ਹੈ ਉਸ ਨੂੰ ਮਾਣ ਸਕਣ। ਹੁਣ ਉਹੀ ਨਹਿਰੂ ਜਦੋਂ 47 ਬੀਤ ਜਾਂਦਾ ਹੈ, ਸਿੱਖ ਯਾਦ ਦਹਾਨੀ ਕਰਵਾਉਂਦੇ ਨੇ ਤੇ ਫਿਰ ਉਹ ਕਹਿੰਦਾ ਹੈ ਕਿ ਜੀ ਇਹ ਤਾਂ ਸਿਕਸ ਮਿਸ ਦਾ ਬਸ। ਉਹ ਪਟੇਲ ਕਹਿੰਦਾ ਹੈ, ਨਹਿਰੂ ਕਹਿੰਦਾ ਹੈ ਕਿ ਜੀ circumstances have now changed मास्टर जी, तब बात और थी अब बात और है। सो ये ब्रोकन प्रोमिसेस उन्हों का, पर गल असी क्योंकि जुडिशरी के हवाले नाल कर रहे हैं, सो उदों तो ही सर कपूर सिंह का वो क्लासिक केस बन जाता है। और वो इक्को एक केस है आज़ाद भारत दे विच, सो कॉल्ड आज़ाद भारत, जिथे कि एक ICS ऑफिसर नूं बिना पेंशन दिते जिहड़ा विचों ही जिहड़ा उहनूं डिसमिस कर दिता जाता है और झूठे फ्रिवलस चार्जिस दे विच। और उस तो बाद तो फिर किन्ने केस किदी किदी गल करिए जे असीं एकदम अगे तक पहुंच जाइए 84 तक, जून 84। हुण वो सुप्रीम कोर्ट जिहड़ा सू मोटो नोटिस लै लैंदा है जे दिल्ली दे कनाट प्लेस दे विच कोई कुत्ता किसी दी गड्डी थल्ले आ जाए, उन्हें लगदा कि जी ये एनीमल राइट्स ਜਿਹੜੇ ਨੇ ਉਸ ਦੀ ਵਾਇਲੇਸ਼ਨ ਹੋ ਰਹੀ ਹੈ। ਹੁਣ ਉਹ ਸੁਪਰੀਮ ਕੋਰਟ ਜੋ ਜੂਨ ਦੇ ਪਹਿਲੇ ਹਫਤੇ ਭਾਰਤੀ ਫੌਜ ਟੈਂਕਾਂ ਤੋਪਾਂ ਨਾਲ ਪੰਜਾਬ ਭਾਰਤ ਚ ਕਰ ਰਹੀ ਹੈ, ਤੁਹਾਨੂੰ ਕੋਈ ਸੁਪਰੀਮ ਕੋਰਟ ਕਿਤੇ ਨਜ਼ਰ ਨਹੀਂ ਆਉਂਦਾ। ਬਿਲਕੁਲ। ਫਿਰ ਨਵੰਬਰ 84, ਚਲੋ ਜੂਨ 84 ਤਾਂ ਜਿਹੜਾ ਉਹ 200-300 ਮੀਲ ਦੂਰ ਦਿੱਲੀ ਤੋਂ ਵਾਪਰ ਰਿਹਾ ਸੀ। ਸੁਪਰੀਮ ਕੋਰਟ ਦਿੱਲੀ 'ਚ ਜਿਸ ਥਾਂ ਹੈ ਉਹਦੀ ਸਾਹਮਣੇ ਦੀਆਂ ਸੜਕਾਂ ਦੇ ਉੱਤੇ ਵੀ ਗਲਾਂ 'ਚ ਪਾ ਕੇ ਜਿਉਂਦੇ ਟਾਇਰ ਸਿੱਖ ਸਾੜੇ ਗਏ। कोई सुप्रीम कोर्ट ने कोई सू मोटो का की लेना है। 38 साल बीत गए। एक सजन ठग है, सजन कुमार, जिन्हों उम्र कैद हुई है। जो असी 30,000 और टैक्सास स्टेट के रेजोल्यूशन की असी गल की है, उस तो पहला पेनसिल्वेनिया, कनेटिकट, न्यू जर्सी और कनेडा च ओंटारियो उन्होंने 30,000 की फिगर दी है। हुण 30,000 बंदा भारत दियां सड़कों ते शरे बाजार शरेआम जिउंदे जी साड़िया गया होए। और एक मैनू सज्जन पूछन लगे जी साड़न का क्यों? मैं कहा जी एविडेंस मुकाना। हुण तुसीं मारोगे, किन्ने गोली मारोगे, कित्थे सुट्टोगे, कोई करोगे। हालांकि पंजाब तो उन्होंने मारे भी झूठे और अणपछातियां लाशां कह के साड़े, पर ये तो साड़न का लाश बना के साड़न का लोड़ ही नहीं है, जिउंदा ही साड़ दो। मास का जिहड़ा उत्थे हड्डियां का ढेर होएगा, किन्ने तुसीं कित्थे मारे कोई हिसाब नहीं है। हुण जे 30,000 तो ज़्यादा जिहड़े मारे जाते हैं और सुप्रीम कोर्ट ना सू मोटो नोटिस उस पीरीयड च लैंदा और लगातार 3-4 दिन दिल्ली दे विच 31 अक्तूबर शाम नूं पहला हमला ज्ञानी जैल सिंह दे उत्ते हुंदा है और दैन लगातारता नाल अगले सारे दिन ये चल रहा है। लेकिन वो सुप्रीम कोर्ट के अज तक भी सुप्रीम कोर्ट नूं ये केस नज़र नहीं आया कि भाई इस दे विच कोई करना है। और यही नहीं, सिख मामले च असीं क्योंकि अपनी गल कर रहे हैं, गुजरात 2002 हज़ारां मुसलमानों का कातल नरेंद्र मोदी, अमित शाह प्राइम मिनिस्टर होम मिनिस्टर बनते हैं। उही केस जिहड़े ने रादर वो की बीबी है बेचारी केस्तावाल के की उन्होंने शीतलाबाद, जिन्हां ने इस केस नूं कि गुजरात दे विच किस लैवल ते नस्लकुशी हुई सुप्रीम कोर्ट च एक जां दूसरी पटीशन राही जारी रखा। फाइनली उन्होंने सजा सुना दी जी तुसीं कोर्ट नूं गुमराह कर रहे हो, इन्नी देर उन्होंने अंदर रखो। देखो सो
ਇਹ ਹਾਲ ਉਹਨਾਂ ਦਾ। ਔਰ ਈਵਨ ਜਦੋਂ ਟਰੰਪ ਦਿੱਲੀ ਦੇ ਵਿੱਚ ਜਾਂਦਾ ਹੈ CAA ਦੇ ਵੇਲੇ ਕਿਸ ਕਿਸਮ ਦਾ ਔਰ ਕਿਵੇਂ UAPA ਵਰਗੇ ਕਾਨੂੰਨ ਨਾਫਜ਼ ਕਰਕੇ ਉਹ ਸ਼ਾਹੀਨ ਬਾਗ ਦੀ ਗੈਦਰਿੰਗ ਹੋਏ ਜਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਕੀ ਵਰਤਾਰਾ ਹੁੰਦਾ ਹੈ, ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟਸ ਨਾਲ ਕੀ ਹੁੰਦਾ ਹੈ। ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖੋ ਲਗਾਤਾਰਤਾ ਨਾਲ, ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਦਾ ਆਪਣਾ ਫੈਸਲਾ ਹੈ, ਕਰਨਲ ਪ੍ਰਤਾਪ ਸਿੰਘ ਦੇ ਕੇਸ 'ਚ ਵੀ, ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਕੇਸ 'ਚ ਵੀ, 2 ਸਿੱਖ ਯੰਗਸਟਰਸ ਦੇ ਕੇਸ 'ਚ ਵੀ, ਕਿ ਖਾਲਿਸਤਾਨ ਦੇ ਨਾਅਰੇ ਲਾਉਣਾ ਜਿਹੜਾ ਹੈ ਉਹ ਕੋਈ ਗੈਰ ਕਾਨੂੰਨੀ ਨਹੀਂ ਹੈ ਔਰ ਪੀਸਫੁਲੀ ਖਾਲਿਸਤਾਨ ਦੀ ਗੱਲ ਕਰਨੀ। ਪਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਪੰਜਾਬ 'ਚ ਜਿਹੜੇ ਪੋਸਟਰ ਲਾਉਣ ਵਾਲੇ ਵੀ 3-3 4-4 ਸਾਲ ਤੋਂ ਅੰਦਰ ਨੇ। 2-3 ਨੌਜਵਾਨ ਜਿਨ੍ਹਾਂ ਦੇ ਘਰੋਂ 2 ਕਿਤਾਬਾਂ ਮਿਲਦੀਆਂ ਨੇ ਪੰਥਕ ਲਿਖਤਾਂ, ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਟੱਕਿਆ ਹੋਇਆ। ਸੋ ਉਸ ਦਾ ਤਾਂ ਕੋਈ ਰੋਲ ਨਹੀਂ ਹੈ। ਹੁਣ ਜਿਹੜੀ ਗੱਲ ਲੇਟਲੀ ਅੱਜ ਖਾਸ ਤੌਰ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ, ਔਰ ਮੈਂ ਕਿਉਂਕਿ ਸ਼ਮਸ਼ੁਲ ਇਸਲਾਮ ਦਾ ਇੰਟਰਵਿਊ ਵੀ ਅੱਜ ਹੀ ਦੇਖਿਆ, ਪਾਰਟਲੀ, ਸਾਰਾ ਤਾਂ ਨਹੀਂ ਦੇਖਿਆ ਹੈ। ਹੁਣ ਭਾਰਤ ਦੇ ਵਿੱਚ ਆਲਮੋਸਟ 80% ਤੋਂ ਜ਼ਿਆਦਾ ਹਿੰਦੂ ਨੇ। ਉਹਨਾਂ ਨੂੰ ਸ਼ੂਦਰਾਂ ਨੂੰ ਜ਼ਬਰਦਸਤੀ ਇਹਨਾਂ ਨੇ ਹਿੰਦੂ ਬਣਾ ਕੇ ਰੱਖਿਆ ਹੋਇਆ। ਉਹਨਾਂ 'ਚ ਇੱਕ ਲਹਿਰ ਉੱਠਦੀ ਰਹੀ ਹੈ, ਡਾਕਟਰ ਅੰਬੇਦਕਰ ਦੇ ਵੇਲੇ ਵੀ ਉੱਠੀ ਜਦੋਂ ਲੱਖਾਂ ਆਪਣੇ ਫੋਲੋਅਰਸ ਦੇ ਨਾਲ ਉਹਨਾਂ ਨੇ ਬੁੱਧ ਧਰਮ ਜੁਆਇਨ ਕੀਤਾ। ਹੁਣ ਵੀ 10,000 ਤੋਂ ਜ਼ਿਆਦਾ ਦਲਿਤ ਜਿਹੜੇ ਨੇ ਦਿੱਲੀ ਦੇ ਵਿੱਚ ਉਹ ਬੁੱਧ ਧਰਮ 'ਚ ਆਏ। ਔਰ ਕਿਵੇਂ ਈਵਨ ਜਿਹੜਾ ਕੇਜਰੀਵਾਲ ਦਾ ਮਿਨਿਸਟਰ ਹੈ ਉਹਦੇ 'ਚ ਜੁਆਇਨ ਕਰਦਾ, ਜਿਹੜਾ ਖੁਦ ਹੀ ਅੰਬੇਦਕਰਾਈਟ ਹੈ, ਉਹਨੂੰ ਰਿਜ਼ਾਈਨ ਕਰਨ ਤੇ ਮਜਬੂਰ ਕੀਤਾ ਜਾਂਦਾ। ਲੇਕਿਨ ਮੁਸਲਮਾਨਾਂ ਔਰ ਈਸਾਈਆਂ ਦੇ ਮਾਮਲੇ 'ਚ ਤਾਂ ਖੁੱਲ੍ਹ ਕੇ ਈਸਾਈਆਂ ਦੇ ਖਾਸ ਤੌਰ ਤੇ ਕਿ ਜੀ ਇਹ ਕਨਵਰਟ ਕਰ ਰਹੇ ਨੇ। ਔਰ ਇੱਕ ਗੱਲ ਜਿਹੜੀ ਮੈਨੂੰ ਵੀ ਇਹ ਥੋੜੀ ਜਿਹੀ ਅਜੀਬ ਲੱਗਦੀ ਸੀ ਕਿ ਵੀ ਈਸਾਈਆਂ ਦੇ ਉੱਤੇ ਭਾਰਤ ਭਰ 'ਚ ਪਰਸੀਕਿਊਸ਼ਨ ਹੋ ਰਹੀ ਹੈ, ਨਨਸ ਨਾਲ ਗੈਂਗ ਰੇਪ ਹੁੰਦੇ ਨੇ। ਦੂਜਾ, ਪੰਜਾਬ ਇੱਕ ਐਸੀ ਸਟੇਟ ਹੈ ਜਿਹਦੇ 'ਚ ਈਸਾਈ ਹੋਣ ਮੁਸਲਮਾਨ ਹੋਣ ਉਹ ਮਹਿਫੂਜ਼ ਨੇ। ਪਰ ਐਸਾ ਕੀ ਕਾਰਨ ਹੈ ਕਿ ਇਹ ਜਿਹੜਾ ਈਸਾਈ ਇਸ਼ੂ ਪੰਜਾਬ ਦੇ ਵਿੱਚ ਪੈਸਟਰਾਂ ਦੇ ਨਾਂ ਥੱਲੇ ਜਾਂ ਕਨਵਰਸ਼ਨ ਦੇ ਨਾਂ ਥੱਲੇ ਇਸ ਹੱਦ ਤੱਕ ਪੁਸ਼ ਕੀਤਾ ਗਿਆ ਕਿ ਇਵੈਂਚੁਅਲੀ ਜਿਹੜਾ ਹੈ ਉਹ ਉਹਦੇ ਤੇ ਬੇਸ ਵਾਈਟ ਹਾਊਸ ਦੇ ਬਾਹਰ ਇਹ ਪ੍ਰੋਟੈਸਟ ਕਰਦੇ ਨੇ ਕਿ ਪੰਜਾਬ 'ਚ ਸਿੱਖ ਜਿਹੜੇ ਨੇ ਈਸਾਈਆਂ ਪ੍ਰਤੀ ਨਾ ਸਹਿਨਸ਼ੀਲਤਾ ਦਿਖਾ ਰਹੇ ਨੇ। ਹੁਣ ਔਰ ਪੰਜਾਬ ਜਿਹੜਾ ਸਭ ਤੋਂ ਪੀਸਫੁਲ ਹੈ, ਉੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹਨਾਂ ਈਸਾਈਆਂ ਦਾ ਜਮਾਵੜਾ ਕੀਤਾ ਜਾਂਦਾ ਹੈ। ਹਾਲਾਂਕਿ ਜਿੱਥੇ ਭਾਰਤ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਪਰਸੀਕਿਊਸ਼ਨ ਹੋ ਰਹੀ ਹੈ ਹਿੰਦੂ ਤੋਂ ਵੀ ਗੁੰਡਿਆਂ ਵੱਲੋਂ, ਉੱਥੇ ਕਿਤੇ ਜਮਾਵੜਾ ਨਹੀਂ। ਸੋ ਮੈਨੂੰ ਇਹ ਗੱਲ ਲੱਗ ਰਿਹਾ ਸੀ ਇਹ ਠੀਕ ਹੈ ਵੀ ਕੁਛ ਔਨ ਦਾ ਗਰਾਊਂਡ ਹਕੀਕਤਾਂ ਨੇ ਉਹਦੇ 'ਚ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਚੱਲ ਰਿਹਾ। ਲੇਕਿਨ 8-9 ਸਟੇਟਾਂ ਨੇ ਭਾਰਤ ਦੀਆਂ ਜਿੱਥੇ BJP ਨੇ ਐਂਟਾਈ ਕਨਵਰਸ਼ਨ ਲਾਅ ਪਾਸ ਕਰਵਾਏ ਹੋਏ ਨੇ। ਹਿੰਦੂ ਬਣ ਸਕਦਾ ਕੋਈ ਵੀ ਮੁਸਲਮਾਨ, ਈਸਾਈ, ਸਿੱਖ, ਦਲਿਤ ਹਿੰਦੂ ਬਣ ਸਕਦਾ। ਉਹਨੂੰ ਘਰ ਵਾਪਸੀ ਕਿਹਾ ਜਾਂਦਾ ਕਿ ਜੀ ਉਹ ਤਾਂ ਘਰ ਵਾਪਸ ਆਇਆ, ਉਹਦਾ ਤਾਂ ਧਰਮ ਦੀ ਕਨਵਰਸ਼ਨ ਨਹੀਂ ਹੈ। ਪਰ ਜੇ ਇਹਨਾਂ ਦੇ ਉਸ ਨਰਕ ਚੋਂ ਨਿਕਲ ਕੇ ਕੋਈ ਦਲਿਤ ਕੋਈ ਹੋਰ ਕਿਸੇ ਹੋਰ ਮਜ਼ਹਬ ਜਾਣਾ ਚਾਹੁੰਦਾ ਜਿੱਥੇ ਉਹਨੂੰ ਬਰਾਬਰੀ ਮਿਲੇ ਤੇ ਉਹਨੂੰ ਉਹ ਕਹਿੰਦੇ ਨੇ ਜੀ ਇਹ ਤਾਂ ਐਲਿਓਰਮੈਂਟ ਦੇ ਕੇ ਕੀਤਾ, ਇਹ ਤਾਂ ਲਾਲਚ ਦੇ ਕੇ ਕੀਤਾ, ਇਹ ਕੋਰਸ ਕਰਕੇ ਕੀਤਾ। ਔਰ ਈਵਨ ਉਸ ਕਨਵਰਸ਼ਨ ਤੋਂ ਪਹਿਲਾਂ ਵੀ DC ਦੀ ਪਰਮਿਸ਼ਨ ਜਿਹੜੀਆਂ ਕਦੇ ਨਹੀਂ ਮਿਲਦੀਆਂ। ਔਰ ਜੇ ਇਹਦੇ ਬਾਵਜੂਦ ਕੋਈ ਕਰਦਾ ਤੇ ਫਿਰ ਤੁਸੀਂ ਉੱਥੋਂ ਦੇ ਜਿਹੜੇ ਪ੍ਰੋਮੀਨੈਂਟ ਧਾਰਮਿਕ ਉਹਨਾਂ ਮਜ਼ਹਬਾਂ ਦੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਔਰ ਉਹਨਾਂ ਨੂੰ ਕਹੋ ਜੀ ਇਹ ਤਾਂ ਜ਼ਬਰਦਸਤੀ ਕਰ ਰਹੇ ਸੀ। ਹੁਣ ਪੰਜਾਬ ਦੇ ਵਿੱਚ ਅਜੇ ਤੱਕ ਐਂਟਾਈ ਕਨਵਰਸ਼ਨ ਲਾਅ ਨਹੀਂ ਹੈ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਈਵਨ ਇੰਟਰਨੈਸ਼ਨਲ ਬਾਡੀਜ਼ ਵੀ ਉਸ ਨੂੰ ਨਹੀਂ ਮੰਨਦੀਆਂ ਹੈ। ਇਹ ਤਾਂ ਹਿੰਦੂ ਤਵੀਆਂ ਦੇ ਏਜੰਡੇ ਨੂੰ ਲਾਗੂ ਕਰਨਾ। ਸੋ ਇੱਕ ਪਾਸੇ ਪੰਜਾਬ 'ਚ ਉਹ ਮਾਹੌਲ ਸਿਰਜ ਦਿੱਤਾ ਗਿਆ ਔਰ ਈਵਨ ਇਸ ਵੀਕ ਦਾ ਜਿਹੜਾ ਇੰਡੀਆ ਟੁਡੇ ਹੈ ਉਹਦੇ 'ਚ ਪੂਰੀ ਫਰੰਟ ਪੇਜ ਜਿਹੜੀ ਹੈ ਪਿਕਚਰ ਲਾਈ ਹੋਈ ਹੈ ਸਿੱਖ ਪੈਸਟਰ ਦੀ ਕਿ ਜੀ ਕਿਵੇਂ ਜਿਹੜਾ ਉਹ ਕ੍ਰਿਸਚੀਅਨਿਟੀ ਪੰਜਾਬ ਦੇ ਵਿੱਚ ਔਰ ਕਿਵੇਂ ਉਹਨੂੰ ਫਲਾਣਾ ਵਿਰੋਧ ਕਰ ਰਿਹਾ ਹੈ, ਟਿਮਕਾ ਮਤਲਬ ਯਾਨੀ ਇਹ ਹੈ ਵੀ ਸਿੱਖਾਂ ਦੇ ਆਲਰੇਡੀ ਉਹਨਾਂ ਨੇ ਐਂਟੀਨੇ ਚੁਕਾ ਦਿੱਤੇ ਕਿ ਬਈ ਦੇਖੋ ਇਹ ਤੁਹਾਡੇ ਨਾਲ ਹੋ ਰਿਹਾ। ਔਰ ਇਸੇ ਦੇ ਨਤੀਜੇ ਵਜੋਂ ਇੱਕ ਸਿੱਖ ਗਰੁੱਪ, ਮੈਂ ਉਹਦਾ ਕਦੇ ਬਹੁਤਾ ਨਾਂ ਤਾਂ ਨਹੀਂ ਸੁਣਿਆ, ਉਹਨਾਂ ਦਾ ਬਿਆਨ ਆ ਗਿਆ ਕਿ ਜੀ ਪੰਜਾਬ ਸਰਕਾਰ ਵੀ ਐਂਟਾਈ ਕਨਵਰਸ਼ਨ ਲਾਅ ਪਾਸ ਕਰੇ। ਹੁਣ ਜਿਹੜਾ ਅਦਰਵਾਈਜ਼ ਕਿਸੇ ਹਾਲਤਾਂ 'ਚ ਵੀ ਬੇਸ਼ੱਕ ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, BJP ਦੇ ਨਾਲ ਉਹਨਾਂ ਦੀ ਸਾਂਝ ਰਹੀ ਹੈ, ਉਹਨਾਂ ਨੇ ਵੀ ਇਸ ਕਿਸਮ ਉਹਨਾਂ ਨੂੰ ਪਤਾ ਹੈ ਵੀ ਇਹ ਬੇਸਿਕਲੀ ਕਨਸਟੀਟਿਊਸ਼ਨਲ ਸਪਿਰਿਟ ਦੇ ਖਿਲਾਫ ਹੈ, ਕਨਸਟੀਟਿਊਸ਼ਨ ਦੇ ਵੀ ਖਿਲਾਫ ਹੈ। ਔਰ ਇਹ ਸਿਰਫ ਹਿੰਦੂ ਤਵੀਆਂ ਨੇ
ਇੱਕ ਆਪਣੇ ਹੱਥ ਸਟਿਕ ਰੱਖੀ ਹੈ ਤਾਂ ਕਿ ਜਿਨ੍ਹਾਂ ਨੇ ਦੂਸਰੇ ਮਜ਼ਹਬਾਂ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਉਹ ਬੀਟ ਕਰ ਸਕਣ। ਪਰ ਹੁਣ ਇਹ ਤਾਂ ਸਟੇਟਾਂ 8-9 ਨੇ ਕੀਤਾ ਸੀ, ਬਾਕੀਆਂ ਨੇ ਕਰਨਾ ਸੀ ਕਿ ਨਹੀਂ। ਅੱਜ ਸੁਪਰੀਮ ਕੋਰਟ ਨੇ ਜਦੋਂ ਇਹ ਲਾਈਨ ਲਈ, ਰਿਲੀਜੀਅਸ ਕਨਵਰਜਨ ਬਾਈ ਫੋਰਸ, allurement or fraudulent means very serious matter, Supreme Court. Or the apex court asked the center to step in and make sincere efforts to check the practice. ਹੁਣ ਸੁਪਰੀਮ ਕੋਰਟ ਦਾ 2 ਹਿੰਦੂ ਜੱਜਾਂ ਦਾ ਬੈਂਚ ਜਿਹੜਾ ਹੈ ਉਹ ਸੈਂਟਰ ਨੂੰ ਕਹਿੰਦਾ ਜੀ ਇਹ ਬਹੁਤ ਇਹ ਜਿਹੜੀ ਰਿਲੀਜੀਅਸ ਕਨਵਰਸ਼ਨ ਹੋ ਰਹੀ ਹੈ ਫੋਰਸ ਰਾਹੀਂ, ਅਲਿਓਰਮੈਂਟ ਰਾਹੀਂ ਔਰ ਫ੍ਰੈਡੂਲੈਂਟ ਮੀਨਸ, ਇਹਨੂੰ ਬੰਦ ਕੀਤਾ ਜਾਏ ਔਰ ਇਸ ਦੇ ਲਈ ਜਿਹੜੇ ਮੇਸ਼ਰ ਨੇ, ਤਰੀਕੇ ਨੇ ਉਹ ਚੁੱਕੇ ਜਾਣ ਔਰ ਸਾਨੂੰ ਦੱਸਿਆ ਜਾਏ ਕਿ ਭਾਈ ਇਹ ਕੀ ਕੀਤਾ ਜਾ ਰਿਹਾ ਹੈ। ਇਹ ਲੰਬੀ ਚੌੜੀ ਖਬਰ ਹੈ, ਮੈਂ ਘੜੀਵਾਲ ਦੇਖ ਰਿਹਾ। ਸੋ ਮਕਸਦ ਇਹ ਸਾਰੇ ਦਾ ਇਹੀ ਹੈ ਕਿ ਹਾਲਾਂਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਔਰ ਉੜੀਸਾ ਨੇ 2 ਐਕਟ ਬਹੁਤ ਪਹਿਲਾਂ ਬਣਾਏ ਸੀ, ਲੇਕਿਨ ਇਸ ਸਾਰੇ ਦੇ ਵਿੱਚ ਸੁਪਰੀਮ ਕੋਰਟ ਦਾ ਜੰਪ ਕਰਨਾ ਔਰ ਕਿਸੇ ਅਨਨੋਨ ਜਿਹੇ ਬੰਦੇ ਦੀ ਪੈਟੀਸ਼ਨ ਦੇ ਉੱਤੇ ਇਹਨਾਂ ਨੂੰ 38 ਸਾਲਾਂ 'ਚ ਸਿੱਖਾਂ ਨਾਲ ਹੋਈ ਬੇਇਨਸਾਫੀ ਨੂੰ ਦਰੁਸਤ ਕਰਨ ਲਈ ਸੁਪਰੀਮ ਕੋਰਟ ਕੋਲ ਟਾਈਮ ਨਹੀਂ ਹੈ। ਆਲਮੋਸਟ 20 ਸਾਲ ਪਹਿਲਾਂ 2002 ਚ ਗੁਜਰਾਤ ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਦੇਣ ਲਈ ਕੋਈ ਕਾਰਵਾਈ ਕਰਨ ਲਈ ਵਕਤ ਨਹੀਂ ਹੈ। ਈਵਨ ਉੜੀਸਾ ਦੇ ਕੰਧਮਾਲ ਔਰ ਦੂਸਰੇ ਜ਼ਿਲ੍ਹਿਆਂ 'ਚ ਈਸਾਈਆਂ ਦੀ ਪਰਸੀਕਿਊਸ਼ਨ ਨੂੰ ਰੋਕਣ ਦੇ ਲਈ ਨਹੀਂ ਹੈ। ਔਰ ਇਹ ਅਨਨੋਨ ਜੇ ਕਿਸੇ ਪੈਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਜਿਹੜਾ ਇਹ ਕਹਿ ਰਿਹਾ ਕਿ ਭਾਈ ਉਹਨੇ ਕਿਹਾ ਜੀ, ਸੁਪਰੀਮ ਕੋਰਟ ਸੈਡ there may be freedom of religion but there cannot be freedom of religion. The issue with respect to an alleged conversion of religion, if it is found to be correct and true, it's a very serious issue which may ultimately affect the security of the nation as well as the freedom of religion and conscience. ਉਹਨੇ ਕਿਹਾ ਜੀ ਇਹ ਜੋ ਹੋ ਰਿਹਾ ਹੈ ਤਾਂ ਨੇਸ਼ਨ ਦੀ ਸਿਕਿਉਰਿਟੀ ਨੂੰ ਖਤਰਾ ਹੋ ਰਿਹਾ ਹੈ। ਹੁਣ ਇਸ ਤੋਂ ਅੰਦਾਜ਼ਾ ਲਾਓ। ਔਰ ਮੈਂ ਜਦੋਂ ਇਹ ਖਬਰ ਦੇਖੀ ਤੇ ਸਾਈਮਲਟੇਨੀਅਸਲੀ ਸ਼ਮਸ਼ੁਲ ਇਸਲਾਮ ਦਾ ਇੰਟਰਵਿਊ ਦਾ ਇੱਕ ਹਿੱਸਾ ਸੁਣਿਆ। ਉਹਨੇ ਕਿਹਾ ਜੀ RSS ਨੂੰ ਹੁਣ ਕੋਈ ਵਾਇਲੈਂਟ ਤਰੀਕਿਆਂ ਦੀ ਲੋੜ ਨਹੀਂ ਹੈ, ਸੁਪਰੀਮ ਕੋਰਟ ਡਾਇਰੈਕਟ ਟੂਲ ਹੈ ਔਰ ਹਿੰਦੂਤਵਾ ਦੀ ਸਾਰੀ ਜਿਹੜੀ ਫਿਲਾਸਫੀ ਹੈ ਔਰ ਉਹਨਾਂ ਦਾ ਜੋ ਏਜੰਡਾ ਉਹਨੂੰ ਸੁਪਰੀਮ ਕੋਰਟ ਕਾਨੂੰਨੀ ਤੌਰ ਤੇ ਹੀ ਐਗਜ਼ਿਸਟਿੰਗ ਕਨਸਟੀਟਿਊਸ਼ਨ ਦੇ ਥੱਲੇ ਹੀ ਉਸ ਨੂੰ ਲਾਗੂ ਕਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਮਰੀਕਾ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਇੱਕ ਖਾਲਿਸਤਾਨੀ ਵਿਰੋਧੀ ਡਾਕੂਮੈਂਟ ਜਾਰੀ ਕੀਤਾ ਗਿਆ ਹੈ। ਇਸ ਡਾਕੂਮੈਂਟ ਵਿੱਚ ਖਾਲਿਸਤਾਨ ਸੰਬੰਧੀ ਅਤੇ ਡਾਇਸਪੋਰਾ ਸਿੱਖਾਂ ਸੰਬੰਧੀ ਤੱਥਾਂ ਨੂੰ ਤੋੜ ਮਰੋੜ ਕੇ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਹੈ ਅਤੇ ਅਖੀਰ ਵਿੱਚ ਅਮਰੀਕਨ ਸਿੱਖਾਂ ਦੇ ਖਿਲਾਫ ਅਮਰੀਕਨ ਗਵਰਨਮੈਂਟ ਨੂੰ ਕਾਰਵਾਈ ਕਰਨ ਲਈ ਰეკਮੈਂਡੇਸ਼ਨ ਵੀ ਕੀਤੀਆਂ ਗਈਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂ ਸੰਸਥਾਵਾਂ ਵੱਲੋਂ ਹਰ ਪਲੇਟਫਾਰਮ ਤੋਂ ਇੱਕ ਪਾਸੇ ਉਹ ਹਿੰਦੂਤਵਾ ਦਾ ਆਪਣਾ ਏਜੰਡਾ ਪ੍ਰਮੋਟ ਕਰਦੇ ਨੇ
ਜੀ ਦੂਸਰੇ ਪਾਸੇ ਉਹ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਔਰ ਖਾਸ ਤੌਰ ਤੇ ਇਸ ਵੇਲੇ ਕਿਉਂਕਿ ਖਾਲਿਸਤਾਨੀ ਸਟਰਗਲ ਨੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਾਈ ਹੋਈ ਹੈ। ਪੰਜਾਬ ਦੇ ਵਿੱਚ ਵੀ ਸਿੱਖ ਨੌਜਵਾਨੀ ਦੇ ਵਿੱਚ ਇੱਕ ਉਮਾ ਹੈ, ਉਤਸ਼ਾਹ ਹੈ। ਜਿੱਥੇ ਉਹ ਗੁਰੂ ਵੱਲ ਮੁੜ ਰਹੇ ਨੇ ਉੱਥੇ ਉਹਨਾਂ ਦੇ ਅੰਦਰ ਕੌਮੀ ਘਰ ਦੀ ਚਿਣਗ ਵੀ ਜਿਹੜੀ ਹੈ ਉਹ ਸੁਲਗਣੀ ਸ਼ੁਰੂ ਹੋਈ ਹੈ। ਔਰ ਬਾਹਰ ਖਾਲਿਸਤਾਨ ਰੈਫਰੈਂਡਮ ਨੇ ਇੱਕ ਐਨਰਜਾਈਜ਼ ਕੀਤਾ ਸਿੱਖ ਯੂਥ ਨੂੰ ਵੀ, ਸਿੱਖ ਸੰਗਤਾਂ ਨੂੰ ਵੀ। ਔਰ UK ਔਰ ਪੈਰਿਸ ਔਰ ਇਟਲੀ ਤੋਂ ਬਾਅਦ ਟੋਰਾਂਟੋ ਦੇ ਵਿੱਚ 2 ਉਸ ਦੇ ਫੇਜ਼ ਸਪਟੈਂਬਰ ਔਰ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਬੜੇ ਕਾਮਯਾਬ ਰਹੇ। ਔਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਵੀ ਡਿਪਲੋਮੈਟਿਕਲੀ ਕੈਨੇਡਾ ਔਰ ਇੰਡੀਆ ਇਸ ਵੇਲੇ ਇੱਕ ਦੂਸਰੇ ਦੇ ਸਾਹਮਣੇ ਆ ਕੇ ਖਲੋਤੇ ਨੇ। ਮੈਨੂੰ ਨਹੀਂ ਲੱਗਦਾ 75 ਸਾਲਾਂ ਦੇ ਭਾਰਤ ਦੇ ਇਤਿਹਾਸ 'ਚ ਕਦੇ ਵੀ ਇੰਨਾ ਡਿਪਲੋਮੈਟਿਕ ਬ੍ਰੇਕਡਾਊਨ ਹੋਇਆ ਹੋਏ ਰਿਲੇਸ਼ਨਸ ਦਾ। ਇਹਦੇ ਬਾਵਜੂਦ ਜਦੋਂ ਈਵਨ ਕੈਨੇਡੀਅਨ ਏਜੰਸੀਆਂ ਨੂੰ ਲੱਗ ਵੀ ਗਿਆ ਸੀ ਪਤਾ ਕਿ ਵੀ ਇਹ 에ਅਰ ਇੰਡੀਆ ਦਾ ਡਿਜ਼ਾਸਟਰ ਇੰਡੀਅਨ ਰਾ ਨੇ ਮਾਸਟਰਮਾਈਂਡ ਕੀਤਾ ਹੈ। ਉਹਨਾਂ ਨੇ 2 ਉਹਨਾਂ ਦੇ ਪ੍ਰੋਮੀਨੈਂਟ, ਉਹਨਾਂ 'ਚ ਕਾਲੂਵਾਲੀਆ ਔਰ ਇੱਕ ਪਤਾ ਨਹੀਂ ਕਿਹੜਾ ਕੁਮਾਰ ਸੀ, ਉਹਨਾਂ ਨੂੰ ਕੁਆਇਟਲੀ ਪਰਸੋਨਾ ਨੌਨ ਗ੍ਰੇਟਾ ਡਿਕਲੇਅਰ ਕਰਕੇ ਕੈਨੇਡਾ ਚੋਂ ਕੱਢ ਦਿੱਤਾ ਸੀ। ਲੇਕਿਨ ਕਦੇ ਵੀ ਪਬਲਿਕਲੀ ਜਿਹੜਾ ਕੋਈ ਇੰਡੀਆ ਨੂੰ ਦੋਸ਼ ਨਹੀਂ ਸੀ ਦਿੱਤਾ ਔਰ ਅੱਜ ਤੱਕ ਵੀ ਨਹੀਂ ਉਸ ਮੁੱਦੇ ਦੇ ਉੱਤੇ ਦਿੱਤਾ। ਲੇਕਿਨ ਇਸ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਅਸੀਂ ਰਿਪੀਟਡਲੀ ਇਨਸਾਈਡ ਪ੍ਰੋਟੈਸਟ ਵੀ ਦੇਖੇ, ਡਿਮਾਰਸ਼ੇ ਵੀ ਦੇਖੇ, ਐਡਵਾਈਜ਼ਰੀਜ਼ ਵੀ ਦੇਖੀਆਂ ਦੋਨਾਂ ਵੱਲੋਂ। ਇੰਡੀਆ ਨੇ ਆਪਣੀ ਐਡਵਾਈਜ਼ਰੀ ਦਿੱਤੀ, ਉਹਨਾਂ ਨੇ ਕਾਊਂਟਰ ਐਡਵਾਈਜ਼ਰੀ ਦਿੱਤੀ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਅਮਰੀਕਾ ਦੇ ਵਿੱਚ ਵੀ ਜਿਹੜਾ ਖਾਸ ਤੌਰ ਤੇ ਜੇ ਅਸੀਂ ਪਬਲਿਕ ਉਸ ਦਾ ਦਈਏ ਕ੍ਰਾਈਟੇਰੀਆ ਤੇ ਇਸ ਮਹੀਨੇ 2022 ਦੇ ਵਿੱਚ ਖਾਸ ਤੌਰ ਤੇ ਖਾਲਸਾ ਸਾਜਨਾ ਦਿਵਸ ਵਾਲੇ ਮਹੀਨੇ 'ਚ ਅਪ੍ਰੈਲ 'ਚ ਜਿੰਨੇ ਨਗਰ ਕੀਰਤਨ ਨਿਊਯਾਰਕ ਤੋਂ ਲੈ ਕੇ ਔਰ ਇੱਕ ਤੋਂ ਦੂਸਰੇ ਕਾਰਨਰ ਸੀਐਟਲ ਤੱਕ ਹੋਏ, ਸਾਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਰਿਹਾ। ਔਰ ਨਵੰਬਰ ਦੇ ਪਹਿਲੇ ਹਫਤੇ 6 ਨਵੰਬਰ ਨੂੰ ਯੂਬਾ ਸਿਟੀ 'ਚ 1.5 ਲੱਖ ਤੋਂ ਜ਼ਿਆਦਾ ਸਿੱਖਾਂ ਦੇ ਇਕੱਠ ਨੇ ਕਿਵੇਂ ਖਾਲਿਸਤਾਨ ਦੇ ਹੱਕ ਦੇ ਵਿੱਚ ਇਹੀ ਨਹੀਂ ਕਿ ਵੀ ਨਾਰੇ ਮਾਰੇ, ਉਹ ਸਾਰਾ ਜੋ ਵੀ ਦੇਖ ਸਕਦਾ ਹੈ ਉਸ ਦੀ ਪਿਕਚਰ ਆਪਣੇ ਆਪ 'ਚ ਸਬੂਤ ਨੇ। ਹਾਲਾਂਕਿ ਉਹਦੇ 'ਚ ਇਹ ਇੰਡੀਅਨ ਸਿਸਟਮ ਦੀ ਸਕਸੈਸ ਜ਼ਰੂਰ ਕਿਹਾ ਜਾ ਸਕਦਾ ਕਿ ਉਹਨਾਂ ਨੇ ਇਸ ਇਵੈਂਟ ਤੋਂ 3-4 ਦਿਨ ਪਹਿਲਾਂ ਜਿਸ ਅੰਦਾਜ਼ ਘੁਸਪੈਠ ਕੀਤੀ ਉੱਥੋਂ ਦੇ ਪ੍ਰਬੰਧਕੀ ਨਿਜ਼ਾਮ ਦੇ ਵਿੱਚ ਔਰ ਉਹ ਕੀ ਬਲੈਕਮੇਲਿੰਗ ਹੈ ਉਹ ਜਿਹੜਾ ਆਪਣੇ ਆਪ ਦੇ ਵਿੱਚ ਦੱਸਦਾ ਕਿ ਭਾਈ ਜੇ ਸੱਚਮੁੱਚ ਹੀ ਇੰਡੀਆ ਨੂੰ ਲੱਗਦਾ ਉਹਦਾ ਫਿਰ ਤਾਂ ਆ ਕੇ ਜਾਂਦੇ ਨਾ ਸੰਗਤ ਦੇ ਵਿੱਚ। ਫਿਰ ਉਹਨਾਂ ਨੂੰ ਸੰਗਤ ਦੱਸਦੀ ਕਿ ਵੀ ਉਹ ਕੀ ਕਰਦੇ ਨੇ। ਚੋਰਾਂ ਵਾਂਗ ਤੁਸੀਂ ਹਨੇਰੇ ਸਵੇਰੇ ਪ੍ਰਬੰਧਕਾਂ ਦੇ ਨਾਲ ਇੱਟੀ ਸਿੱਟੀ ਰਲਾ ਕੇ ਜਿਹਨਾਂ ਦਾ ਕੋਈ ਆਪਣਾ ਕ੍ਰਿਮੀਨਲ ਪਿਛੋਕੜ ਹੋਣਾ, ਜਿਸ ਤੋਂ ਡਰਦੇ ਆ ਕੋਈ ਨਾ ਕੋਈ ਜਿਹੜਾ ਉਹ ਬਲੈਕਮੇਲ ਚੱਲ ਰਿਹਾ ਹੋਣਾ। ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ 4 ਚੁਫੇਰੇ ਇੱਕ ਫਿਜ਼ਾ ਹੈ। ਔਰ ਇਹ ਆਪਣੇ ਕੰਮ ਲੱਗੇ ਹੋਏ ਨੇ। ਕੈਨੇਡਾ 'ਚ ਵੀ ਇਹਨਾਂ ਨੇ ਜਿਹੜਾ ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ ਜਦੋਂ ਪਿਛਲਾ ਉੱਥੋਂ ਹੀ ਅਸੀਂ ਜਿਹੜਾ ਸੈਗਮੈਂਟ ਕੀਤਾ ਕਿ ਭਾਈ ਜਿਹੜੀ ਚੜ੍ਹਦੀ ਕਲਾ ਹੈ ਇਸ ਵੇਲੇ ਖਾਲਸਾਈ ਬੋਲਬਾਲੇ ਨੇ 4 ਚੁਫੇਰੇ। ਆਸਟ੍ਰੇਲੀਆ 'ਚ ਵੀ ਅਸੀਂ ਉਹਨਾਂ ਦੇ ਕਾਮਯਾਬ ਸਮਾਗਮ ਵੀ ਔਰ ਕਿਵੇਂ ਉਹਨੂੰ ਪ੍ਰੀਐਂਪਟ ਕਰਨ ਦੇ ਲਈ ਗੁਰਦੁਆਰੇ ਪ੍ਰਬੰਧਕਾਂ ਰਾਹੀਂ ਸ਼ਰਾਰਤ ਕਰਵਾਉਣ ਦੀ ਲਾਈਨ ਵੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਉਹ ਖਾਲਸੇ ਦੀ ਗੱਲ ਅੱਗੇ ਤੁਰ ਰਹੀ ਹੈ ਖਾਲਿਸਤਾਨ ਦੀ। ਹੁਣ ਇਹ ਆਪਣੇ ਅਲੱਗ-ਅਲੱਗ ਪਲੇਟਫਾਰਮਸ ਰਾਹੀਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਯੂਨੀਵਰਸਿਟੀਆਂ 'ਚ ਔਰ ਦੂਸਰੇ ਤੀਸਰੇ ਵੀ ਆਪਣੀ ਇਹ ਸ਼ਰਾਰਤ ਕਰਦੇ ਨੇ। ਔਰ ਉਸ ਦੇ ਨਾਲ ਇਹਨਾਂ ਦੇ ਜਿਹੜੇ ਇੱਥੇ ਇਹਨਾਂ ਨੇ ਥਿੰਕ ਟੈਂਕ ਬਣਾਏ ਨੇ ਆਪਣੇ ਔਰ ਉਹਦੇ 'ਚ ਜਿਹੜੀਆਂ ਆਰਗੇਨਾਈਜੇਸ਼ਨਸ ਖਾਸ ਤੌਰ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਕਾਫੀ ਦੇਰ ਤੋਂ ਐਕਟਿਵ ਹੈ। ਇਸੇ ਤਰ੍ਹਾਂ ਹਿੰਦੂ ਸਵੈਮ ਸੇਵਕ ਸੰਘ ਵੀ ਹੈ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਕਿਉਂਕਿ RSS ਆਲਰੇਡੀ ਉਸ ਨਾਜ਼ੀ ਕੈਟਾਗਰੀ ਵਾਲੀਆਂ ਜਥੇਬੰਦੀਆਂ ਚਾਹੁੰਦੀ ਹੈ ਇੰਟਰਨੈਸ਼ਨਲ, ਜਿਵੇਂ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਇਹਨਾਂ 'ਚ ਰਟਗਰ ਯੂਨੀਵਰਸਿਟੀ ਦੀ ਪ੍ਰੋਫੈਸਰ ਵੀ ਪੋਲੀਟੀਕਲ ਡਿਪਾਰਟਮੈਂਟ ਦੀ, ਉਹਨਾਂ ਨੇ ਆਪਣੀਆਂ ਰਿਪੋਰਟਸ ਦੱਸਿਆ ਕਿ ਵੀ ਇਹ ਤਾਂ ਬਿਲਕੁਲ ਨਾਜ਼ੀ ਤਰਜ਼ ਦੀ ਫਾਸ਼ਿਸਟ ਆਰਗੇਨਾਈਜੇਸ਼ਨ ਹੈ। ਸੋ ਇਹਨਾਂ ਨੇ ਆਪਣਾ ਨੈਟਵਰਕ ਆਪਣੀਆਂ ਅੱਡ-ਅੱਡ ਆਰਗੇਨਾਈਜੇਸ਼ਨਸ ਬਣਾਈਆਂ ਨੇ ਔਰ ਆਪਣੇ ਵੈਬਸਾਈਟ ਵੀ ਜਿਨ੍ਹਾਂ ਦੇ ਉੱਤੇ ਕਈ ਵਾਰੀ ਤੁਹਾਨੂੰ ਕੋਈ ਬਹੁਤੀ ਇਨਫੋਰਮੇਸ਼ਨ ਵੀ ਨਹੀਂ ਹੋਏਗੀ ਪਰ ਬਲੌਗ ਰੂਪ 'ਚ ਜਾਂ ਆਰਟੀਕਲ ਰੂਪ 'ਚ ਕੁਛ ਨਾ ਕੁਛ ਪੋਸਟ ਕੀਤਾ ਹੁੰਦਾ ਹੈ। ਇਹਦੇ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਭਾਈ ਇਹਨਾਂ ਨੇ ਆਪਣੇ ਸਕਾਲਰ ਇਸ ਕੰਮ ਤੇ ਲਾਏ ਹੋਏ ਨੇ। ਔਰ ਇੱਥੋਂ ਵਾਲਿਆਂ ਨੂੰ ਵੀ ਜਿਵੇਂ ਹਡਸਨ ਇੰਸਟੀਚਿਊਟ ਦੀ ਰਿਪੋਰਟ ਜਿਹੜੀ ਅਸੀਂ ਦੇਖੀ ਔਰ ਠੀਕ ਮੋਦੀ ਦੇ ਸਤੰਬਰ ਮਹੀਨੇ 'ਚ UN ਜਨਰਲ ਅਸੈਂਬਲੀ 'ਚ ਇੰਡੀਅਨ ਰਿਪਰੈਜ਼ੈਂਟੇਟਿਵ ਦੇ ਆਉਣ ਤੋਂ ਪਹਿਲਾਂ
ਉਹ ਰਿਪੋਰਟ ਕੀਤੀ ਗਈ, ਜਿਹਦੇ 'ਚ ਸਾਰੀਆਂ ਸਿੱਖ ਕੰਮ ਕਰਨ ਵਾਲੀਆਂ ਆਰਗੇਨਾਈਜੇਸ਼ਨਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ISI ਨਾਲ ਜੋੜਿਆ ਗਿਆ। ਔਰ ਭੈਣ ਜੀ ਵਿਨੀ ਕੌਰ ਨੇ ਸਾਡੇ ਨੋਟਿਸ 'ਚ ਇੱਕ ਆਰਟੀਕਲ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਵੈਬਸਾਈਟ ਤੇ ਹੈ, ਲੈਂਡ ਆਫ ਦਾ ਪਿਓਰ ਦਾ ਖਾਲਿਸਤਾਨ ਮੂਵਮੈਂਟ ਇਨ ਇੰਡੀਆ, ਇਹ ਲੰਬਾ ਚੌੜਾ ਆਰਟੀਕਲ ਹੈ। ਹੁਣ ਇਸ ਨੂੰ ਜੇ ਤੁਸੀਂ ਦੇਖੋ ਕਿ ਵੀ ਉਹ ਇਸ ਤਰੀਕੇ ਨਾਲ ਪ੍ਰੈਜੈਂਟੇਸ਼ਨ ਹੁੰਦੀ ਹੈ ਜਿਵੇਂ ਕਿ ਉਹ ਬਿਲਕੁਲ ਇੱਕ ਨਿਰਪੱਖ ਤਰੀਕੇ ਦੇ ਨਾਲ ਕਿਸੇ ਕੋਈ ਕੇਸ ਸਟੱਡੀ ਕਰ ਰਹੇ ਨੇ, ਲੇਕਿਨ ਸਾਡੀ ਜਿਹੜੀ ਅੱਖ ਹੈ ਉਹ ਤਾਂ ਸਮਝਦੀ ਹੈ, ਕੋਈ ਵੀ ਜਿਹੜਾ ਸਿੱਖ ਨੁਕਤਾ ਨਿਗਾਹ ਤੋਂ ਦੇਖਦਾ ਹੈ ਕਿ ਭਾਈ ਇਹਨਾਂ ਦੀ ਜਿਹੜੀ ਬਿਗਨਿੰਗ ਦੇ ਵਿੱਚ ਹੀ ਤੁਹਾਨੂੰ ਜਦੋਂ ਇੱਕ ਪਾਸੇ ਤਾਂ ਲੈਂਡ ਆਫ ਦਾ ਪਿਓਰ ਕਹਿ ਕੇ ਦਾ ਖਾਲਿਸਤਾਨ ਮੂਵਮੈਂਟ ਇਨ ਇੰਡੀਆ, ਫਿਰ ਜਿਹੜਾ ਹੈ ਉਹ ਮਿਸਟਰ ਕੌਨਰ ਕਰੂਜ਼ ਓਬਰਾਇਨ ਕੋਈ 1988 ਚ ਹੋਇਆ, ਉਹਦੀ ਕਿਤਾਬ ਹੈ ਕੋਈ ਹੋਲੀ ਵਾਰ ਅਗੇਂਸਟ ਇੰਡੀਆ, ਉਸ ਚੋਂ ਕੋਈ ਕੋਟ ਕੱਢੀ ਹੋਈ ਹੈ, ਮੋਰ ਦੈਨ ਐਨੀਥਿੰਗ ਐਲਸ ਖਾਲਿਸਤਾਨ ਇਜ਼ a project for bringing about the destruction of the Indian state in a welter of communal disturbances। ਹੁਣ ਅਮਰੀਕਨ ਲੈਜਿਸਲੇਚਰਸ ਤਾਂ ਪਾਸ ਕਰ ਰਹੀਆਂ ਨੇ ਕਿ ਕਿਵੇਂ ਨਵੰਬਰ 84 38th ਐਨੀਵਰਸਰੀ ਜੈਨੋਸਾਈਡ ਹੈ, ਪਰ ਇਹ ਕਹਿ ਰਹੇ ਨੇ ਕਿ ਦੇਖੋ ਇਹ ਤਾਂ ਭਾਰਤ ਨੂੰ ਤੋੜਨ ਦੇ ਲਈ ਖਾਲਿਸਤਾਨੀਆਂ ਨੇ ਸਾਰੀ ਵਾਇਲੈਂਸ ਪੰਜਾਬ ਦੇ ਵਿੱਚ ਕੀਤੀ, ਕਮਿਊਨਲ ਕੀਤੀ, ਫਲਾਣਾ ਲੰਬਾ ਚੌੜਾ ਜਿਹੜਾ ਉਹ 1980s ਤੋਂ ਸ਼ੁਰੂ ਕਰ ਰਿਹਾ ਹੈ। ਸਟਾਰਟਿੰਗ ਇਨ ਅਰਲੀ 1980s radical separatists spearheaded a bloody campaign to carve out an independent theocratic Sikh state known as Khalistan, land of the pure, in Punjab and other parts of northern India। ਪਹਿਲੀ ਗੱਲ ਤਾਂ ਨਾ ਹੀ ਖਾਲਿਸਤਾਨ ਦੀ ਮੂਵਮੈਂਟ ਜੂਨ 84 ਤੱਕ ਤਾਂ ਉਹਦਾ ਨਾਮ ਨਿਸ਼ਾਨ ਹੀ ਨਹੀਂ ਸੀ, ਕਿਉਂਕਿ ਮੰਗ ਹੀ ਜੂਨ 84 ਦੇ ਹਮਲੇ ਤੋਂ ਬਾਅਦ ਹੋਈ। ਔਰ ਬਾਕੀ ਇੰਡੀਆ ਦੀਆਂ ਸਟੇਟਾਂ 'ਚ ਕਿਹੜੀ ਖਾਲਿਸਤਾਨ ਦੀ ਮੂਵਮੈਂਟ ਚੱਲੀ ਜੇ? ਪਰ ਜੇ ਤੁਸੀਂ ਝੂਠ ਹੀ ਬੋਲਣਾ ਔਰ ਫਿਰ ਇਹ ਪੂਰਾ ਉਹਨੂੰ ਅੰਗਰੇਜ਼ਾਂ ਨੂੰ ਵਿੱਚ ਫਿਰ ਘੜੀਸਿਆ ਕਿ ਜੀ ਇਹ ਜਦੋਂ ਅੰਗਰੇਜ਼ ਆਏ ਉਹਨਾਂ ਨੇ ਸਿੱਖਾਂ ਔਰ ਹਿੰਦੂਆਂ ਦੇ ਵਿੱਚ ਵਖਰੇਵਾਂ ਪਾ ਦਿੱਤਾ ਔਰ ਉਹਨਾਂ ਨੇ ਸਿੱਖਾਂ ਨੂੰ ਵੱਡੀ ਗਿਣਤੀ ਦੇ ਵਿੱਚ ਫੌਜ 'ਚ ਭਰਤੀ ਕਰ ਲਿਆ ਔਰ ਉਸ ਫੌਜ ਨੂੰ ਉਹਨਾਂ ਨੇ ਫਿਰ ਜਿਹੜੀ 1857 ਦੀ ਹਿੰਦੂ ਰਾਜਿਆਂ ਦੀ ਬਗਾਵਤ ਸੀ ਉਸ ਨੂੰ ਦਬਾਉਣ ਦੇ ਲਈ ਜਿਹੜਾ ਸਿੱਖ ਫੌਜ ਨੂੰ ਵਰਤਿਆ। ਹੁਣ ਪਹਿਲੀ ਗੱਲ ਤੇ 1857 ਹਿੰਦੂ ਰਾਜਿਆਂ ਦੀ ਬਗਾਵਤ ਨਹੀਂ ਸੀ, ਉਹਦੇ 'ਚ ਸਭ ਤੋਂ ਅੱਗੇ ਮੁਸਲਮਾਨ ਫੌਜੀ ਵੀ ਔਰ ਬਹਾਦਰ ਸ਼ਾਹ ਜ਼ਫਰ ਮੁਗਲਿਆ ਸਲਤਨਤ ਦਾ ਅਖੀਰਲਾ ਚਸ਼ਮੋ ਚਿਰਾਗ ਉਹਨੂੰ ਬਾਦਸ਼ਾਹ ਐਲਾਨਿਆ ਹੋਇਆ ਸੀ, ਦਿੱਲੀ 'ਚ ਐਂਟਰ ਕਰਨ ਵਾਲੇ ਵੀ ਔਰ ਦੂਸਰਾ ਵੀ ਹਿੰਦੂ ਫੌਜੀ ਜ਼ਰੂਰ ਸੀ, ਲੇਕਿਨ ਉਸ ਵੇਲੇ ਦੇ ਜਿਹੜੇ 500 ਤੋਂ ਜ਼ਿਆਦਾ ਨਵਾਬ ਔਰ ਦੂਜੇ ਤੀਜੇ ਨੇ ਉਹ ਤਾਂ ਇੰਡੀਅਨ ਸਟੇਟ, ਇਹ ਹਿੰਦੂ ਮੁਸਲਿਮ ਜਾਂ ਸਿੱਖ ਹਿੰਦੂ ਲੜਾਈ ਕਿਵੇਂ, ਪਰ ਸ਼ੁਰੂ ਇੱਥੋਂ ਕਰੋ ਜੀ, ਅਦਰਵਾਈਜ਼ ਤਾਂ ਸਿੱਖਾਂ ਨੂੰ ਕੋਈ ਫੌਜ ਲੈਂਦਾ ਨਹੀਂ ਸੀ। ਅੰਗਰੇਜ਼ਾਂ ਨੇ ਹਿੰਦੂਆਂ ਦੇ ਰਾਜਿਆਂ ਨੂੰ ਦੀ ਬਗਾਵਤ ਨੂੰ ਦਬਾਉਣ ਦੇ ਲਈ ਲਿਆ, ਇੱਥੋਂ ਫਿਰ ਉਹ ਸ਼ੁਰੂ ਕਰਕੇ ਉਹਨੇ ਫਿਰ ਉਹ ਪੇਤਲੇ ਜੇ ਢੰਗ ਨਾਲ ਕਿ ਜੀ ਪੰਜਾਬੀ ਲੈਂਗੁਏਜ ਦਾ ਸ਼ੁਰੂ ਹੋਇਆ ਔਰ ਚੰਡੀਗੜ੍ਹ ਪੰਜਾਬੀ ਪਾਣੀ ਔਰ ਇਹ ਉਹ ਸਿੱਖਾਂ ਦੀਆਂ ਗ੍ਰੀਵੈਂਸਿਸ ਸੀ ਔਰ ਉਹਨਾਂ ਨੇ ਕਿਹਾ ਜੀ ਫਿਰ ਇਹਨਾਂ ਖਾਲਿਸਤਾਨੀਆਂ ਨੇ ਵਾਇਲੈਂਸ ਅਗੇਂਸਟ ਹਿੰਦੂ ਐਂਡ ਸਿੱਖ ਸਿਵਿਲੀਅਨ, ਉਹ ਪੂਰੇ 2-3 ਪੈਰਾਗ੍ਰਾਫ ਔਰ ਉਹਦੇ ਨਾਲ ਡੇਟਾਂ ਦੇ ਕੇ ਜੀ ਇੰਨੇ ਹਿੰਦੂ ਉੱਥੇ ਮਾਰੇ ਇੰਨੇ ਉੱਥੇ ਮਾਰੇ, ਫਿਰ ਐਂਟਾਈ ਹਿੰਦੂ ਪ੍ਰੋਪੇਗੈਂਡਾ। ਹੁਣ ਇੱਕ ਪਾਸੇ ਤਾਂ 80 ਤੋਂ 84 ਤੱਕ ਸਿੱਖਾਂ ਦੇ ਖਿਲਾਫ ਇੱਕ ਪੂਰੀ ਨਫ਼ਰਤੀ ਮੁਹਿੰਮ ਜਿਹੜੀ ਹੈ ਬਣਾਈ ਗਈ, ਪਰ ਇਹਦੇ 'ਚ ਉਹ ਇਹ ਕਹਿ ਰਿਹਾ ਕਿ horrific violence in Punjab was accompanied by virulent anti-Hindu rhetoric and propaganda that demonized and intimidated the state's minority Hindu community and encouraged and celebrated violence against Hindu civilians। ਉਹਨੂੰ ਬਿਲਕੁਲ ਬਣਾ ਦਿਓ। ਹਾਲਾਂ ਹਕੀਕਤ ਇਹ ਹੈ ਕਿ ਜੇ ਜੂਨ 84 ਦਾ ਹਮਲਾ ਕੀਤਾ ਪੰਜਾਬ 'ਚ ਤਾਂ ਕੋਈ ਹਿੰਦੂ ਨਹੀਂ ਸੀ ਬਚਣਾ ਚਾਹੀਦਾ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਕੇ 30,000 ਸਿੱਖ ਪੰਜਾਬ ਤੋਂ ਬਾਹਰ ਭਾਰਤ ਦੇ ਅੱਡ-ਅੱਡ ਸੂਬਿਆਂ 'ਚ ਮਾਰ ਦਿੱਤਾ ਹੈ। ਪੰਜਾਬ 'ਚ ਕਿਸੇ ਹਿੰਦੂ ਦੇ ਝਰੀਟ ਨਹੀਂ ਆਈ, ਕਿਵੇਂ ਬਚ ਗਏ ਪੰਜਾਬ ਦੇ ਹਿੰਦੂ? ਜੇ ਸਿੱਖ ਹਿੰਦੂ ਲੜਾਈ ਸਿੱਖਾਂ ਨੇ ਬਣਾਣੀ ਹੁੰਦੀ, ਪਰ ਇਹਨਾਂ ਨੇ ਆਪਣਾ ਕਿ ਫਿਰ ਇਸ ਸਾਰੇ ਨੂੰ ਆਪਰੇਸ਼ਨ ਬਲੂ ਸਟਾਰ ਨੂੰ ਵੀ ਉਹਨੇ ਜਸਟੀਫਾਈ ਕੀਤਾ ਕਿ ਜੀ ਇਹ ਜਿਹੜਾ ਹੈ ਟੂ ਫਲਸ਼ ਆਊਟ ਪਿੰਡਰਾਂ ਵਾਲੇ ਐਂਡ ਮਿਲੀਟੈਂਟਸ ਹੋਲਡ ਅਪ ਇਨ ਗੋਲਡਨ ਟੈਂਪਲ, ਔਰ ਉਸ ਨੂੰ ਫਿਰ ਉਹਨੇ ਐਕੈਡੈਮਿਕ ਸਟੱਡੀ ਆਫ ਖਾਲਿਸਤਾਨ ਇਨਸਰਜੈਂਸੀ ਨਾਲ ਜੋੜ ਕੇ ਪਿੰਡਾਂ ਵਾਲੇ ਐਸਟੈਬਲਿਸ਼ ਦ ਸੈਂਟਰ ਆਫ ਹਿਸ ਟੈਰਰ ਕੈਂਪੇਨ ਇਨ ਹਰਮੰਦਰ ਸਾਹਿਬ, ਇਹ ਉਹ ਜੋ ਇਹਨਾਂ ਦਾ ਝੂਠਾ ਪ੍ਰੋਪੇਗੈਂਡਾ। ਫਿਰ ਉਹ ਆ ਜਾਂਦਾ ਜੀ ਇੰਟਰਨੈਸ਼ਨਲ ਸਪੋਰਟ ਫॉर ਖਾਲਿਸਤਾਨ, ਕਿ ਖਾਲਿਸਤਾਨ ਨੂੰ ਕੌਣ ਸਪੋਰਟ ਕਰ ਰਿਹਾ ਹੈ। ਉਹ ਉਦੋਂ ਵੀ ਔਰ ਅੱਜ ਵੀ ਖਾਲਿਸਤਾਨ ਮੂਵਮੈਂਟ ਹੈਜ਼ ਰਿਸੀਵਡ financial and logistic support from pro-Khalistan separatists based in United States, Canada, United Kingdom
as well as Pakistan's Inter Service Intelligence Agency ISI। ਉਹਦੇ ਬਿਨਾਂ ਤਾਂ ਕਹਾਣੀ ਪੂਰੀ ਹੋ ਹੀ ਨਹੀਂ ਸਕਦੀ। ਔਰ ਉਸ ਸਾਰੇ ਨੂੰ ਫਿਰ ਉਹਨਾਂ ਨੇ ਇਹ ਕਿਹਾ ਜੀ ਕਿ ਵੀ ਇਹ ਜਿਹੜੀ ISI ਜਿਹੜਾ ਨੈਟਵਰਕ ਹੈ ਉਹਨਾਂ ਨੇ ਰਿਫਿਊਜ ਦਿੰਦੇ ਨੇ, ਟ੍ਰੇਨਿੰਗ ਆਰਮਸ, ਫੰਡਿੰਗ ਟੂ ਖਾਲਿਸਤਾਨੀ ਟੈਰਰਿਸਟ ਆਰਗੇਨਾਈਜੇਸ਼ਨ and coordinated their activities with Islamist terrorist organizations such as Lashkar-e-Toiba and Hizbul Mujahideen, as well as organized crime operators in drugs and weapons, drug smuggling भी सब खालिस्तानी कर रहे हैं। और Lashkar-e-Toiba और Hizbul Mujahideen ਦੇ ਨਾਲ ਵੀ जुड़े हुए ने। और फिर even किसी क्रिस्टीन फेयर ਨੂੰ कोट किया है कि भाई the involvement of the diaspora was an important dimension of Sikh insurgency. Financial support, Sikhs in Canada, UK, United States played important role in arranging the cadres to travel to Pakistan, where they received finance। ਬਾਹਰਲੇ ਸਿੱਖਾਂ ਨੂੰ ਪਾਕਿਸਤਾਨ ਨਾਲ ਜੋੜ ਦਿਓ। ਔਰ ਮੈਂ ਇਹ ਦੇਖ ਰਿਹਾ ਵੀ ਉਹਨਾਂ ਨੇ ਅੱਗੋਂ ਇਹ ਕਿਹਾ ਜੀ ਪ੍ਰੋ ਖਾਲਿਸਤਾਨ ਐਕਟਿਵਿਸਟ ਦੀਆਂ ਐਕਟੀਵਿਟੀਜ਼ ਨੂੰ US ਦੇ ਵਿੱਚ FBI, DEA, ਯੂਨਾਈਟਿਡ ਸਟੇਟਸ ਕਸਟਮ ਸਰਵਿਸ ਉਹ ਸਭ ਪ੍ਰੋਬ ਕਰ ਰਹੇ ਨੇ। ਔਰ ਦੱਸ ਦਿਓ ਜੀ ਉਸ ਪ੍ਰੋਬਿੰਗ ਚੋਂ ਕੀ ਕੱਢਿਆ। ਪਰ ਜਿਹੜੀ ਐਂਡ ਦੇ ਵਿੱਚ ਉਹਨੇ ਕਹਿ ਕੇ ਫਿਰ ਰਿਕਮੈਂਡੇਸ਼ਨਸ ਕੀਤੀ ਹੈ ਕਿ ਹੁਣ ਅਮਰੀਕਾ ਕੀ ਕਰੇ। ਹਿੰਦੂ ਅਮਰੀਕਨ ਫਾਊਂਡੇਸ਼ਨ ਅਰਜਿਸ ਦਾ US ਗਵਰਨਮੈਂਟ, ਇਹ US ਗਵਰਨਮੈਂਟ ਉਹਨਾਂ ਨੇ ਕਿਹਾ ਨੰਬਰ 1 continue investigating and prosecuting radical Khalistan supporters in the US who provide financial and material support to Khalistan terror groups operating in India। कि ਜਿਹੜੇ ਦਹਿਸ਼ਤਗਰਦ ਗਰੁੱਪ ਖਾਲਿਸਤਾਨ ਦੇ ਪੰਜਾਬ 'ਚ ਆਪਰੇਟ ਕਰ ਰਹੇ ਨੇ, ਜਿਹੜੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੱਖ ਉਹਨਾਂ ਦੀ ਮਦਦ ਕਰਦੇ ਨੇ, ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰੋ, ਉਹਨਾਂ ਤੇ ਮੁਕਦਮੇ ਚਲਾਓ, ਉਹਨਾਂ ਰੈਡੀਕਲ ਖਾਲਿਸਤਾਨ ਸਪੋਰਟਰਸ ਨੂੰ ਜੇਲ੍ਹਾਂ ਦੇ ਪਿੱਛੇ ਡੱਕੋ। ਨੰਬਰ 2 work with social media platforms and web providers to monitor and shut down the sites of US-based groups and individuals with ties to Khalistan terror groups and those who advocate violence and furtherance of Khalistan or make threats against US residents or visiting Indian officials। ਉਹ ਕਹਿੰਦੇ ਨੇ ਜੀ ਕਿ ਜਿੰਨੇ ਅਮਰੀਕਾ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਨੇ ਸਿੱਖਾਂ ਦੇ ਜਾਂ ਜਿਹੜੇ ਵੈਬ ਪ੍ਰੋਵਾਈਡਰ ਨੇ ਉਹਨਾਂ ਨੂੰ ਮੋਨੀਟਰ ਕਰੋ, ਉਹਨੂੰ ਬੰਦ ਕਰ ਦਿਓ, ਬਿਲਕੁਲ ਉਹਨੂੰ ਸ਼ਟ ਡਾਊਨ ਕਰ ਦਿਓ ਜਿਨ੍ਹਾਂ ਦੀਆਂ ਵੀ ਖਾਲਿਸਤਾਨ ਦੇ ਨਾਲ ਕੋਈ ਤਾਰਾਂ ਜੁੜੀਆਂ ਹੋਈਆਂ ਨੇ ਔਰ ਜਿਹੜੇ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਲਈ ਵਾਇਲੈਂਸ ਨੂੰ ਪ੍ਰਮੋਟ ਕਰਦੇ ਨੇ। ਔਰ ਅਮਰੀਕਾ ਵਿੱਚ ਰਹਿਣ ਵਾਲੇ ਅਮਰੀਕਨ ਰੈਜ਼ੀਡੈਂਟਸ ਨੂੰ ਜਾਂ ਜਿਹੜੇ ਇੰਡੀਅਨ ਆਫੀਸ਼ੀਅਲ ਇੱਥੇ ਆਉਂਦੇ ਨੇ ਉਹਨਾਂ ਨੂੰ ਥ੍ਰੈਟ ਕਰਦੇ ਨੇ। ਉਹਨਾਂ ਦਾ ਮਤਲਬ ਹੈ ਜਿਹੜੇ ਇੱਥੇ ਪ੍ਰੋਟੈਸਟ ਜਾਂ ਕਰਨਾ ਉਹਨਾਂ ਲਈ ਥ੍ਰੈਟ ਹੀ ਹੈ। ਉਹਨਾਂ ਨੂੰ ਵੀ ਸਭ ਨੂੰ ਚੁੱਕ ਕੇ ਅੰਦਰ ਵਾੜੋ, ਅੰਦਰ ਡੱਕੋ ਔਰ ਜਿਹੜਾ ਉਹਨਾਂ ਦਾ ਸਭ ਵੈਬ ਬੰਦ ਕਰੋ। ਨੈਕਸਟ ਇਹ ਫਨੀ ਹੈ, pressure the government of Islamic Republic of Pakistan to end its support of Khalistan terror groups and US-based pro-Khalistan lobbying organization। ਅਮਰੀਕਨ ਸਰਕਾਰ ਨੂੰ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਕਹੋ ਕਿ ਜਿਹੜੇ ਅਮਰੀਕਾ 'ਚ ਬੈਠ ਕੇ ਲੌਬੀ ਕਰ ਰਹੇ ਨੇ ਖਾਲਿਸਤਾਨ ਦੇ ਲਈ ਉਹਨਾਂ ਨੂੰ ਉਹਨਾਂ ਦਾ ਕੰਮ ਬੰਦ ਕਰਾਓ। pressure the government of Islamic Republic of Pakistan to end its support of Khalistan terror group ਕਿ ਉੱਥੇ ਖਾਲਿਸਤਾਨੀ ਦਹਿਸ਼ਤ ਗਰੁੱਪਾਂ ਦੀ ਮਦਦ ਬੰਦ ਕਰੋ and US based pro ਖਾਲਿਸਤਾਨ lobbying organization। ਇਹ ਤਾਂ ਹੁਣ ਬਹੁਤ ਵੱਡੀ ਗੱਲ ਹੈ। ਅਮਰੀਕਾ ਦੀ ਸਰਕਾਰ ਜ਼ਰੂਰ ਹੋਰ ਕਿਸੇ ਦੀ ਗੱਲ ਮੰਨੇ ਨਾ ਮੰਨੇ, ਇਹਨਾਂ ਦੀ ਹਿੰਦੂ ਫਾਊਂਡੇਸ਼ਨ ਦੀ ਜ਼ਰੂਰ ਮੰਨੇ। ਔਰ ਮੈਂ ਸਮਝਦਾ ਵੀ ਇਹ ਤਾਂ ਵਿਚਾਰੇ ਪਤਾ ਨਹੀਂ ਹੁਣ ਇਹ ਆਰਟੀਕਲ ਲਿਖਣ ਲਿਖਾਣ 'ਚ ਕਿੰਨਿਆਂ ਦੇ ਘਰ ਰੋਟੀ ਪੱਕੀ ਹੈ ਕਿਉਂਕਿ ਉਹਨਾਂ ਦੀ ਰੋਟੀ ਰੋਜ਼ੀ ਹੈ ਬ੍ਰੈਡ ਬਟਰ, ਪਰ ਉਹ ਕੰਮ ਬੜੀ ਮਿਹਨਤ ਨਾਲ ਕਰ ਰਹੇ ਨੇ। ਬਹੁਤ ਵਾਰ ਇਹਨਾਂ ਦੀ ਮਿਹਨਤ ਦੀ ਦਾਤ ਦੇਣੀ ਬਣਦੀ ਹੈ। ਹਾਲਾਂਕਿ ਸ਼ਾਇਦ ਇਹ ਜਿਨ੍ਹਾਂ ਤੱਕ ਕਰਾਊਡ ਨੂੰ ਦੱਸ ਰਹੇ ਨੇ ਵੀ ਅਸੀਂ ਕੰਮ ਕਰ ਰਹੇ, ਉਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਅਮਰੀਕਨ ਸਿਸਟਮ ਕਿਵੇਂ ਕੰਮ ਕਰਦਾ ਹੈ। ਕੈਨੇਡਾ ਨਾਲ ਵੀ ਗੁੱਸੋ ਗੁੱਸੀ ਹੋਈ ਗਏ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਬਈ ਕੈਨੇਡਾ 'ਚ ਉਹਨਾਂ ਦਾ ਚਾਰਟਰ ਆਫ ਰਾਈਟਸ ਹੱਕ ਦਿੰਦਾ ਜੇ ਉਹ ਆਪ ਖੁਦ ਆਪਣਾ ਮੁਲਕ ਤੁੜਵਾਉਣ ਦੇ ਲਈ ਜਿਹੜਾ ਉਹ ਰੈਫਰੈਂਡਮ ਕਰਵਾ ਸਕਦੇ ਨੇ। ਜਿਵੇਂ ਕੁਇਬੈਕ ਦੇ ਵਿੱਚ 2 ਵਾਰ ਉਹਨਾਂ ਨੇ ਕਰਾਇਆ 1980 1995। ਉਹ ਕਿਸੇ ਹੋਰ ਨੂੰ ਕਿਵੇਂ ਰੋਕ ਸਕਦੇ ਨੇ ਕਿ ਜੀ ਤੁਸੀਂ ਪੀਸਫੁਲੀ ਕੀ ਫੈਸਲਾ ਕਰਨਾ ਹੈ, ਜਾਣਾ ਕਿ ਨਹੀਂ ਜਾਣਾ? ਕਿਉਂਕਿ ਕੈਨੇਡੀਅਨ ਸ਼ਹਿਰੀਆਂ ਲਈ ਕੈਨੇਡੀਅਨ ਝੰਡਾ ਉਹਨਾਂ ਲਈ ਤਿਰੰਗਾ ਝੰਡਾ ਜਾਂ ਸਾਡਾ ਖਾਲਿਸਤਾਨੀ ਝੰਡਾ ਉਹ ਇੱਕੋ ਹੀ ਬਰਾਬਰ ਨੇ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਤਿਰੰਗੇ ਲੈ ਕੇ ਜਲੂਸ ਕੱਢੋ ਜਾਂ ਖਾਲਿਸਤਾਨੀ ਝੰਡੇ ਲੈ ਕੇ। ਇਹਨਾਂ ਨੂੰ ਉਹ ਵੀ ਤਕਲੀਫ ਹੁੰਦੀ ਜੀ ਬੰਦ ਕਰਾਓ ਜੀ ਇਹ
ਰੈਫਰੈਂਡਮ ਬੰਦ ਕਰਾਓ, ਝੰਡੇ ਬੰਦ ਕਰਾਓ, ਫੋਟੋਆਂ ਖੜਦੇ ਨੇ, ਇਹ ਬੰਦ ਕਰਾਓ। ਪਰ ਸੋ ਇਸ ਤੋਂ ਇਹ ਅੰਦਾਜ਼ਾ ਜ਼ਰੂਰ ਹੁੰਦਾ ਹੈ ਕਿ ਵੀ ਇਹਨਾਂ ਦੀ ਨੀਂਦ ਕਿਵੇਂ ਹਰਾਮ ਹੋਈ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ तो ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡੀਅਨ ਆਰਮੀ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਕੋਲ ਕੈਨੇਡਾ ਦੀ PR ਹੈ ਉਹ ਵੀ ਕੈਨੇਡੀਅਨ ਫੌਜ ਵਿੱਚ ਸ਼ਾਮਿਲ ਹੋ ਸਕਦੇ ਹਨ। ਯਾਦ ਰਹੇ ਇਸ ਨਾਲ ਪੰਜਾਬ ਤੋਂ ਕੈਨੇਡਾ ਆਉਣ ਵਾਲੇ ਲੱਖਾਂ ਸਿੱਖ ਵਿਦਿਆਰਥੀਆਂ ਲਈ ਕੈਨੇਡੀਅਨ ਆਰਮੀ ਦੇ ਦਰਵਾਜ਼ੇ ਖੁੱਲ ਗਏ ਹਨ ਔਰ ਸਿੱਖ ਨੌਜਵਾਨਾਂ ਤੇ ਬੀਬੀਆਂ ਨੂੰ ਵੱਧ ਤੋਂ ਵੱਧ ਇਸ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਹ ਲੌਂਗ ਟਰਮ ਸਿੱਖ ਕੌਮੀ ਨਿਸ਼ਾਨੇ ਲਈ ਵੀ ਲਾਹੇਵੰਦ ਹੋਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੈਨੇਡੀਅਨ ਗਵਰਨਮੈਂਟ ਦੇ ਨਾਲ ਇੰਡੀਆ ਦਾ ਜਿਸ ਲੈਵਲ ਦਾ ਇਸ ਵੇਲੇ ਡਿਪਲੋਮੈਟਿਕ ਕਲੈਸ਼ ਹੀ ਨਹੀਂ, ਰਾਦਰ ਉਹ ਵੀ ਦਿਨ ਦੂਰ ਨਹੀਂ ਜਦੋਂ ਇੰਡੀਆ ਅੱਕ ਕੇ ਸੜਿਆ ਬਲਿਆ ਇਹ ਕਹਿ ਕੇ ਜੀ ਅਸੀਂ ਆਪਣਾ ਹਾਈ ਕਮਿਸ਼ਨਰ ਵਾਪਸ ਸੱਦ ਰਹੇ ਹਾਂ। ਉਹ ਤਾਂ ਆਲਰੇਡੀ ਜਿਹੜੇ ਨੇ ਉਹ ਸੜੇ ਬਲੇ ਬੈਠੇ ਨੇ। ਅੱਛਾ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਤਾਂ ਨਹੀਂ ਹੈ ਵੀ ਕੈਨੇਡਾ ਜਾਂ ਆਸਟ੍ਰੇਲੀਆ ਕੋਈ ਜਾਣ ਬੁੱਝ ਕੇ ਕੋਈ ਬਲਦੀ ਤੇ ਤੇਲ ਦਾ ਪਾਉਣ ਕੰਮ ਕਰਦੇ ਨੇ। ਉਹ ਤਾਂ ਆਪਣੇ ਮੁਲਕ ਦੇ ਕਾਨੂੰਨਾਂ ਮੁਤਾਬਕ ਔਰ ਆਪਣੇ ਨੈਸ਼ਨਲ ਇੰਟਰਸਟ ਦੇ ਵਿੱਚ ਕੰਮ ਕਰਦੇ ਨੇ। ਅੱਛਾ, ਹੁਣ ਜਦੋਂ ਆਸਟ੍ਰੇਲੀਅਨ ਫੌਜ ਨੇ ਸਿੱਖ ਯੂਨਿਟ ਦੇ ਥੱਲੇ ਭਰਤੀ ਲਈ 2 ਗੁਰਦੁਆਰਿਆਂ 'ਚ ਖੁਦ ਜਾ ਕੇ ਬਰੀਫਿੰਗ ਕਰਨ ਦਾ ਉਹਨਾਂ ਦਾ ਪੋਸਟਰ ਆਇਆ, ਅਸੀਂ ਉਸ ਨੂੰ ਡਿਸਕਸ ਕੀਤਾ ਸੀ। ਔਰ ਇੱਕਦਮ ਇੰਡੀਅਨ ਸਿਸਟਮ ਵਾਲਿਆਂ ਨੇ ਆਪਣੇ ਕੋਈ ਰਿਟਾਇਰਡ ਜਿਹੜੇ ਟੌਂਟ ਪਟੌਂਟ ਕਿਸਮ ਦਾ ਕਿਸੇ ਸਿੱਖ ਆਫੀਸਰ ਨੂੰ ਅੱਗੇ ਲਾ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਇਹ ਬਿਲਕੁਲ ਝੂਠ ਹੈ। ਲੇਕਿਨ ਹਕੀਕਤ ਤਾਂ ਹਕੀਕਤ ਦੀ ਸੀ। ਸੋ ਜ਼ਾਹਿਰ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਡਿਊਰਿੰਗ ਦਾ ਫਸਟ ਵਰਲਡ ਵਾਰ ਬੈਟਲ ਆਫ ਗੈਲੀਪੋਲੀ ਉਹ ਤਾਂ ਉਵੇਂ ਹੀ ਯਾਦ ਕਰਦੇ ਨੇ। ਆਸਟ੍ਰੇਲੀਅਨ ਫੌਜੀਆਂ ਔਰ ਸਿੱਖਾਂ ਦਾ ਖੂਨ ਸਾਂਝੇ ਤੌਰ ਤੇ ਡੁੱਲਿਆ ਸੀ। ਔਰ ਜ਼ਾਹਿਰ ਹੈ ਕਿ ਇਹ ਜੇ ਗੁਰਦੁਆਰਿਆਂ 'ਚ ਜਾ ਕੇ ਉਹਨਾਂ ਨੇ ਫੌਜੀ ਭਰਤੀ ਦੀ ਸਿੱਖਾਂ ਦੀ ਗੱਲ ਕੀਤੀ, ਉਹ ਕੋਈ ਮੰਦਰ ਮਸਜਿਦ ਚਰਚ ਜਾਂ ਮੋਨੈਸਟਰੀ ਦੇ ਵਿੱਚ ਤਾਂ ਨਹੀਂ ਗਏ ਜਾਂ ਸਿਨਾਗੋਗ 'ਚ ਤਾਂ ਨਹੀਂ ਗਏ, ਕਿਉਂਕਿ ਸਿੱਖਾਂ ਦੀ ਜਿਹੜੀ ਹੈ ਉਹ ਬਹਾਦਰੀ ਦਾ ਵੀ ਅਹਿਸਾਸ ਹੈ ਔਰ ਉਹਨਾਂ ਨੂੰ ਪਤਾ ਹੈ ਕਿ ਭਾਈ ਸਿੱਖ ਜਿਹੜੇ ਨੇ ਫਿਰ ਜਿੱਥੇ ਖਲੋਣਗੇ ਉੱਥੇ ਮੁਲਕ ਦੇ ਲਈ ਖਲੋਣਗੇ। ਹੁਣ ਕੈਨੇਡਾ ਦੇ ਵਿੱਚ ਆਲਰੇਡੀ ਇਹ ਜਸਟਿਨ ਟਰੂਡੋ ਦੀ ਹਕੂਮਤ ਵੱਲੋਂ ਜਿਸ ਅੰਦਾਜ਼ ਦੇ ਵਿੱਚ ਬਾਹਰਲਿਆਂ ਨੂੰ ਵੈਲਕਮ ਕੀਤਾ ਗਿਆ, ਇੱਕ ਈਜ਼ੀ ਸਟੂਡੈਂਟ ਵੀਜ਼ਾ ਕੀਤਾ ਗਿਆ, ਨਤੀਜੇ ਦੇ ਤੌਰ ਤੇ ਅਸੀਂ ਇਹ ਦੇਖਿਆ ਕਿ ਭਾਈ ਕੱਲੇ ਪੰਜਾਬ ਚੋਂ ਹੀ 1 ਲੱਖ ਦੇ ਕਰੀਬ ਸਟੂਡੈਂਟ 1 ਸਾਲ ਚ ਆਉਣ ਦੀ ਚਰਚਾ ਹੁੰਦੀ ਹੈ, ਥੋੜਾ ਬਹੁਤ ਘੱਟ ਵੱਧ ਹੋ ਸਕਦਾ ਹੈ। ਔਰ ਫਿਰ ਕੱਲਾ ਇਹੀ ਨਹੀਂ, ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਚੋਂ ਕਿੰਨੇ ਕੁ ਵਾਪਸ ਜਾਂਦੇ ਨੇ, ਬਹੁਤ ਸਾਰਿਆਂ ਨੂੰ ਕੋਈ ਨਾ ਕੋਈ ਨੌਕਰੀ ਓਪਰਚੁਨਿਟੀ ਜਿਹਨੂੰ PR ਕਹਿੰਦੇ ਨੇ, ਪਰਮਾਨੈਂਟ ਰੈਜ਼ੀਡੈਂਟ, ਉਹ ਅਮਰੀਕਾ ਦੇ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਵਾਂਗ ਕੋਈ ਲੰਬੀ ਪ੍ਰੋਸੈਸ ਨਹੀਂ ਹੈ। ਉੱਥੇ ਜਲਦੀ ਜਦੋਂ ਕੋਈ ਤੁਹਾਨੂੰ ਇੰਪਲੋਇਰ ਸਪਾਂਸਰ ਕਰ ਦਿੰਦਾ ਤੁਹਾਡੀ PR ਆ ਜਾਂਦੀ ਹੈ। ਔਰ ਲੇਕਿਨ PR ਆਉਣ ਤੱਕ ਜਾਂ ਫਿਰ ਫੌਜ 'ਚ ਜਾਣ ਤੱਕ ਜੇ ਤੁਸੀਂ ਆਲਰੇਡੀ ਜਿਹੜਾ ਸਟੂਡੈਂਟ 20-21 ਸਾਲ ਦੀ ਉਮਰ 'ਚ ਆਇਆ, PR ਨੂੰ 3-4 ਸਾਲ ਲੱਗ ਗਏ, ਸਿਟੀਜ਼ਨ ਬਣਦੇ ਹੋ 28-29 ਦਾ ਹੋ ਗਿਆ, ਤੇ ਫਿਰ ਉਹ ਫੌਜ 'ਚ ਜਾਣ ਵਾਲੀ ਐਜ਼ ਏ ਸਿਟੀਜ਼ਨ ਉਹਦਾ ਫੌਜ ਦਾ ਰਸਤਾ ਬੰਦ ਹੋ ਜਾਂਦਾ ਸੀ। ਜਾਂ ਫੌਜ ਲਈ ਫਿਰ ਜਿਹੜਾ ਸਿਟੀਜ਼ਨ ਹੀ ਬਣ ਗਿਆ PR ਤੋਂ ਬਾਅਦ ਆਪਣੇ ਕੰਮ ਕਰਨ ਲੱਗ ਜਾਂਦੇ ਸੀ, ਉਹ ਫਿਰ ਜਿਸ ਬਿਜ਼ਨਸ 'ਚ ਆਏ ਉਹਦੇ 'ਚ ਹੀ ਰਹਿਣਾ। ਪਰ ਇਹ ਜਿਹੜਾ ਫੈਸਲਾ ਅੱਜ ਜਿਹੜੀ ਦੀ ਖਬਰ ਹੈ, permanent residents can now be part of Canadian military,
ਇਹ ਬਹੁਤ ਵੱਡਾ ਫੈਸਲਾ ਹੈ। ਵੈਰੀ ਗੁੱਡ। ਇਹਦਾ ਮਤਲਬ ਇਹ ਹੈ ਕਿ ਵੀ ਜੇ 50,000 ਆ ਰਿਹਾ ਹੈ, ਔਰ ਸਿੱਖਾਂ ਨੂੰ ਤਾਂ ਵੈਸੇ ਵੀ ਜਰਾ ਵਰਦੀ ਚ ਸੱਜੇ ਫੱਬੇ ਸਟਾਰ ਸਟੂਰ ਲਾਉਣ ਦਾ ਸ਼ੌਕ ਹੈ, ਔਰ ਵੈਸੇ ਵੀ ਹੁਣ ਤਾਂ ਹਾਲਾਤ ਵੀ ਐਸੇ ਬਣੇ ਹੋਏ ਨੇ, ਬਾਕੀ ਜਿਹੜਾ ਉਹ ਫਿਜ਼ੀਕਲ ਲੈਵਲ ਦੇ ਉੱਤੇ ਉਹ ਫੌਜ ਦੇ ਵਿੱਚ ਫਿੱਟ ਵੀ ਹੋ ਜਾਂਦਾ ਹੈ, ਔਰ ਆਪਣੀ ਆਜ਼ਾਦੀ ਨਾਲ, ਕਿਉਂਕਿ ਦਸਤਾਰ ਨਾਲ 5 ਕਕਾਰਾਂ ਨਾਲ ਕੈਨੇਡਾ ਚ ਸਰਵ ਕਰਨ ਦਾ ਹੀ ਨਹੀਂ ਮੌਕਾ ਹੈ। ਈਵਨ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਜਦੋਂ ਅਸੀਂ ਯੂਕਰੇਨੀਅਨ ਡੈਲੀਗੇਸ਼ਨ 4 ਮੈਂਬਰਡ ਉਹਨਾਂ ਦੇ ਹਾਈ-ਫਾਈ ਡੈਲੀਗੇਸ਼ਨ ਨੂੰ ਮਿਲੇ, ਔਰ ਮੈਂ ਸਿੱਖਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰ ਰਿਹਾ ਸੀ। ਨਿਊ ਵਰਲਡ ਆਰਡਰ ਚ 2 ਵਰਲਡ ਵਾਰ ਸਿੱਖਾਂ ਨੇ ਕੀ ਕੀਤਾ ਹੈ, ਔਰ ਸਾਡੇ ਨਾਲ ਬ੍ਰਿਟਿਸ਼ ਕਲੋਨੀਅਲਸ ਨੇ ਕੀ ਕੀਤਾ, ਔਰ ਰਸ਼ੀਅਨ ਕੰਸਪੀਰੇਸੀ ਕੀ ਹੈ। ਤੇ ਮੈਂ ਔਰ ਫਾਰਮਰ ਹੋਣ ਦੀ ਗੱਲ, ਕਿਉਂਕਿ ਯੂਕਰੇਨ ਬ੍ਰੈਡ ਬਾਸਕਟ ਹੈ ਯੂਰਪ, ਉਹ ਵੀ ਫਾਰਮਿੰਗ ਨਾਲ ਆਇਡੈਂਟੀਫਾਈ ਕਰਦੇ ਨੇ, ਉਹਦੀ ਗੱਲ ਕੀਤੀ। ਸੋਲਜਰਿੰਗ ਨਾਲ ਕਿ ਭਾਈ ਤੁਸੀਂ ਬਹਾਦਰੀ ਨਾਲ ਲੜ ਰਹੇ ਹੋ ਸੋਲਜਰ। ਤਾਂ ਉਹ ਇੱਕ ਜਿਹੜੀ ਬੀਬੀ ਸੀ ਉਹਨੇ ਮੈਨੂੰ ਕਿਹਾ ਨਾ, ਮੇਰੇ ਇੰਟਰਪਟ ਕਰਕੇ, ਕਿ ਆਈ ਨੋ ਕੈਨੇਡਾਜ਼ ਡਿਫੈਂਸ ਮਿਨਿਸਟਰ ਵਾਸ ਆਲਸੋ ਏ ਸਿੱਖ, ਹਰਜੀਤ ਸਿੰਘ ਸੱਜਣ। तो ਜ਼ਾਹਿਰ ਹੈ ਹਰਜੀਤ ਸਿੰਘ ਸੱਜਣ ਨੇ ਐਜ਼ ਏ ਕੈਨੇਡੀਅਨ ਆਰਮੀ ਆਫਿਸਰ ਸਰਵ ਕੀਤਾ ਹੋਇਆ ਸੀ ਅਫਗਾਨਿਸਤਾਨ ਚ ਵੀ, ਅਦਰਵਾਈਜ਼ ਵੀ। ਔਰ ਹੁਣ ਜਦੋਂ ਇਹ ਕੈਨੇਡੀਅਨ ਗਵਰਨਮੈਂਟ ਨੇ ਇਹ ਫੈਸਲਾ ਲਿਆ ਹੈ ਕਿ ਉਹ ਜਿਹੜੇ PR ਹੋਲਡਰ ਨੇ ਉਹ ਫੌਜ ਜੁਆਇਨ ਕਰ ਸਕਦੇ ਨੇ, ਫਿਰ ਤਾਂ ਤੁਸੀਂ ਅਗਲੇ ਸਾਲ ਦੇ ਵਿੱਚ ਲਾਓ 50,000 ਸਿੱਖ ਫੌਜੀ ਹੋਣਾ ਉੱਥੇ, ਬਹੁਤੇ ਉਹਨਾਂ ਚੋਂ ਜਿਹੜੇ ਨੇ। ਔਰ ਉਹਦੇ ਤੇ ਫਿਰ ਉਹਨਾਂ ਨੇ ਇੰਡੀਅਨ ਨੇ ਚੀਕਣਾ, ਉਹਨਾਂ ਨੇ ਕਹਿਣਾ ਦੇਖੋ ਜੀ ਹੁਣ ਪਹਿਲਾਂ ਵੈਸੇ ਹੀ ਮਾਣ ਨਹੀਂ ਸੀ, ਉਹ ਝੰਡੇ ਚੁੱਕ ਕੇ ਖਾਲਿਸਤਾਨ ਕਰਦੇ ਸੀ, ਹੁਣ ਯੂਨੀਫਾਰਮ ਪਾ ਕੇ ਬੰਦੂਕਾਂ ਵੀ ਚੁੱਕੀਆਂ ਹੋਈਆਂ, ਇਹ ਤਾਂ ਖਾਲਿਸਤਾਨ ਬਣਾ ਕੇ ਲੜਨੇ। ਅਸੀਂ ਨਾ ਵੀ ਕਹੀਏ ਕਿ ਜੀ ਇਹ ਬਿਗ ਨੰਬਰ 'ਚ ਜੁਆਇਨ ਕਰੋ, ਸਾਨੂੰ ਤਾਂ ਪਤਾ ਹੈ ਵੀ ਅਲਟੀਮੇਟਲੀ ਇੱਕ ਦਿਨ ਆਣਾ ਜਦੋਂ ਸਾਨੂੰ ਆਪਣੇ ਫਾਦਰਲੈਂਡ, ਆਪਣੀ ਮਦਰਲੈਂਡ ਖਾਲਿਸਤਾਨ ਨੂੰ ਲਿਬਰੇਟ ਕਰਾਉਣ ਲਈ ਹੱਥੋਂ ਹੱਥ ਵੀ ਲੜਨਾ ਪੈਣਾ। ਇਹ ਸਿਰਫ ਠੀਕ ਹੈ ਅਸੀਂ ਸਾਰੇ ਤੌਰ ਤਰੀਕੇ ਉਹ ਵੋਟਾਂ ਦਾ ਵੀ ਹੋਏ, ਪੰਜਾਬ 'ਚ ਵੀ ਹੋਏ, ਪਾਰਲੀਮੈਂਟਰੀ ਸਿਸਟਮ ਉਹ ਅਸੀਂ ਤਾਂ ਕਿ, ਬਟ ਅਸੀਂ ਇਹ ਵੀ ਆਪਣੇ ਗੁਰੂ ਦੇ ਆਸ਼ੇ ਤੇ ਯਕੀਨ ਕਰਦੇ ਹਾਂ, ਜਿਹਨੂੰ ਮੈਲਕਮ ਐਕਸ ਨੇ ਕਿਹਾ ਸੀ ਕਿ ਬਾਈ ਆਲ ਮੀਨਸ ਪੋਸੀਬਲ, ਹਰ ਪੋਸੀਬਲ। ਔਰ ਇਹ ਗੁਰੂ ਵੱਲੋਂ ਕੁਛ ਇਸ ਕਿਸਮ ਦਾ ਬਣਦਾ ਜਾ ਰਿਹਾ ਹੈ। ਔਰ ਅਸੀਂ ਈਵਨ ਯੂਕਰੇਨੀਅਨ ਡੈਲੀਗੇਸ਼ਨ ਨੂੰ ਕਿਹਾ ਵੀ ਆਪਣੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਬਣਾਓ, ਔਰ ਓਪਨ ਇੰਟਰਨੈਸ਼ਨਲ ਸਿੱਖ ਲੀਜਨ, ਇੰਟਰਨੈਸ਼ਨਲ ਲੀਜਨ ਉਹਨਾਂ ਨੇ ਬਣਾਇਆ ਹੋਇਆ ਕਿ ਇੰਟਰਨੈਸ਼ਨਲ ਸਿੱਖ ਲੀਜਨ ਬਣਾਓ, ਦੁਨੀਆ ਭਰ ਚੋਂ ਕਿਤੋਂ ਵੀ ਕੋਈ ਸਿੱਖ ਆ ਕੇ ਤੁਹਾਡੀ ਜਿਹੜਾ ਸਿੱਖ ਰੈਜੀਮੈਂਟ ਹੋਏ ਪ੍ਰੋਪਰਲੀ। ਔਰ ਇਵੇਂ ਹੀ ਜਿਹੜਾ ਹੈ ਉਹ ਆਸਟ੍ਰੇਲੀਆ ਵਾਲੇ ਲੈ ਰਹੇ ਨੇ। ਹੁਣ ਕੈਨੇਡਾ 'ਚ ਇਸ ਲੈਵਲ ਦਾ ਆਣਾ, ਔਰ ਹਾਲਾਂ ਉਹਦੇ ਰੀਜ਼ਨਸ ਇਹ ਨਹੀਂ ਹੈ ਵੀ ਉਹ ਕੋਈ ਸਿੱਖਾਂ ਨੂੰ ਖੁਸ਼ ਕਰਨ ਲਈ ਕਰ ਰਹੇ ਨੇ, ਕਿਉਂਕਿ ਜਿਹੜੀ ਹੈ ਇਸ ਵੇਲੇ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਦਾ 21.5% PR ਪਬਲਿਕ ਪਰਮਨੈਂਟ ਰੈਜ਼ੀਡੈਂਟ ਵਾਲੇ ਲੋਕ ਨੇ। ਸੋ ਆਲਮੋਸਟ ਹਰ 5ਵਾਂ ਬੰਦਾ ਜਿਹੜਾ ਹੈ ਉਹ PR ਹੋਲਡਰ ਹੈ। ਔਰ ਇਸ ਲਈ ਫੌਜ ਦੇ ਵਿੱਚ ਜਿਹੜੀ ਉਹਨਾਂ ਦੀ ਹਾਲਾਂ ਕੈਨੇਡਾ ਦਾ ਫੌਜ ਦਾ ਜ਼ਿੰਮਾ ਤਾਂ ਕੈਨੇਡਾ ਦੀ ਪ੍ਰੋਟੈਕਸ਼ਨ ਦਾ ਆਲਮੋਸਟ ਅਮਰੀਕਾ ਕੋਲ ਹੀ ਹੈ, ਇਸ ਲਈ ਕੈਨੇਡਾ ਕੋਈ ਨਿਊਕਲੀਅਰ ਵੀ ਨਹੀਂ ਹੈ, ਪਰ ਫੌਜ ਹਰ ਦੇ ਮੁਲਕ ਦਾ ਪ੍ਰਾਈਡ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਆ ਜਾਓ, ਜਿਹੜਾ ਸਭ ਨੂੰ ਜਿਹੜੇ ਵੀ PR ਹੋਲਡਰ ਨੇ ਉਹ, ਔਰ ਉਹਨੇ ਖੁਦ ਹੀ ਇਸ ਖਬਰ ਦੇ ਵਿੱਚ ਕਿਹਾ ਗਿਆ ਕਿ ਵੀ ਇਹ ਜਿਹੜਾ ਇਹਦਾ 1 ਲੱਖ ਨੇ ਭਾਰਤੀ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਕੈਨੇਡਾ ਦੇ ਨੇ ਇਸ ਵੇਲੇ, ਉਹਨਾਂ ਚੋਂ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਾਹਰ ਹੈ ਪੰਜਾਬੀ 60-70 ਹਜ਼ਾਰ ਦੇ ਕਰੀਬ ਹੋਣਗੇ। ਔਰ ਕੱਲਾ ਹੀ ਨਹੀਂ ਕਿ ਪਿਛਲੇ ਨੇ as per data Canada is likely to welcome more than 1 million new permanent residents between 2022 and 2024, which drastically widens the period of candidates the military can choose from। ਹੁਣ ਅਗਲੇ ਪੀਰੀਅਡ ਦੇ ਵਿੱਚ 10 ਲੱਖ ਲੋਕ ਹੋਰ ਆਣੇ ਨੇ, ਜ਼ਾਹਰ ਹੈ 2 ਲੱਖ ਤਾਂ ਪੰਜਾਬ ਦੇ ਹੋਣਗੇ ਅਗਲੇ 2 ਸਾਲਾਂ 'ਚ। ਔਰ ਇਹ ਸਾਰੇ ਦੇ ਨਾਲ ਜਿਹੜਾ ਇਸ ਵੇਲੇ ਜਦੋਂ ਕੈਨੇਡੀਅਨ ਆਰਮਡ ਫੋਰਸਿਸ 'ਚ ਕਮੀ ਹੈ ਪੋਜੀਸ਼ਨਾਂ ਦੀ, ਟੋਰਾਂਟੋ ਸਟਾਰ ਨੇ ਰਿਪੋਰਟ ਕੀਤਾ ਹੈ ਕਿ ਦਾ ਕੈਨੇਡਾ ਇਜ਼ ਅਬਾਊਟ 12,000 ਰੈਗੂਲਰ ਫੋਰਸ ਟੂ ਸ਼ਾਰਟ ਆਫ ਇਟਸ ਫੁੱਲ ਸਟਰੈਂਥ ਆਫ 100,000 ਰੈਗੂਲਰ ਫੋਰਸ ਮੈਂਬਰਸ। ਕੁੱਲ ਕੈਨੇਡਾ ਦੀ ਫੌਜ ਹੀ 1 ਲੱਖ ਹੈ, ਉਹਨਾਂ ਚੋਂ 12,000 ਦੀ ਜਿਹੜੀ ਹੈ ਉਹ ਗਿਣਤੀ ਅੱਜ ਵੀ ਘੱਟ ਹੈ। ਸੋ ਅਸੀਂ ਵੈਲਕਮ ਕਰਦੇ ਹਾਂ ਕੈਨੇਡਾ ਦੇ ਇਸ ਫੈਸਲੇ ਨੂੰ, ਔਰ ਜ਼ਾਹਰ ਹੈ ਆਪਣਿਆਂ ਨੂੰ ਕਹਿਣ ਦੀ ਲੋੜ ਨਹੀਂ, ਆਪਣਿਆਂ ਨੇ ਜਾਣਾ ਹੀ ਜਾਣਾ, ਉਹਨਾਂ ਦੀ ਨੌਕਰੀ ਦਾ ਰਾਹ ਵੀ ਖੁੱਲੇਗਾ, ਔਰ ਨਾਲ ਦੀ ਨਾਲ ਟ੍ਰੇਨਡ ਸਿੱਖ ਫੌਜੀ
ਫਿਰ ਕੱਲ ਨੂੰ ਆਪਣੇ ਵਤਨ ਨੂੰ ਵੀ ਆਜ਼ਾਦ ਕਰੂਗਾ। ਬਿਲਕੁਲ, ਕਿਉਂ ਨਹੀਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ। No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। Again 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੂੰ ਇੱਕ ਵਾਰ ਫਿਰ ਕਸ਼ਮੀਰ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਪਾਰਲੀਮੈਂਟ ਦੀ ਚੋਣ ਸ਼੍ਰੀਨਗਰ ਤੋਂ ਲੜਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਔਰ ਪਿਛਲੇ ਲਗਭਗ 38 ਸਾਲਾਂ ਤੋਂ ਹੀ ਲਗਾਤਾਰਤਾ ਨਾਲ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ। 5 ਸਾਲ ਉਹਨਾਂ ਨੇ ਰਿਗੋਰਸ ਇੰਪ੍ਰਿਜ਼ਨਮੈਂਟ ਕੱਟੀ 1984 ਤੋਂ 1999 ਤੱਕ। ਜਦੋਂ ਪਹਿਲੀ ਵਾਰ ਜੇਲ੍ਹ ਦੇ ਵਿੱਚ ਹੁੰਦਿਆਂ ਹੀ ਲਗਭਗ 3 ਲੱਖ ਵੋਟਾਂ ਦੇ ਫਰਕ ਨਾਲ ਤਰਨਤਾਰਨ ਪਾਰਲੀਮਾਨੀ ਹਲਕੇ ਤੋਂ ਜਿੱਤੇ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਫਿਰ ਇਹ ਦੱਸਦੇ ਆ ਕਿ ਭਾਰਤ ਦਾ ਆਇਨ ਵੀ ਜੋ ਸਾਨੂੰ ਹੱਕ ਦਿੰਦਾ ਹੈ, ਸਿੱਖਾਂ ਨੂੰ ਉਹ ਹੱਕ ਵੀ ਹਾਸਲ ਨਹੀਂ ਨੇ ਕਿ ਹੁਣ ਜੇ ਭਾਰਤ ਦਾ ਆਇਨ ਆਰਟੀਕਲ 25(b) ਸਿੱਖਾਂ ਨੂੰ ਜਿਹੜਾ ਕਿਰਪਾਨ ਪਹਿਨਣ ਦਾ ਹੱਕ ਦਿੰਦਾ ਹੈ, ਤੇ ਜਦੋਂ ਉਹਨਾਂ ਨੇ ਸਹੁੰ ਚੁੱਕਣ ਦੇ ਲਈ ਕਿਰਪਾਨ ਦੇ ਨਾਲ ਜਾਣਾ ਚਾਹਿਆ ਤਾਂ ਉਹਨਾਂ ਨੂੰ ਕਿਹਾ ਜੀ ਨਹੀਂ, ਤੁਸੀਂ ਕਿਰਪਾਨ 3 ਫੁੱਟੀ ਨਹੀਂ ਲੈ ਸਕਦੇ, ਗਾਤਰੇ ਵਾਲੀ ਰੱਖ ਸਕਦੇ। ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ। ਉਸ ਤੋਂ ਬਾਅਦ ਉਹ ਇੱਕ ਵਾਰ MP ਬਣੇ, 2 ਵਾਰ ਸ਼ਾਇਦ ਡਿਫੀਟ ਵੀ ਹੋਏ ਤੇ ਹੁਣ ਇਸੇ ਵਰੇ ਕੁਝ ਮਹੀਨੇ ਪਹਿਲਾਂ ਉਹ ਥੰਪਿੰਗ ਚੰਗੀ ਮੈਜੋਰਟੀ ਦੇ ਨਾਲ ਪਾਰਲੀਮੈਂਟ ਮੈਂਬਰ ਬਣੇ ਨੇ। ਸੋ ਸਿਮਰਨਜੀਤ ਸਿੰਘ ਮਾਨ ਸਿਰਫ ਸਿੱਖਾਂ ਦੀ ਆਵਾਜ਼ ਹੀ ਨਹੀਂ ਨੇ। ਉਹ ਜੇ ਉਹਨਾਂ ਦਾ ਪਾਰਲੀਮੈਂਟਰੀ ਜਿਹੜਾ ਉਹਨਾਂ ਦਾ ਟੈਨਿਓਰ ਹੈ ਉਸ ਵੱਲ ਨਜ਼ਰ ਮਾਰੀਏ ਤੇ ਉਹਨਾਂ ਨੇ ਕਸ਼ਮੀਰ ਦੇ ਮੁੱਦੇ ਦੇ ਉੱਤੇ, ਮੁਸਲਮਾਨਾਂ ਦੇ ਹੱਕ, ਜਦੋਂ ਬਾਬਰੀ ਮਸਜਿਦ ਢਾਈ ਗਈ ਉਸ ਵੇਲੇ ਵੀ ਉਹ ਪੂਰਾ ਜਥਾ ਲੈ ਕੇ ਉੱਥੇ ਜਾਣ ਨੂੰ ਸੀ, ਰਾਹ 'ਚ ਉਹਨਾਂ ਨੂੰ ਰੋਕ ਲਿਆ ਗਿਆ। ਟਰਾਈਬਲਸ ਦੇ ਹੱਕਾਂ ਲਈ ਵੀ, ਦਲਿਤਾਂ ਦੇ ਹੱਕਾਂ ਲਈ ਵੀ। ਸੋ ਕਿਉਂਕਿ ਉਹਨਾਂ ਦੀ ਹਾਈਲੀ ਐਜੂਕੇਟਡ ਨੇ, ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਵੀ ਪਕੜ ਹੈ, ਨਿਊਕਲੀਅਰ ਮੁੱਦੇ ਦੇ ਉੱਤੇ ਵੀ ਕਿ ਇੰਡੀਆ ਨਿਊਕਲੀਅਰ ਔਰ ਅਸੀਂ ਜਿਹੜਾ ਵਿੱਚ 2 ਨਿਊਕਲੀਅਰ ਪਾਵਰਸ ਦੇ 3 ਨਿਊਕਲੀਅਰ ਪਾਵਰਸ ਇੰਡੀਆ, ਚਾਈਨਾ, ਪਾਕਿਸਤਾਨ, ਅਸੀਂ ਤਾਂ ਮਾਰੇ ਜਾਵਾਂਗੇ ਸਾਰੇ ਪਾਸਿਓਂ, ਸਾਡੀ ਸਿਵਲਾਈਜੇਸ਼ਨ ਤਬਾਹ ਹੋਏਗੀ। ਔਰ ਹੁਣ ਵੀ ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕਰਕੇ ਆਰਟੀਕਲ 370(35)(a) ਖੁੱਲੀ ਜੇਲ੍ਹ ਬਣਾਇਆ, ਉੱਥੇ ਕੀ ਚੱਲ ਰਿਹਾ ਹੈ ਕੀ ਨਹੀਂ, ਕਿਉਂਕਿ ਸਭ ਕੁਝ ਕੱਟ ਆਫ ਹੈ। ਔਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜੀ ਦੇਖੋ ਉੱਥੇ ਤਾਂ ਬਹੁਤ ਤਰੱਕੀ ਹੋ ਰਹੀ ਹੈ, ਬਹੁਤ ਇਨਵੈਸਟਮੈਂਟ ਜਾ ਰਹੀ ਹੈ, ਬਹੁਤ ਕੁਛ ਹੈ। ਈਵਨ ਅੱਜ ਵੀ ਜਿਹੜਾ ਉਹਨਾਂ ਦਾ ਇੱਕ ਪਗੜੀਧਾਰੀ ਜਮੂਰਾ ਮਿਨਿਸਟਰ ਉਹਨਾਂ ਨੇ ਹਰਦੀਪ ਪੁਰੀ ਖੜਾ ਕੀਤਾ ਹੈ, ਜਿਹੜਾ ਪਾਰਲੀਮੈਂਟ ਦੀ ਚੋਣ ਤਾਂ ਹਾਰ ਗਿਆ, ਉਹਨੂੰ ਰਾਜ ਸਭਾ ਚੋਂ ਲਿਆਂਦਾ। ਉਹ ਕਹਿ ਰਿਹਾ ਮੋਦੀਜ਼ ਇਨੀਸ਼ੀਏਟਿਵਸ ਇਨ ਜੰਮੂ ਐਂਡ ਕਸ਼ਮੀਰ ਕ੍ਰੀਏਟਡ ਇਮੋਸ਼ਨਲ ਬੌਂਡ ਬਿਟਵੀਨ ਲੋਕਲ ਪੀਪਲ ਕੰਟਰੀ। ਯੂਨੀਅਨ ਮਿਨਿਸਟਰ ਪੁਰੀ ਕਿ ਜੀ ਦੇਖੋ ਮੋਦੀ ਨੇ ਜਿਹੜਾ ਕਸ਼ਮੀਰ ਦੇ ਵਿੱਚ ਕੀਤਾ ਹੈ ਉਹ ਹੁਣ ਜਜ਼ਬਾਤੀ ਤੌਰ ਤੇ ਲੋਕਲ ਲੋਕ ਔਰ ਇੰਡੀਆ ਬਹੁਤ ਇਕਮਿਕ ਹੋ ਗਿਆ, ਬਹੁਤ ਨੇੜੇ ਆ ਗਿਆ। ਤੁਸੀਂ ਕਿਸ ਲੈਵਲ ਦੇ ਲੋਕ ਜਿਹੜੇ ਨੇ ਉਹ ਇੱਕ ਪੱਗ ਵਾਲੇ ਤੋਂ ਇਸ ਕਿਸਮ ਦੇ ਬਿਆਨ ਦਵਾ ਰਹੇ ਨੇ। ਹਾਲਾਂ ਹਕੀਕਤ ਇਹ ਹੈ ਕਿ ਕਸ਼ਮੀਰੀ ਪੰਡਤ ਵੀ ਉੱਥੋਂ ਦੌੜ ਰਹੇ ਨੇ ਔਰ ਆਮ ਕਸ਼ਮੀਰੀ ਲੋਕਾਂ ਦੇ ਉੱਤੇ ਪੂਰਾ ਜ਼ੁਲਮ ਕੀਤਾ ਜਾ ਰਿਹਾ।
ਪਿਛਲੇ ਮਹੀਨੇ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਆਪਣੇ ਜਥੇ ਦੇ ਨਾਲ, ਉਹਨਾਂ ਨੇ ਕਿਹਾ ਜੀ ਮੈਂ ਕਸ਼ਮੀਰ ਜਿਹੜਾ ਜਾ ਕੇ ਦੇਖਣਾ ਚਾਹੁੰਦਾ ਵੀ ਕਸ਼ਮੀਰੀ ਪੰਡਤਾਂ ਦਾ ਕੀ ਹਾਲ ਹੈ, ਸਿੱਖ ਕਿਸ ਹਾਲ 'ਚ ਨੇ, ਮੈਜੋਰਟੀ ਨਾਲ ਕੀ ਹੋ ਰਿਹਾ, ਜਿਹੜਾ ਕਹਿ ਰਿਹਾ ਜੀ ਕਹਿ ਰਹੇ ਨੇ ਕਸ਼ਮੀਰ ਬਹੁਤ ਤਰੱਕੀ ਕਰ ਰਿਹਾ, ਮੈਂ ਜਾ ਕੇ ਦੇਖਾਂ, ਮੈਂ MP ਹਾਂ, ਮੇਰਾ ਕਨਸਟੀਟਿਊਸ਼ਨ ਮੁਲਕ ਦਾ ਹੱਕ ਦਿੰਦਾ ਕਿ ਸਿਟੀਜ਼ਨ ਜਿਹੜਾ ਮੁਲਕ ਦਾ ਉਹ ਕਿਤੇ ਵੀ ਜਾ ਸਕਦਾ। ਪਰ ਉਹਨਾਂ ਨੂੰ ਲਖਨਪੁਰ ਪੋਸਟ ਦੇ ਉੱਤੇ ਰੋਕ ਲਿਆ ਗਿਆ, ਕਠੂਆ ਮੈਜਿਸਟ੍ਰੇਟ ਦਾ ਆਰਡਰ ਦਿਖਾਇਆ ਗਿਆ ਕਿ ਜੀ ਤੁਹਾਡੇ ਕਸ਼ਮੀਰ ਜਾਣ ਨਾਲ ਅਮਨ ਭੰਗ ਹੋਏਗਾ, ਤੁਸੀਂ ਨਹੀਂ ਜਾ ਸਕਦੇ। ਉਹ ਉੱਥੇ ਹੀ ਧਰਨਾ ਦੇ ਕੇ ਬਹਿ ਗਏ 3-4 ਦਿਨ। ਫਾਈਨਲੀ ਕਠੂਏ ਦੇ ਕੋਰਟ 'ਚ ਕੇਸ ਕੀਤਾ ਔਰ ਆ ਜਿਹੜੀ ਤਰੀਕ ਬੀਤਾ ਫਰਾਈਡੇ ਤਰੀਕ ਸੀ ਜਿੱਦਣ ਕਿ ਉਹਨਾਂ ਨੇ ਉਹ ਫਿਰ ਆਪਣਾ ਜਥਾ ਲੈ ਕੇ ਕਿ ਜੀ ਕੋਰਟ 'ਚ ਪੇਸ਼ ਹੋਣ ਜਾਣਾ, ਕਠੂਏ ਪਹੁੰਚ ਗਏ ਔਰ ਉੱਥੇ ਉਹਨਾਂ ਨੂੰ ਹੋਟਲ 'ਚੋਂ ਹੀ ਨਹੀਂ ਨਿਕਲਣ ਦਿੱਤਾ। ਹਾਲਾਂ ਅਦਾਲਤ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਔਰ ਉਹਨਾਂ ਦਾ ਰਿਪਰੈਜ਼ੈਂਟੇਟਿਵ ਤਾਂ ਗਿਆ, ਤਰੀਕ ਵੀ ਹੁਣ 29 ਨਵੰਬਰ ਪਈ ਹੈ ਉਹਨਾਂ ਦੀ, ਲੇਕਿਨ ਉਹਨਾਂ ਨੂੰ ਹੋਟਲ 'ਚ ਰੋਕ ਦਿੱਤਾ ਗਿਆ ਕਿ ਤੁਸੀਂ ਫਰਦਰ ਅੱਗੇ ਕਸ਼ਮੀਰ ਨਹੀਂ ਜਾ ਸਕਦੇ। ਹੁਣ ਮਾਨ ਸਾਹਿਬ ਨੇ ਬਿਲਕੁਲ ਠੀਕ ਕਿਹਾ ਔਰ ਉਹਨਾਂ ਦਾ ਸਾਰੇ ਮੀਡੀਆ ਨੇ ਰਿਪੋਰਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਮੈਂ ਮੈਂਬਰ ਪਾਰਲੀਮੈਂਟ ਹਾਂ, ਚੁਣਿਆ ਹੋਇਆ, ਮੈਨੂੰ ਜੇ ਇਜਾਜ਼ਤ ਨਹੀਂ ਹੈ ਜਾਣ ਦੀ ਤਾਂ ਉੱਥੇ ਹੋ ਕੀ ਰਿਹਾ? ਤੁਸੀਂ ਦੁਨੀਆ ਨੂੰ ਤਾਂ ਦੱਸ ਰਹੇ ਹੋ ਕਿ ਜੀ ਉੱਥੇ ਬਹੁਤ ਤਰੱਕੀ ਹੋ ਰਹੀ ਹੈ, ਲੋਕ ਬਹੁਤ ਖੁਸ਼ ਨੇ ਔਰ ਆ ਜਮੂਰਾ ਹਰਦੀਪ ਪੁਰੀ ਕਹਿੰਦਾ ਜੀ ਇਮੋਸ਼ਨਲ ਬੌਂਡ ਬਣ ਗਿਆ ਲੋਕਾਂ ਔਰ ਸਰਕਾਰ ਦੇ ਵਿਚਾਲੇ। ਪਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਮੈਨੂੰ ਜਿਹੜਾ ਜੇ ਜਾਣ ਦਾ ਹੱਕ ਨਹੀਂ ਹੈ, ਇੱਕ MP ਦੇ ਹੁੰਦੇ ਆ ਤੇ ਫਿਰ ਬਾਕੀ ਲੋਕਾਂ ਦਾ ਉੱਥੇ ਕੀ ਹਾਲ ਹੈ? ਉਹਨਾਂ ਨੇ ਕਿਹਾ he has every right to visit any part of the country and is going to contest the next parliament election from Srinagar in 2024। ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਮੈਨੂੰ ਹੁਣ ਨਹੀਂ ਮੈਂ ਇਲੈਕਸ਼ਨ ਹੀ ਜਿਹੜੀ ਹੈ MP ਦੀ ਅਗਲੀ ਸ੍ਰੀਨਗਰ ਤੋਂ ਲੜਨਗੇ ਜਾਂ ਨਹੀਂ ਲੜੇ ਤਾਂ ਬਾਅਦ ਦੀ ਗੱਲ ਹੈ, ਪਰ ਇਹ ਹੁੰਦੀ ਹੈ ਡਿਫਾਈਂਸ। ਔਰ ਮੈਂ ਸਮਝਦਾ ਵੀ ਜੇ ਉੱਥੋਂ ਬੈਠੇ ਵੀ ਭਾਵੇਂ ਨਾ ਜਾਣ ਦੇਣ, ਉਹ ਸ੍ਰੀਨਗਰ ਦੇ ਮੁਸਲਮਾਨ ਆਪਣੇ ਜਿਹੜੇ ਜਮੂਰੇ ਨੇ ਉਹਨਾਂ ਦੇ ਕਈ ਡਰੇ ਹੋਏ, ਉਹਨਾਂ ਨਾਲੋਂ ਮਾਨ ਨੂੰ ਵੋਟਾਂ ਪਾਉਣਗੇ ਉਹ ਕਹਿੰਦੇ ਵੀ ਇਹ ਸਰਦਾਰ ਜੀ ਹਮਾਰੇ ਨੁਮਾਇੰਦੇ ਹੈ। ਪਰ ਮੈਂ ਸਮਝਦਾ ਵੀ ਮਾਨ ਸਾਹਿਬ ਦੀ ਇਹ ਦਲੇਰਾਨਾ ਔਰ ਇਹ ਜਿਹੜਾ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਕਿ ਭਾਈ ਸਿੱਖ ਹਮੇਸ਼ਾ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖਲੋਂਦਾ, ਖੁਦ ਧੱਕਾ ਨਹੀਂ ਕਰਦਾ, ਪਰ ਕਿਸੇ ਨਾਲ ਹੁੰਦਾ ਧੱਕਾ ਵੀ ਉਹ ਨਹੀਂ ਸਹਾਰਦਾ। ਔਰ 24 ਨਵੰਬਰ ਦਾ ਦਿਨ ਆ ਰਿਹਾ ਬਹੁਤ ਜਲਦੀ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਯਾਦ ਕਰਾਂਗੇ ਮੂਲਾਂਸ਼ਾਹੀ ਕੈਲੰਡਰ ਮੁਤਾਬਕ ਇਹੀ ਦਿਨ ਹੈ। ਔਰ ਕਿ ਜਿਨ੍ਹਾਂ ਦੇ ਧਾਰਮਿਕ ਔਰ ਦੂਜੀਆਂ ਰਿਵਾਜਾਂ ਜਾਂ ਉਹਨਾਂ ਦੇ ਮਜ਼ਹਬ 'ਚ ਕੋਈ ਯਕੀਨ ਤਾਂ ਦੂਰ ਦੀ ਗੱਲ, ਜਿਹਨੂੰ ਨਕਾਰਿਆ ਹੋਇਆ ਸੀ ਗੁਰੂ ਸਾਹਿਬ ਨੇ, ਪਰ ਜਦੋਂ ਉਹਨਾਂ ਨਾਲ ਧੱਕਾ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਇਸੇ ਤਰ੍ਹਾਂ ਉਸੇ ਹੀ ਰਾਹ ਤੇ ਚੱਲਦੇ ਆ ਸਰ ਸਿਮਰਨਜੀਤ ਸਿੰਘ ਮਾਨ, ਬੇਸ਼ੱਕ ਸ੍ਰੀਨਗਰ ਜਾਂ ਕਸ਼ਮੀਰ ਕੋਈ ਪੰਜਾਬ ਦੀ ਸਿਆਸਤ 'ਚ ਉਹਨਾਂ ਨੂੰ ਕੋਈ ਉਹਦੇ ਨਾਲ ਨਹੀਂ ਫਾਇਦਾ ਹੋਣਾ, ਉਹ ਇਸ ਉਮਰ 'ਚ ਵੀ ਆ ਕੇ ਉੱਥੇ ਜਾ ਕੇ ਉਹਨਾਂ ਨੂੰ ਇਹ ਦੱਸ ਰਹੇ ਨੇ ਕਿ ਭਾਈ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਔਰ ਕਲੋਜ਼ਿੰਗ ਦੇ ਵਿੱਚ ਜਿਵੇਂ ਅਸੀਂ 12 ਮਹੀਨਿਆਂ ਦਾ ਜ਼ਿਕਰ ਕਰਦੇ ਹਾਂ, ਸਾਡਾ ਪੰਜਾਬ ਦਾ ਖਿੱਤਾ, ਪੰਜਾਬ ਦੀ ਧਰਤੀ ਜਿੱਥੇ 6 ਰੁੱਤਾਂ, ਬਦਲਦੇ ਮੌਸਮ, ਔਰ ਅੱਜ ਤਾਂ ਨਿਊਯਾਰਕ ਦੇ ਵਿੱਚ ਵੀ ਮੰਗਰ ਨੇ ਆਪਣਾ ਰੰਗ ਦਿਖਾਇਆ ਔਰ ਕੱਤਕ ਦਾ ਮਹੀਨਾ ਖਤਮ ਹੋਇਆ ਔਰ ਮੰਗਰ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਗੁਰੂ ਨਾਨਕ ਸਾਹਿਬ ਨੇ ਰਾਗ ਤੁਖਾਰੀ ਦੇ ਵਿੱਚ ਜਿਹੜਾ ਉਹਨਾਂ ਦੇ ਫਰਮਾਨ ਨੇ, ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਪਿਰ ਨੇਚਲ ਭਾਵੈ, ਨਿਹਚਲ ਚਤਰ ਸੁਜਾਨ ਵਿਦਾਤਾ ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਪਾਇਆ, ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੈ, ਨਾਨਕ ਸਾ ਧਨ ਨਾਹ ਪਿਆਰੀ ਅਬ ਭਗਤੀ ਪਿਰ ਆਗੈ। ਹੁਣ ਜ਼ਾਹਰ ਹੈ ਕਿ ਸਾਰੀ ਗੁਰਬਾਣੀ ਰੂਹ ਔਰ ਰੱਬ ਦੇ ਮਿਲਾਪ ਦੀ ਕਹਾਣੀ ਹੈ, ਮਿਲਾਪ ਦਾ ਗੀਤ ਹੈ, ਮਿਲਾਪ ਦੀ ਗੱਲ ਨੂੰ ਸਮਝਾਉਣ ਦੀ ਲਾਈਨ ਹੈ ਕਿ ਮੰਗਰ ਦਾ ਮਹੀਨਾ ਤਾਂ ਹੀ ਭਲਾ ਹੋਏਗਾ, ਤਾਂ ਹੀ ਚੰਗਾ ਹੋਏਗਾ ਜੇ ਅਸੀਂ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜੀਏ, ਹਰ ਗੁਣ ਅੰਕ ਸਮਾਵੇ, ਉਸ ਵਾਹਿਗੁਰੂ ਦੀ ਗੋਦ ਦੇ ਵਿੱਚ ਬੈਠੀਏ, ਉਹਦੇ ਗੁਣਾਂ ਦਾ ਗਾਇਨ ਕਰੀਏ। ਔਰ ਜਦੋਂ ਅਸੀਂ ਇਸ ਹਾਲਤ ਦੇ ਵਿੱਚ ਹੁੰਦੇ ਹਾਂ, ਉਸ ਵਾਹਿਗੁਰੂ ਦੀ ਗੁਣ ਗਾਇਨ ਇਹ ਰੂਹ ਕਰਦੀ ਹੈ, ਫਿਰ ਉਹ ਵਾਹਿਗੁਰੂ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਮੈਂ ਪਿਰ ਨੇਚਲ ਭਾਵ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਤੇ ਜਦੋਂ ਰੂਹ ਉਸ ਵਾਹਿਗੁਰੂ ਦੇ ਗੁਣ ਗਾਇਨ ਕਰੇਗੀ
ਤਾਂ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹ ਆਪਣੇ ਨਾਲ ਆਪਣੇ ਅੰਕ ਦੇ ਵਿੱਚ ਆਪਣੀ ਗੋਦੀ ਦੇ ਵਿੱਚ ਵਾਹਿਗੁਰੂ ਆਪਣੀ ਗਲਵਕੜੀ ਦੇ ਵਿੱਚ ਉਹਨਾਂ ਰੂਹਾਂ ਨੂੰ ਉਹਨਾਂ ਪਿਆਰਿਆਂ ਨੂੰ ਲੈਂਦਾ ਹੈ। ਨੇਚਲ ਚਤਰ ਸੁਜਾਨ ਵਿਦਾਤਾ, ਕਿ ਉਹ ਵਾਹਿਗੁਰੂ ਨੇਚਲ ਹੈ, ਨਾ ਹਿੱਲਣ ਵਾਲਾ ਹੈ, ਸਿਆਣਾ ਹੈ, ਸਭ ਤੋਂ ਉਹ ਵਿਦਾਤਾ ਹੈ, ਹਰ ਇੱਕ ਦੀ ਕਿਸਮਤ ਰੱਖਣ ਵਾਲਾ ਹੈ। ਇਹ ਜਿਹੜਾ ਸੰਸਾਰ ਹੈ ਇਹ ਚੰਚਲ ਹੈ, ਉਹ ਆਪਣੀ ਮਾਇਆ ਦੀ ਚੰਚਲਤਾ ਦੇ ਵਿੱਚ ਫਸਿਆ ਹੋਇਆ ਹੈ। ਵਾਹਿਗੁਰੂ ਦੇ ਗੁਣਾਂ ਵਾਲੇ ਸਹਿਜ ਦੇ ਵਿੱਚ ਧੀਰਜ ਦੇ ਵਿੱਚ ਰਹਿਣ ਵਾਲੇ ਨੇ। ਔਰ ਜੇ ਵਾਹਿਗੁਰੂ ਦੇ ਗਿਆਨ ਦੇ ਵਿੱਚ ਉਸ ਦੇ ਧਿਆਨ ਦੇ ਵਿੱਚ ਇਹ ਸਾਡੀ ਰੂਹ ਲੱਗ ਜਾਏ ਤਾਂ ਫਿਰ ਇਸ ਗੱਲ ਦੇ ਉੱਤੇ ਯਕੀਨ ਹੋਏਗਾ ਕਿ ਜੋ ਵਾਹਿਗੁਰੂ ਕਰਦਾ ਹੈ ਉਹ ਠੀਕ ਕਰਦਾ ਹੈ, ਅਸੀਂ ਉਸ ਦੇ ਭਾਣੇ ਦੇ ਵਿੱਚ ਹੀ ਜਿਉਣਾ। ਦੁਨਿਆਵੀ ਤੌਰ ਦੇ ਉੱਤੇ ਜੋ ਵੀ ਅਸੀਂ ਦੁਨਿਆਵੀ ਚੀਜ਼ ਸੁਣਦੇ ਹਾਂ, ਉਹ ਭਾਵੇਂ ਗੀਤ ਨੇ, ਉਹ ਸ਼ਬਦ ਹੈ, ਉਹ ਕਵਿਤਾ ਹੈ, ਉਹ ਸਾਰੀ ਜੇ ਤਾਂ ਉਹ ਵਾਹਿਗੁਰੂ ਦੇ ਗੁਣਾਂ ਨਾਲ ਜੁੜੇ ਹੋਏ ਨੇ, ਫਿਰ ਉਹਨਾਂ ਨੂੰ ਸੁਣਦਿਆਂ ਉਹਨਾਂ ਨੂੰ ਮਾਣਦਿਆਂ ਸਾਡੇ ਸਾਰੇ ਦੁੱਖ ਦੂਰ ਹੁੰਦੇ ਨੇ। ਸੁਣ ਰਾਮ ਨਾਮ ਦੁੱਖ ਭਾਗੇ, ਨਾਨਕ ਸਾਹ ਤਨ ਨਾਹ ਪਿਆਰੀ। ਗੁਰੂ ਨਾਨਕ ਪਾਤਸ਼ਾਹ ਜਿਹੜੇ ਫਰਮਾਉਂਦੇ ਨੇ ਕਿ ਉਹੀ ਰੂਹ ਉਸ ਪਿਆਰੇ ਪਤੀ ਰੂਪ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ ਜਿਹੜੀ ਆਪਣਾ ਆਪਾ ਉਸ ਵਾਹਿਗੁਰੂ ਦੇ ਅੱਗੇ ਸਮਰਪਣ ਕਰਕੇ ਆਪਣੇ ਉਸ ਭਗਤੀ ਦੇ ਵਿੱਚ ਉਸ ਪਿਆਰੇ ਦੀ ਪਿਰ ਦੇ ਭਗਤੀ ਦੇ ਵਿੱਚ ਰਤ ਹੁੰਦੀ ਹੈ। ਸੋ ਇਹ ਅੱਜ ਦਾ ਵਿਚਾਰ ਹੈ, ਜਿਸ ਦਾ ਭਾਵ ਜ਼ਾਹਰ ਹੈ ਕਿ ਇਹ ਮੰਗਰ ਦਾ ਮਹੀਨਾ ਵਾਹਿਗੁਰੂ ਦੀ ਯਾਦ ਦੇ ਵਿੱਚ ਬੀਤੇ, ਉਸ ਦੇ ਗੁਣ ਗਾਇਨ ਕਰੀਏ, ਚੰਚਲ ਮਾਇਆ ਤੋਂ ਪਾਸੇ ਜਾ ਕੇ ਸਹਿਜ ਗੈਰ ਗੰਭੀਰ ਗੁਣਾਂ ਵਾਲੇ ਵਾਹਿਗੁਰੂ ਨੂੰ ਆਪਣੀਆਂ ਯਾਦਾਂ ਵਿੱਚ ਰੱਖੀਏ ਤੇ ਫੇਰ ਹੀ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਂਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।